ਪੰਜਾਬੀ ਰੇਡੀਓ ਜਿਵੇਂ ਸੇ ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਸਰੋਤੇ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੁੰਦੇ ਨੇ ਬਲਤੇਜ ਬੰਨੂ ਜੀ, ਦੱਸਦੇ ਨੇ ਕੀ ਕੁਛ ਪੰਜਾਬ ਦੇ ਵਿੱਚ ਚੱਲ ਰਿਹਾ ਜਾਂ ਭਾਰਤ ਦੇ ਵਿੱਚ ਕੀ ਕੁਛ ਚੱਲ ਰਿਹਾ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਸਭ ਤੱਕ ਪਹੁੰਚਾਇਆ ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ 4082722500। ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਟਰਕੀਆਣਾ ਇਮੀਗ੍ਰੇਸ਼ਨ ਲਾ ਫਰਮ 4159090503। ਗੁਰਦੀਪ ਸਿੰਘ ਬਿਰਦੀ ਕਲੋਵ, ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਮਨਜੀਤ ਸਿੰਘ ਦੀਵਾਨਾ, ਬੂਟਾ ਸਿੰਘ ਰਾਣੀਪੁਰ ਫਰੈਜ਼ਨੋ, ਚਰਨਜੀਤ ਸਿੰਘ ਬਡਵਾਲ ਸੈਕਰਾਮੈਂਟੋ, ਰੇਸ਼ਮ ਸਿੰਘ ਨਿੱਜਰ ਜੁਬਾ ਸਿਰੀ, ਮਨਦੀਪ ਸਿੰਘ ਕਾਲੋਂ ਮਟੈਸਟੋ, ਰਵਿੰਦਰ ਸਿੰਘ, ਪ੍ਰੀਤਮ ਸਿੰਘ ਗਿੱਲ, ਗੁਰਮੀਤ ਸਿੰਘ, ਰਮਿੰਦਰ ਸਿੰਘ ਬਸਰਾ, ਗਰਮੇਲ ਲਿੱਦਰ, ਜਸਵੰਤ ਸਿੰਘ ਬੇਕਰਸਫੀਲਡ, ਮਨਦੀਪ ਸਿੰਘ ਸੈਨੋਜੇ। ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ। ਆਪ ਸਭ ਦਾ ਬਹੁਤ ਬਹੁਤ ਧੰਨਵਾਦ। ਖਬਰਾਂ ਵੱਲ ਚੱਲਾਂਗੇ। ਖਬਰਾਂ ਤੋਂ ਬਾਅਦ ਜੇ ਤੁਹਾਡਾ ਕੋਈ ਸਵਾਲ ਹੋਇਆ ਤੁਸੀਂ ਕਾਲ ਕਰਕੇ ਪੁੱਛ ਸਕੋਗੇ। 4082725200 ਸਟੂਡੀਓ ਦਾ ਫੋਨ ਨੰਬਰ ਹੈ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਖਬਰਾਂ ਵੱਲ ਚੱਲਦੇ ਹਾਂ। ਕਰਨਾਟਕ ਦੇ ਵਿੱਚ ਗੱਲ ਕਰਦੇ ਹਾਂ। ਉੱਥੇ ਬਹੁਤ ਭਾਰੀ ਤਣਾਅ ਹੈ ਇਸ ਵੇਲੇ। ਦੇਖੋ, ਦੇਖਦਿਆਂ ਜਿਹੜੀ IT ਹੱਬ ਸੀਗੀ ਉਹ ਅੱਗ ਦੇ ਜਿਹੜੇ ਰੂਪ ਦੇ ਵਿੱਚ ਤਬਦੀਲ ਹੁੰਦੀ ਨਜ਼ਰ ਆ ਰਹੀ ਹੈ। ਐਕਚੁਅਲੀ ਜਿਹੜਾ ਕੁਝ ਹਫ਼ਤਿਆਂ ਤੋਂ ਹਿਜਾਬ ਨੂੰ ਲੈ ਕੇ ਸਾਰਾ ਕੁਝ ਚੱਲ ਰਿਹਾ ਸੀਗਾ, ਇਹਦਾ ਅਗਲਾ ਐਪੀਸੋਡ ਕਿਹਾ ਜਾ ਸਕਦਾ। ਹਿਜਾਬ ਦੇ ਮਾਮਲਾ ਬੇਸ਼ੱਕ ਕਰਨਾਟਕਾ ਦੇ ਵਿੱਚ ਸੀਗਾ, ਪਰ ਜੇ ਇਹਦਾ ਤੁਸੀਂ ਦੇਖੋ ਤਾਂ ਇਹ ਟ੍ਰੈਂਡ ਕਰ ਰਿਹਾ ਸੀਗਾ ਮੁਲਕ ਪੱਧਰ ਦੇ ਉੱਤੇ। ਔਰ ਜਦੋਂ ਟ੍ਰੈਂਡ ਕਰ ਰਿਹਾ ਹੈ ਤੇ ਉਹ ਇਲੈਕਸ਼ਨਾਂ ਦੇ ਉੱਤੇ ਵੀ ਉਹਦਾ ਅਸਰ ਪੈਣਾ ਹੀ ਪੈਣਾ, ਵੱਡੇ ਸੂਬੇ ਦੇ ਵਿੱਚ ਜਿੱਥੇ ਇਲੈਕਸ਼ਨਾਂ ਹੋ ਰਹੀਆਂ ਨੇ। ਇੱਕ ਬਜਰੰਗ ਦਲ ਦਾ ਜਿਹੜਾ ਵਰਕਰ ਸੀਗਾ 23 ਸਾਲਾਂ ਦਾ, ਉਹਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਜਦੋਂ ਉਹਦੀ ਜਿਹੜੀ ਮ੍ਰਿਤਕ ਦੇਹ ਸੀ ਉਹਨੂੰ ਅੰਤਮ ਸੰਸਕਾਰ ਲਈ ਲਿਜਾਇਆ ਜਾ ਰਿਹਾ ਸੀ ਤਾਂ ਹਿੰਸਾ ਭੜਕ ਗਈ। ਹਿੰਸਾ ਕਰਕੇ ਫੋਟੋ ਪੱਤਰਕਾਰ ਤੇ ਇੱਕ ਔਰਤ ਪੁਲਿਸ ਵਾਲੀ ਸਣੇ 3 ਵਿਅਕਤੀ ਜ਼ਖਮੀ ਹੋਏ ਨੇ। ਹਰਸ਼ਾ ਦੀ ਐਤਵਾਰ ਨੂੰ ਹੋਈ ਹੱਤਿਆ ਦੇ ਸੰਬੰਧ ਦੇ ਵਿੱਚ 3 ਜਾਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ। ਸਰਕਾਰ ਲੋਕਾਂ ਨੂੰ ਕਹਿੰਦੀ ਆ ਕਿ ਸ਼ਾਂਤ ਰਿਹਾ ਜਾਵੇ ਤੇ ਬਾਕੀ ਸ਼ੱਕੀਆਂ ਨੂੰ ਛੇਤੀ ਫੜਨ ਦੀ ਕੋਸ਼ਿਸ਼ ਜਿਹੜੀ ਉਹ ਕੀਤੀ ਜਾਊਗੀ। ਪਰ ਦੂਜੇ ਪਾਸੇ ਇੱਕ ਜਿਹੜੀ ਹਿੰਸਾ ਹੈ ਉਹ ਠੱਲਣ ਦਾ ਨਾਂ ਨਹੀਂ ਲੈ ਰਹੀ। ਔਰ ਇਸ ਹਿੰਸਾ ਦੇ ਉੱਤੇ ਜਿਹੜੀ ਬਿਆਨਬਾਜ਼ੀ ਆ ਰਹੀ ਆ ਨੇਤਾਵਾਂ ਦੀ, ਉਹ ਕਿਤੇ ਨਾ ਕਿਤੇ ਵਰਦੀ ਦੇ ਉੱਤੇ ਅੱਗ ਜਿਹੜਾ ਘਿਓ ਪਾਉਣ ਦਾ ਕੰਮ ਕਰ ਰਹੀ ਹੈ। ਭਾਰੀ ਸੁਰੱਖਿਆ ਪ੍ਰਬੰਧਾਂ ਦੇ ਹੇਠ ਜਦੋਂ ਉਹਦੀ ਮ੍ਰਿਤਕ ਦੇਹ ਨੂੰ ਲਿਜਾਇਆ ਗਿਆ ਤੇ ਫਿਰ ਹਿੰਸਾ ਕਿਵੇਂ ਭਟਕ ਗਈ, ਇਹ ਆਪਣੇ ਆਪ ਦੇ ਵਿੱਚ ਵੱਡਾ ਸਵਾਲ ਹੈ। ਭੀੜ ਨੇ ਕਈ ਵਹੀਕਲ ਜਿਹੜੇ ਸੀ ਉਹਨਾਂ ਨੂੰ ਅੱਗ ਲਾਤੀ, ਜਿਹੜੀਆਂ ਦੁਕਾਨਾਂ ਦੀ ਭੰਨ ਤੋੜ ਕੀਤੀ। ਇਸ ਤੋਂ ਬਾਅਦ ਇਲਾਕੇ ਦੇ ਵਿੱਚ ਤਣਾਅ ਤੋਂ ਬਾਅਦ ਪੁਲਿਸ ਨੇ 2 ਦਿਨਾਂ ਲਈ ਪਾਬੰਦੀਆਂ ਜਿਹੜੀਆਂ ਉਹ ਲਾਈਆਂ ਨੇ। ਸਕੂਲ ਕਾਲਜਾਂ ਦੇ ਵਿੱਚ ਛੁੱਟੀ ਕੀਤੀ ਗਈ ਆ। ਦੱਸਣ ਵਾਲੇ ਦੱਸਦੇ ਆ ਕਿ ਜਿਹਦੀ ਹੱਤਿਆ ਕੀਤੀ ਗਈ ਆ ਉਹਨੇ ਕੁਝ ਸਮਾਂ ਪਹਿਲਾਂ ਬਜਰੰਗ ਦਲ ਨੂੰ ਛੱਡ ਦਿੱਤਾ ਸੀ। ਬਜਰੰਗ ਦਲ ਵਾਲੇ ਕਹਿੰਦੇ ਆ ਕਿ ਨਹੀਂ, ਉਹਨੇ ਨਹੀਂ ਸੀ ਛੱਡਿਆ ਕਦੇ ਵੀ ਜਥੇਬੰਦੀ ਨੂੰ। ਉਹ ਜਥੇਬੰਦੀ ਦੇ ਨਾਲ ਹੀ ਸੀਗਾ। ਨਾਲ ਹੋਵੇ ਜਾਂ ਨਾਲ ਨਾ ਹੋਵੇ ਇਹ ਸਵਾਲ ਨਹੀਂ ਗਾ। ਕਿਹਨੇ ਉਹਦੀ ਹੱਤਿਆ ਕੀਤੀ ਤੇ ਕਿਹਨੇ ਸਾਰਾ ਕੁਝ ਭੜਕਾਉਣ ਦੀ ਕੋਸ਼ਿਸ਼ ਕੀਤੀ, ਉਹ ਸਵਾਲ ਹੈ। ਇਹਦਾ ਦੋਸ਼ ਜਿਹੜਾ ਉਹ ਇੱਕ ਫਿਰਕੇ ਦੇ ਕੁਝ ਵਰਕਰ ਜਿਹੜੇ ਨੇ ਉਹਨਾਂ ਦੇ ਉੱਤੇ ਲਾਇਆ ਜਾ ਰਿਹਾ ਸਿੱਧਮ ਸਿੱਧਾ, ਕਿ ਉਹਨਾਂ ਨੇ ਇਹ ਹੱਤਿਆ ਕੀਤੀ ਹੈ। ਕਿਨ ਕੀਤੀ ਆ ਇਹ ਨਹੀਂ ਪਤਾ, ਕਿਉਂਕਿ ਕੋਈ ਇਨਵੈਸਟੀਗੇਸ਼ਨ, ਕੋਈ ਦਲੀਲ ਅਪੀਲ ਹੋਵੇ ਤੇ ਤਾਂ ਨਾ। ਜਦੋਂ ਦਲੀਲ ਅਪੀਲ ਹੈ ਹੀ ਨਹੀਂ, ਉਹ ਤਾਂ ਜਿਹੜਾ ਦੋਸ਼ ਲਾਉਣਾ ਔਰ ਦੋਸ਼ ਲਾ ਕੇ ਦੰਗੇ ਹੋ ਜਾਂਦੇ ਆ। ਗੱਲ ਕਿਸੇ ਨੇ ਆਖੀ ਸੀ ਵੀ ਪੁੱਛਿਆ ਸੀਗਾ ਜਾਬ ਦੇ ਬਾਰੇ ਤੇ ਉਹ ਜਵਾਬ ਦੇਣ ਲੱਗੇ ਹਿਜਾਬ ਦੇ ਬਾਰੇ।
ਸੋ ਹਿਜਾਬ ਜਿਹੜਾ ਹੈ ਉਹ ਇੱਕ ਕੰਟਰੋਵਰਸੀ ਬਣਿਆ ਹੋਇਆ ਔਰ ਕਰਨਾਟਕ ਸਰਕਾਰ ਨੇ ਇਹ ਗੱਲ ਕਹੀ ਹੈ ਕਿ ਹਿਜਾਬ ਜ਼ਰੂਰੀ ਧਾਰਮਿਕ ਰਵਾਇਤ ਨਹੀਂ ਹੈ ਤੇ ਧਾਰਮਿਕ ਨਿਰਦੇਸ਼ਾਂ ਨੂੰ ਵਿਦਿਅਕ ਅਦਾਰਿਆਂ ਤੋਂ ਬਾਹਰ ਰੱਖਣਾ ਚਾਹੀਦਾ। ਕੀ ਇਹਦੇ ਨਾਲ ਕੋਈ ਐਜੂਕੇਸ਼ਨ ਸਿਸਟਮ ਜਿਹੜਾ ਉਹ ਸੁਧਰ ਜੂਗਾ? ਵੱਡਾ ਸਵਾਲ ਹੈ। ਸ਼ਾਇਦ ਨਹੀਂ। ਇਹ ਇੱਕ ਕਿਸਮ ਦੇ ਨਾਲ ਕਿਸੇ ਵੀ ਵਿਅਕਤੀ ਦੀ ਆਜ਼ਾਦੀ ਆ, ਉਹਨੇ ਕੀ ਖਾਣਾ, ਉਹਨੇ ਕੀ ਪਾਉਣਾ, ਉਹਦੇ ਉੱਤੇ ਵੀ ਜਿਹੜੀਆਂ ਉਹ ਪਾਬੰਦੀਆਂ ਹੋਣਗੀਆਂ। ਬਿਨਾਂ ਮਤਲਬ ਦੇ ਇਸ਼ੂ ਜਿਹੜੇ ਆ ਉਹ ਭੜਕਾਏ ਜਾ ਰਹੇ ਆ, ਕਿਉਂਕਿ ਜਦੋਂ ਇਸ਼ੂ ਦੀ ਗੱਲ ਹੋਊਗੀ ਤੇ ਫਿਰ ਉਹਦੇ ਜਵਾਬ ਦੇਣੇ ਪੈਣਗੇ ਜੀ। ਇਸ ਕਰਕੇ ਉਹ ਇਸ਼ੂ ਦਬਾ ਦਿੱਤੇ ਜਾਂਦੇ ਆ। ਬਿਲਕੁਲ ਜੀ, ਪੁੱਠੇ ਪੁੱਠੇ ਇਸ਼ੂ ਚੱਕ ਲੈ ਜਾਂਦੇ ਆ ਤੇ ਅੱਗੇ ਨਤੀਜਿਆਂ ਤੋਂ ਪਹਿਲਾਂ ਜਮਾ ਘਟਾਓ ਜਾਰੀ ਆ ਹੁਣ। ਦੇਖੋ, ਇੱਕ ਤਾਂ ਜਿਹੜਾ ਚੋਣ ਕਮਿਸ਼ਨ ਹੈ ਉਹਨੇ ਆਫੀਸ਼ੀਅਲੀ ਤੌਰ ਦੇ ਉੱਤੇ ਹੁਣ ਵੋਟ ਪਰਸੈਂਟੇਜ ਦੱਸੀ ਹੈ ਔਰ ਇਹ ਵੋਟ ਪਰਸੈਂਟੇਜ 72% ਹੈ। 2017 ਦੇ ਵਿੱਚ ਪਈਆਂ ਵੋਟਾਂ ਤੋਂ ਘੱਟ ਹੈ, ਪਰ ਫਿਰ ਵੀ ਤਸੱਲੀ ਵਾਲੀ ਹੈ। ਪਹਿਲਾਂ ਜਿਵੇਂ 68% ਦੇ ਕਰੀਬ ਕਹੀ ਜਾ ਰਹੀ ਸੀ, ਹੌਲੀ ਹੌਲੀ ਵਧਦਿਆਂ ਫਾਈਨਲੀ ਜਿਹੜੀ ਆ ਉਹ 72% ਦੇ ਕਰੀਬ ਜਿਹੜੀ ਆ ਉਹ ਇਹ ਟੈਲੀ ਦੱਸੀ ਗਈ ਹੈ। ਪਿੰਡਾਂ ਵਾਲੇ ਜਿਹੜੇ ਵਿਧਾਨ ਸਭਾ ਹਲਕੇ ਨੇ ਉਹਨਾਂ ਦੇ ਵਿੱਚ ਵੋਟ ਪਰਸੈਂਟੇਜ ਜ਼ਿਆਦਾ, ਸ਼ਹਿਰਾਂ ਵਾਲੇ ਹਲਕਿਆਂ ਦੇ ਵਿੱਚ ਵੋਟ ਪਰਸੈਂਟੇਜ ਜਿਹੜੀ ਆ ਉਹ ਘੱਟ ਹੈ। ਪਿਛਲੀ ਵਾਰੀ ਦੇ ਨਾਲੋਂ 5% ਵੋਟਾਂ ਘੱਟ ਪਈਆਂ ਨੇ। ਜਮਾ ਘਟਾਓ ਪਾਰਟੀਆਂ ਆਪੋ ਆਪਣੇ ਤੌਰ ਦੇ ਉੱਤੇ ਲਾ ਰਹੀਆਂ ਨੇ, ਆਪੋ ਆਪਣੀ ਜਿੱਤ ਦੇ ਦਾਅਵੇ ਕੀਤੇ ਜਾ ਰਹੇ ਆ। ਜੇ ਤੁਸੀਂ ਨੇਤਾਵਾਂ ਦੇ ਬਿਆਨ ਸੁਣੋਗੇ ਤੇ ਸਾਰੇ ਹੀ ਸਰਕਾਰ ਬਣਾ ਰਹੇ ਆ। ਕਿਹਦੀ ਬਣੂਗੀ ਇਹ ਤਾਂ 10 ਤਰੀਕ ਨੂੰ ਅਸਲ ਦੇ ਵਿੱਚ ਜਿਹੜਾ ਉਹ ਪਤਾ ਲੱਗਣਾ। ਪਰ ਇਹ ਕਿਹਾ ਜਾ ਰਿਹਾ ਹੈ ਕਿ ਇੱਕ ਤਾਂ ਗੱਲ ਇਹ ਪੱਕੀ ਹੈ ਕਿ ਜਿਹੜੀ ਆਮ ਆਦਮੀ ਪਾਰਟੀ ਹੈ ਉਹ ਸਿੰਗਲ ਲਾਰਜੈਸਟ ਪਾਰਟੀ ਦੇ ਤੌਰ ਦੇ ਉੱਤੇ ਉੱਭਰ ਰਹੀ ਹੈ। ਜਿੰਨੇ ਵੀ ਜਮਾ ਘਟਾਓ ਨੇ, ਜੇ ਉਹਨਾਂ ਦੇ ਵਿੱਚ ਤੁਸੀਂ ਦੇਖੋ ਤਾਂ ਉਹ ਸਿੰਗਲ ਲਾਰਜੈਸਟ ਪਾਰਟੀ ਦੇ ਤੌਰ ਦੇ ਉੱਤੇ ਸਾਹਮਣੇ ਆ ਰਹੀ ਹੈ। ਕੁਝ ਜਿਹੜੇ ਇਹ ਵੀ ਕਹਿ ਰਹੇ ਆ ਕਿ ਉਹ ਅਨਫ ਸੀਟਾਂ ਲਊਗੀ ਸਰਕਾਰ ਬਣਾਉਣ ਦੇ ਵਾਸਤੇ। ਉਹ ਨੰਬਰਾਂ ਦੇ ਤੌਰ ਦੇ ਉੱਤੇ ਕੋਈ ਕਿੰਨੇ ਕਹਿ ਰਿਹਾ, ਕੋਈ ਕਿੰਨੇ ਕਹਿ ਰਿਹਾ, ਉਹ ਆਪਣੀ ਜਗ੍ਹਾ ਦੇ ਉੱਤੇ ਆ। ਜੇ ਆਮ ਆਦਮੀ ਪਾਰਟੀ ਸਿੰਗਲ ਲਾਰਜੈਸਟ ਪਾਰਟੀ ਦੇ ਤੌਰ ਦੇ ਉੱਤੇ ਵੀ ਉੱਭਰਦੀ ਆ ਤੇ ਫਿਰ ਜਿਹੜੀਆਂ ਬਾਕੀ ਪਾਰਟੀਆਂ ਨੇ ਜੇ ਉਹ ਸਾਰੀਆਂ ਵੀ ਮਿਲ ਜਾਂਦੀਆਂ ਨੇ, ਹਾਲਾਂਕਿ ਜੇ ਤੁਸੀਂ ਕੈਲਕੂਲੇਸ਼ਨ ਦੇ ਹਿਸਾਬ ਦੇ ਨਾਲ ਚੱਲੋ ਤੇ ਕਾਂਗਰਸ ਤੇ ਅਕਾਲੀ ਦਲ ਨਹੀਂ ਮਿਲ ਸਕਦੇ, ਅਕਾਲੀ ਦਲ ਤੇ ਭਾਜਪਾ ਮਿਲ ਸਕਦੇ ਆ। ਅਕਾਲੀ ਦਲ ਤੇ ਭਾਜਪਾ ਜਿਹੜੇ ਆ ਉਹ ਇੰਨੀਆਂ ਸੀਟਾਂ ਲੈਣ ਦੀ ਸਥਿਤੀ ਦੇ ਵਿੱਚ ਹੀ ਹੈ ਨਹੀਂਗੇ ਕਿ ਉਹ ਜਿਹੜੇ ਕੋਈ ਸਰਕਾਰ ਬਣਾਉਣ ਵਾਲੇ ਪਾਸੇ ਤੁਰ ਸਕਣ। ਜੇ ਜਿਹੜੀ ਆ ਉਹ ਨਹੀਂ ਆਉਂਦੀ ਮੈਜੋਰਟੀ ਤਾਂ ਮੈਜੋਰਟੀ ਵੈਸੇ ਜੇ ਪੰਜਾਬ ਦਾ ਇਤਿਹਾਸ ਵੇਖੀਏ ਤੇ ਪੰਜਾਬ ਦੇ ਇਤਿਹਾਸ ਦੇ ਵਿੱਚ ਹੰਗ ਵਿਧਾਨ ਸਭਾ ਨਹੀਂ ਹੈਗੀ ਕਦੇ। ਲੋਕ ਬੇਸ਼ੱਕ ਵੋਟ ਪਰਸੈਂਟੇਜ ਅੱਗੇ ਪਿੱਛੇ ਕਰ ਦਿੰਦੇ ਆ, ਘਟਾ ਘਟੂ ਦਿੰਦੇ ਆ, ਨਹੀਂ ਪਾਉਣ ਨਿਕਲੇ ਸ਼ਹਿਰਾਂ ਵਾਲੇ, ਪਰ ਉਹ ਪੈਂਦੀ 1% ਹੈ। ਮਤਲਬ 1% ਇਨ ਦਾ ਸੈਂਸ ਕਿ ਜਿਹੜੀ ਅਨਫ ਸੀਟਾਂ ਨੇ ਉਹ ਮੈਜੋਰਿਟੀ ਦੇ ਵਾਸਤੇ ਮਿਲ ਜਾਂਦੀਆਂ ਨੇ। ਪੁਰਾਣਾ ਟਰੈਕ ਰਿਕਾਰਡ ਜੇ ਤੁਸੀਂ ਚੈੱਕ ਕਰਦੇ ਹੋ ਤੇ ਟਰੈਕ ਰਿਕਾਰਡ ਇਸ ਗੱਲ ਦੀ ਹਾਮੀ ਭਰਦਾ ਕਿ ਪੰਜਾਬ ਦੇ ਵਿੱਚ ਜਿਹੜੇ ਵੋਟਾਂ ਪਾਉਣ ਵਾਲੇ ਨੇ ਉਹ ਏਦਾਂ ਨਹੀਂ ਕਰਦੇ ਕਿ ਇੰਨੀਆਂ ਕਿ ਇਹਨੂੰ ਪਾ ਦਿਓ, ਇੰਨੀਆਂ ਇਹਨੂੰ ਪਾ ਦਿਓ। ਉਹ ਵੋਟਾਂ ਲਗਭਗ ਇੰਨੀਆਂ ਕੁ ਪਾ ਦਿੰਦੇ ਆ ਕਿ ਜਿਹੜੀ ਇੱਕ ਪਾਰਟੀ ਆ ਉਹ ਸਰਕਾਰ ਬਣਾ ਸਕੇ। ਸਰਕਾਰ ਬਣਾ ਸਕਦੀ ਆ ਜਾਂ ਨਹੀਂ 10 ਤਰੀਕ ਨੂੰ ਪਤਾ ਜਿਹੜਾ ਉਹ ਲੱਗੂਗਾ। ਪਰ ਇਹ ਗੱਲ ਜ਼ਰੂਰ ਹੈ ਕਿ ਜੇ ਆਮ ਆਦਮੀ ਪਾਰਟੀ ਸਿੰਗਲ ਲਾਰਜੈਸਟ ਪਾਰਟੀ ਦੇ ਤੌਰ ਦੇ ਉੱਤੇ ਜਿਵੇਂ ਉੱਭਰ ਰਹੀ ਹੈ, ਇਹ ਸਾਰੇ ਹੀ ਸਰਵੇ ਜਿਹੜੇ ਉਹ ਦੱਸ ਰਹੇ ਆ, ਤਾਂ ਉਹ ਨੈਸ਼ਨਲ ਪੱਧਰ ਦੇ ਉੱਤੇ ਇੱਕ ਹਿਲਜੁਲ ਵੱਲ ਨੂੰ ਵਧੂਗੀ। ਜਿਹੜੀ ਕਾਂਗਰਸ ਹੈ ਉਹ ਹੌਲੀ ਹੌਲੀ ਉਹਦਾ ਦਾਇਰਾ ਘਟਦਾ ਤੁਰਿਆ ਜਾ ਰਿਹਾ। ਉਹਦੀ ਲੀਡਰਸ਼ਿਪ ਦੀਆਂ ਆਪ ਹੁਦਰੀਆਂ ਗੱਲਾਂ, ਸਮੇਂ ਸਿਰ ਸਹੀ ਫੈਸਲਾ ਨਾ ਲੈ ਸਕਣਾ, ਪੰਜਾਬ ਦੇ ਸਭ ਤੋਂ ਵੱਡੀ ਮਿਸਾਲ ਲੇਟੈਸਟ ਸਾਹਮਣੇ ਹੈ। ਉਹਦੀ ਜਗ੍ਹਾ ਦੇ ਉੱਤੇ ਕੋਈ ਪਾਰਟੀ ਉੱਭਰੂਗੀ। ਜਿਹੜੀ ਪੱਛਮੀ ਬੰਗਾਲ ਵਾਲੀ ਪਾਰਟੀ ਹੈ ਤ੍ਰਿਣਮੂਲ ਕਾਂਗਰਸ, ਮਮਤਾ ਬੈਨਰਜੀ ਹੋਰਾਂ ਨੇ ਪੱਛਮੀ ਬੰਗਾਲ ਜਿੱਤਣ ਤੋਂ ਬਾਅਦ ਇੱਕਦਮ ਸਰਗਰਮੀਆਂ ਆਪਣੀਆਂ ਮੁਲਕ ਪੱਧਰ ਦੇ ਉੱਤੇ ਵਧਾ ਦਿੱਤੀਆਂ ਸੀਗੀਆਂ। ਉਹਨਾਂ ਨੂੰ ਲੱਗਿਆ ਸੀਗਾ ਕਿ ਉਹ ਬਹੁਤ ਤੇਜ਼ੀ ਦੇ ਨਾਲ
ਮੁਲਕ ਦੀ ਸਿਆਸਤ ਦੇ ਉੱਤੇ ਛਾ ਜਾਣਗੇ, ਪਰ ਗੱਲ ਏਡੀ ਕੋਈ ਬਣੀ ਨਹੀਂ। ਕੀ ਜਿਹੜੀ ਪੰਜਾਬ ਦੇ ਵਿੱਚ ਸਿੰਗਲ ਲਾਰਜੈਸਟ ਪਾਰਟੀ ਬਣਨ ਤੋਂ ਬਾਅਦ ਜਾਂ ਸੱਤਾ ਦੇ ਵਿੱਚ ਜਦੋਂ ਪੰਜਾਬ ਦੇ ਵਿੱਚ ਜੇ ਆ ਜਾਂਦੀ ਹੈ ਆਮ ਆਦਮੀ ਪਾਰਟੀ, ਤਾਂ ਉਹ ਇੱਕ ਨੈਸ਼ਨਲ ਪਾਰਟੀ ਬਣਨ ਵੱਲ ਨੂੰ ਤੇਜ਼ੀ ਦੇ ਨਾਲ ਵਧੂਗੀ। ਇਹਦੇ ਉੱਤੇ ਬਹਿਸ ਜਿਹੜੀ ਆ ਉਹ ਛਿੜਨੀ ਸ਼ੁਰੂ ਲਗਭਗ ਹੋ ਗਈ ਆ ਕਿ ਉਹ ਆਪਣੇ ਪੈਰ ਅੱਗੇ ਵਧਾਊਗੀ। ਗੋਆ ਦੇ ਵਿੱਚ ਵੀ ਉਹ ਚੋਣਾਂ ਲੜ ਰਹੀ ਆ, ਉੱਤਰਾਖੰਡ ਦੇ ਵਿੱਚ ਵੀ ਚੋਣਾਂ ਉਹ ਲੜ ਰਹੀ ਹੈ, ਉੱਤਰ ਪ੍ਰਦੇਸ਼ ਦੇ ਵਿੱਚ ਵੀ ਚੋਣਾਂ ਲੜ ਰਹੀ ਹੈ। ਉੱਤਰ ਪ੍ਰਦੇਸ਼ ਸਾਨਾਂ ਦੇ ਭੇੜ ਆ, ਉੱਥੇ ਸ਼ਾਇਦ ਕੋਈ ਬਹੁਤ ਵੱਡਾ ਰਿਸਪੌਂਸ ਨਾ ਮਿਲੇ ਆਮ ਆਦਮੀ ਪਾਰਟੀ ਨੂੰ। ਥੋੜੀਆਂ ਬਹੁਤੀਆਂ ਸੀਟਾਂ ਉਹ ਉੱਤਰਾਖੰਡ ਦੇ ਵਿੱਚ ਲਿਜਾ ਸਕਦੀ ਹੈ, ਗੋਆ ਦੇ ਵਿੱਚ ਲਿਜਾ ਸਕਦੀ ਹੈ। ਜੇ ਉੱਥੇ ਵੀ MLA ਜੇ ਥੋੜੇ ਬਹੁਤੇ ਉਹਦੇ ਆਉਂਦੇ ਆ, ਤੇ ਉਹ ਨੈਸ਼ਨਲ ਪਾਰਟੀ ਵਾਲੇ ਪਾਸੇ ਨੂੰ ਇਹ ਨਹੀਂ ਹੈ ਕਿ ਉਹ ਬਹੁਤ ਤੇਜ਼ੀ ਦੇ ਨਾਲ ਵੱਧ ਜੂਗੀ, ਪਰ ਇੰਨਾ ਜ਼ਰੂਰ ਹੈ ਕਿ ਉਹ ਇਸ ਪਾਸੇ ਵੱਲ ਨੂੰ ਤੁਰ ਜ਼ਰੂਰ ਪਊਗੀ। ਜੇ ਇੱਥੇ ਪਾਰਟੀ ਦੀ ਸਰਕਾਰ ਆ ਜਾਂਦੀ ਆ ਤੇ 2 ਰਾਜਾਂ ਦੇ ਵਿੱਚ ਉਹਦੀ ਸਰਕਾਰ ਹੋ ਜਾਊਗੀ। ਕਾਂਗਰਸ ਤੋਂ ਬਾਅਦ ਉਹ ਇੱਕ ਪਾਰਟੀ ਹੋਊਗੀ ਤੀਸਰੀ, ਜਿਹੜੀ ਜਿਵੇਂ ਭਾਰਤੀ ਜਨਤਾ ਪਾਰਟੀ ਦੀ ਬਹੁਤ ਸਾਰੇ ਰਾਜਾਂ 'ਚ ਸਰਕਾਰ ਹੈ, ਕਾਂਗਰਸ ਦੀ ਸਰਕਾਰ ਹੈ, ਤੇ ਤੀਸਰੀ ਆਮ ਆਦਮੀ ਪਾਰਟੀ ਹੋ ਜਾਊਗੀ ਜਿਹਦੀ ਇੱਕ ਤੋਂ ਬਾਅਦ ਦੂਜੇ ਕਿਸੇ ਰਾਜ ਦੇ ਵਿੱਚ ਸਰਕਾਰ ਹੈ। ਨਹੀਂ ਤਾਂ ਜਿਹੜੀਆਂ ਖੇਤਰੀ ਪਾਰਟੀਆਂ ਨੇ ਉਹ ਇੱਕੋ ਰਾਜ ਤੱਕ ਸੀਮਤ ਨੇ ਸਰਕਾਰ ਵਾਲੇ ਮਾਮਲੇ ਦੇ ਉੱਤੇ। ਇਹ ਜਿਹੜੇ ਜਮਾ ਘਟਾਓ ਨੇ, ਇਹ ਕਿਤੇ ਨਾ ਕਿਤੇ ਸਿਆਸੀ ਧਿਰਾਂ ਨੂੰ ਇਸ ਗੱਲ ਨੂੰ ਲੈ ਕੇ ਫਿਕਰਮੰਦੀ ਦੇ ਵਿੱਚ ਪਾ ਰਹੇ ਆ ਕਿ ਵੋਟ ਪਰਸੈਂਟ ਜਿਹੜੀ ਆ ਉਹ ਘਟੀ ਆ 17 ਦੇ ਨਾਲੋਂ। ਪਰ ਮੈਂ ਸਮਝਦਾ ਜੀ ਕਿ ਮੈਨੂੰ ਨਹੀਂ ਲੱਗਦਾ ਕਿ ਹੰਗ ਵਾਲੇ ਪਾਸੇ ਨੂੰ ਗੱਲ ਜਾਊਗੀ, ਕਿਉਂਕਿ ਇੱਥੇ ਪ੍ਰਚਾਰ ਬੜੇ ਵੱਡੇ ਪੱਧਰ ਦੇ ਉੱਤੇ ਕਰਵਾਇਆ ਜਾ ਰਿਹਾ ਕਿ ਹੰਗ ਵਾਲੇ ਪਾਸੇ ਨੂੰ ਜਾ ਸਕਦੀ ਹੈ। ਹੰਗ ਆਊਗੀ ਤਾਂ ਜੇ ਕੋਈ ਆਜ਼ਾਦ ਜਿੱਤਦੇ ਆ, ਆਜ਼ਾਦ ਕਿਹੜੇ ਜਿੱਤਣਗੇ ਇਹ ਬੜਾ ਵੱਡਾ ਸਵਾਲ ਹੈ। ਆਜ਼ਾਦ ਹਾਲ ਦੀ ਘੜੀ ਤਾਂ ਕੋਈ ਜਿੱਤਦਾ ਨਜ਼ਰ ਨਹੀਂ ਆ ਰਿਹਾ। ਬਾਕੀ 10 ਤਰੀਕ ਨੂੰ ਵੋਟਾਂ ਦੇ ਨਤੀਜੇ ਜਿਹੜੇ ਉਹ ਪੈਣਗੇ, ਪਰ ਇੰਨਾ ਜ਼ਰੂਰ ਹੈ ਕਿ ਕੈਲਕੂਲੇਸ਼ਨਸ ਦਾ ਸਮਾਂ ਹੈ। ਕੈਲਕੂਲੇਸ਼ਨ ਸਾਰਿਆਂ ਨੇ ਕਰਨੀਆਂ ਨੇ, ਖਾਸ ਤੌਰ ਦੇ ਉੱਤੇ ਸੋਸ਼ਲ ਮੀਡੀਆ ਦੇ ਉੱਤੇ ਬੈਠੇ ਜਿਹੜੇ ਲੋਕ ਨੇ ਉਹ ਸਮਝਦੇ ਨੇ ਕਿ ਕੈਲਕੂਲੇਸ਼ਨ ਹੈ ਹੀ ਉਹਨਾਂ ਦੇ ਕੋਲੇ, ਹਰੇਕ ਬੰਦਾ ਆਪਣੇ ਤਰੀਕੇ ਦੇ ਨਾਲ ਕਰ ਰਿਹਾ। ਪਰ ਸਿਆਸੀ ਧਿਰਾਂ ਦੀ ਜਿਹੜੀ ਕੈਲਕੂਲੇਸ਼ਨ ਹੈ ਉਹ ਬਿਲਕੁਲ ਡਿਫਰੈਂਟ ਹੈ। ਇਹਨਾਂ ਕੈਲਕੂਲੇਸ਼ਨਸ ਦੇ ਵਿੱਚ ਜੇ ਤੁਸੀਂ ਅੱਜ ਬਿਲਕੁਲ ਸ਼ਾਂਤ ਦੇਖਦੇ ਹੋਵੋ ਤਾਂ ਉਹ ਕਾਂਗਰਸ ਹੈ। ਕਾਂਗਰਸ ਦੇ ਵਿੱਚ ਉਤਸ਼ਾਹ ਕਿਸੇ ਕਿਸਮ ਦਾ ਨਜ਼ਰ ਆ ਹੀ ਨਹੀਂ ਰਿਹਾ ਜੀ। ਸ਼ਾਇਦ ਉਹਨਾਂ ਨੂੰ ਵੀ ਆਪਣੀ ਕੈਲਕੂਲੇਸ਼ਨ ਪਤਾ ਲੱਗ ਗਈ ਹੋਣੀ ਹੈ। ਅੱਗੇ ਕਰਦੇ ਆ ਲਖੀਮਪੁਰ ਖੀਰੀ ਇਹ ਪੀੜਤਾਂ ਦੀ ਗੱਲ, ਉਹ ਤੇ ਰਾਜ ਸੁਪਰੀਮ ਕੋਰਟ ਪਹੁੰਚ ਗਏ। ਜਿਹੜੇ ਇਹ ਆਸ਼ੀਸ਼ ਮਿਸ਼ਰਾ ਨੂੰ ਜ਼ਮਾਨਤ ਮਿਲੀ ਸੀਗੀ ਜੀ ਇਲਾਹਾਬਾਦ ਹਾਈ ਕੋਰਟ ਦੇ ਵੱਲੋਂ, ਉਹਨੂੰ ਚੁਣੌਤੀ ਦਿੱਤੀ ਗਈ ਆ ਸੁਪਰੀਮ ਕੋਰਟ ਦੇ ਵਿੱਚ। ਔਰ ਇਹ ਚੁਣੌਤੀ ਵੈਸੇ ਦੇਣੀ ਤਾਂ ਪੁਲਿਸ ਦੇ ਵੱਲੋਂ ਬਣਦੀ ਸੀ, ਸਿੱਟ ਦੇ ਵੱਲੋਂ ਬਣਦੀ ਸੀ, ਉਹ ਨਹੀਂ ਗਏ। ਪੀੜਤ ਪਰਿਵਾਰ ਪਹੁੰਚ ਗਏ ਨੇ ਸੁਪਰੀਮ ਕੋਰਟ ਦੇ ਵਿੱਚ, ਕਿਉਂਕਿ ਜ਼ਮਾਨਤ ਤੋਂ ਇੰਨੇ ਦਿਨ ਬਾਅਦ ਸਿੱਟ ਦਾ ਸੁਪਰੀਮ ਕੋਰਟ ਵਾਲੇ ਪਾਸੇ ਨਾ ਜਾਣਾ ਇਸ ਪਾਸੇ ਵੱਲ ਇਸ਼ਾਰਾ ਕਰਦਾ ਕਿ ਉਹ ਇੰਟਰਸਟਡ ਨਹੀਂ ਗਏ ਜਾਣ ਦੇ ਵਾਸਤੇ। 3 ਅਕਤੂਬਰ ਪਿਛਲੇ ਸਾਲ ਹੋਈ ਹਿੰਸਾ ਦੇ ਵਿੱਚ 4 ਕਿਸਾਨਾਂ ਸਣੇ ਇੱਕ ਪੱਤਰਕਾਰ ਸੀ, ਉਹਨਾਂ ਦੇ ਵਿੱਚ 8 ਜਾਣਿਆਂ ਦੀ ਮੌਤ ਹੋਈ ਸੀਗੀ। ਮ੍ਰਿਤਕ ਕਿਸਾਨਾਂ ਦੇ ਪਰਿਵਾਰਾਂ ਦੇ 3 ਮੈਂਬਰਾਂ ਨੇ ਹਾਈ ਕੋਰਟ ਦੇ ਲਖਨਊ ਬੈਂਚ ਦੇ 10 ਫਰਵਰੀ ਦੇ ਜ਼ਮਾਨਤ ਦੇ ਫੈਸਲੇ ਦੇ ਉੱਤੇ ਰੋਕ ਲਾਉਣ ਦੀ ਅਪੀਲ ਕੀਤੀ ਹੈ। ਜਗਜੀਤ ਸਿੰਘ, ਪਵਨ ਕਸ਼ਪ ਤੇ ਸੁਖਵਿੰਦਰ ਸਿੰਘ ਨੇ ਪ੍ਰਸ਼ਾਂਤ ਭੂਸ਼ਣ ਦੇ ਰਾਹੀਂ ਇਹ ਦਾਇਰ ਕੀਤੀ ਪਟੀਸ਼ਨ ਦੇ ਵਿੱਚ ਕਹੀ ਹੈ ਗੱਲ ਕਿ ਜ਼ਮਾਨਤ ਦੇਣ ਲਈ ਤੈਅ ਸਿਧਾਂਤਾਂ ਦੇ ਸਬੰਧ ਦੇ ਵਿੱਚ ਹਾਈ ਕੋਰਟ ਦੇ ਆਦੇਸ਼ ਦੇ ਉੱਤੇ ਸੂਬੇ ਦੇ ਵੱਲੋਂ ਠੋਸ ਦਲੀਲਾਂ ਦੀ ਘਾਟ ਰਹੀ ਹੈ ਤੇ ਮੁਲਜ਼ਮ ਸੂਬਾ ਸਰਕਾਰ ਤੇ ਢੁਕਵਾਂ ਦਬਾਅ ਰੱਖਦਾ ਹੈ, ਕਿਉਂਕਿ ਉਹਦਾ ਪਿਓ ਸਿਆਸੀ ਪਾਰਟੀ ਦੇ ਵੱਲੋਂ ਕੇਂਦਰੀ ਮੰਤਰੀ ਆ ਜਿਹੜੀ ਕਿ ਸੂਬੇ ਦੇ ਵਿੱਚ ਸੱਤਾ ਦੇ ਵਿੱਚ ਹੈ। ਪਟੀਸ਼ਨ ਦੇ ਵਿੱਚ ਇਹ ਗੱਲ ਆਖੀ ਗਈ ਹੈ ਕਿ ਇਹ ਦੇਸ਼ ਕਾਨੂੰਨ ਦੀ ਨਜ਼ਰ ਦੇ ਵਿੱਚ ਟਿਕਣ ਦੇ ਯੋਗ ਨਹੀਂ, ਕਿਉਂਕਿ CRPC 1973 ਦੀ ਧਾਰਾ 439 ਦੇ ਪਹਿਲੇ ਪ੍ਰਬੰਧ ਦੇ ਉਦੇਸ਼ ਦੇ ਉਲਟ ਮਾਮਲੇ ਦੇ ਵਿੱਚ ਸੂਬੇ ਦੇ ਵਿੱਚ ਜਿਹੜਾ ਜੀ ਉਹ ਪ੍ਰਭਾਵਸ਼ਾਲੀ ਵਿਅਕਤੀ ਹੈ ਔਰ ਉਹ ਕਿਤੇ ਨਾ ਕਿਤੇ ਜਿਹੜਾ ਜੀ ਅਸਰ ਪਾ ਸਕਦਾ ਚੋਣਾਂ ਦੇ ਉੱਤੇ, ਕਿਉਂਕਿ ਉੱਤਰ ਪ੍ਰਦੇਸ਼ ਦੇ ਵਿੱਚ ਚੋਣਾਂ ਹੋ ਰਹੀਆਂ ਨੇ। ਜਿਹੜੇ ਕਿਸਾਨ ਆਗੂ ਨੇ ਜੋਗਿੰਦਰ ਸਿੰਘ ਉਗਰਾਹਾਂ, ਉਹਨਾਂ ਨੇ ਇਹ ਗੱਲ ਕਹੀ ਹੈ ਕਿ ਸੁਪਰੀਮ ਕੋਰਟ ਮੁੜ ਕੇ ਵਿਚਾਰ ਕਰੇ। ਡਾਕਟਰ ਦਰਸ਼ਨਪਾਲ ਹੋਰਾਂ ਨੇ ਇਹ ਗੱਲ ਕਹੀ ਹੈ ਕਿ ਇਹ ਜ਼ਮਾਨਤ ਨਹੀਂ ਮਿਲਣੀ ਚਾਹੀਦੀ। ਦੇਖੋ ਬੇਸ਼ੱਕ ਜਿਹੜੇ ਪ੍ਰਸ਼ਾਂਤ ਭੂਸ਼ਣ ਵਨ ਆਫ ਦੀ ਬੈਸਟ ਜਿਹੜੇ ਲਾਇਰ ਨੇ ਉਹਨਾਂ ਦੇ ਵਿੱਚੋਂ ਨੇ, ਇਹਨਾਂ ਨੇ ਕੋਸ਼ਿਸ਼ ਕੀਤੀ ਹੈ। ਇਹ ਚੰਗਾ ਹੁੰਦਾ ਜੇ ਸੰਯੁਕਤ ਕਿਸਾਨ ਮੋਰਚਾ ਜਿਹੜਾ ਉਹ ਜਾਂਦਾ
ਅਦਾਲਤ ਦੇ ਵਿੱਚ, ਉਹਦੇ ਨਾਲ ਇਹ ਥੋੜਾ ਹੋਰ ਸਟਰੋਂਗ ਕੇਸ ਹੋ ਸਕਦਾ ਸੀ। ਪਰ ਸੰਯੁਕਤ ਕਿਸਾਨ ਮੋਰਚਾ ਜਿਹੜਾ ਹੈ ਉਹ ਜੋਗਿੰਦਰ ਸਿੰਘ ਉਗਰਾਹਾਂ ਵਰਗੇ ਹੈਗੇ ਨੇ, ਡਾਕਟਰ ਦਰਸ਼ਨਪਾਲ ਨੇ, ਰਕੇਸ਼ ਟਕੈਤ ਨੇ, ਕਿਤੇ ਨਾ ਕਿਤੇ ਮੋਰਚਾ ਵੀ ਜਿਹੜਾ ਜੀ ਉਹ ਕਮਜ਼ੋਰ ਪੈ ਗਿਆ। ਅਦਰਵਾਈਜ਼ ਜੇ ਸੁਪਰੀਮ ਕੋਰਟ ਦੇ ਵਿੱਚ ਇਹ ਇੱਕ ਧਿਰ ਬਣ ਕੇ, ਖਾਸ ਤੌਰ ਤੇ ਪਰਿਵਾਰ ਦੇ ਮੈਂਬਰਾਂ ਦੇ ਨਾਲ ਜਿਹੜਾ ਉਹ ਧਿਰ ਬਣ ਕੇ ਜਾਂਦੇ, ਤੇ ਇਹਦਾ ਅਸਰ ਸ਼ਾਇਦ ਹੋਰ ਹੁੰਦਾ। ਬਿਲਕੁਲ ਜੀ, ਮੋਰਚਾ ਬੁੱਢਾ ਹੋ ਗਿਆ ਹੁਣ। ਅੱਗੇ ਗੱਲ ਕਰਦੇ ਆ, ਵੋਟਾਂ ਤੋਂ ਬਾਅਦ ਉਮੀਦਵਾਰ ਆ ਜਿਹੜੇ ਉਹ ਆਰਾਮ ਕਰਨ ਦੇ ਲਈ ਲੋਕਾਂ ਤੋਂ ਲਾਂਭੇ ਹੋ ਗਏ। ਦੇਖੋ ਇਹ ਹੁੰਦਾ ਕਿ ਥਕਾਵਟ ਲਾਉਣ ਜਿਹੜੇ ਉਹ ਸਾਰੇ ਹੀ ਤੁਰ ਪੈਂਦੇ ਆ, ਔਰ ਫਿਰ ਇਹ ਕਿਹਾ ਜਾਂਦਾ ਜੀ ਕਿ ਥਕਾਵਟ ਲਾ ਰਹੇ ਆ ਸਿਆਸੀ ਆਗੂ, ਜਿੰਨੇ ਮਰਜੀ ਦੇਖੋ ਜੀ ਆਪਣੇ ਘੋੜੇ ਲੱਗਿਆ ਹੋਇਆ ਕਿ ਬਾਗਾਂ ਦੇ ਵਿੱਚ ਫਿਰ ਕੋਈ ਕਿਤੇ ਬੈਠਾ। ਸੋ ਐਕਚੁਅਲੀ 5 ਸਾਲਾਂ 15 ਤੋਂ 20 ਦਿਨ ਹੋਏ ਆ ਜਿਹਦੇ ਵਿੱਚ ਇਹ ਆਗੂ ਥੱਕ ਜਾਂਦੇ ਆ ਬਹੁਤ ਬੁਰੇ ਤਰੀਕੇ ਦੇ ਨਾਲ, ਕਿਉਂਕਿ ਫਿਰ ਵੋਟਰਾਂ ਨੇ ਥੱਕਣਾ ਹੁੰਦਾ 5 ਸਾਲ ਗੇੜੇ ਮਾਰ ਮਾਰ ਕੇ ਇਹਨਾਂ ਦੇ ਵੱਲ। ਸੋ ਉਹ ਇਸ ਤਰ੍ਹਾਂ ਦੀਆਂ ਫੋਟੋਆਂ ਜਿਹੜੀਆਂ ਲੁਹਾ ਰਿਹਾ ਜਿਵੇਂ ਕੋਈ ਬਹੁਤ ਵੱਡੀ ਜਿਹੜੀ ਹੈ ਜੀ ਇੱਕ ਜੰਗ ਦੇ ਵਿੱਚੋਂ ਵਾਪਸ ਪਰਤ ਆਏ ਹੋਣ ਤੇ ਉਹਨਾਂ ਨੂੰ ਥਕਾਵਟ ਜਿਹੜੀ ਇੰਨੀ ਕੁ ਹੋ ਗਈ ਹੋਵੇ। ਥਾਂ ਥਾਂ ਦੇ ਉੱਤੇ ਚਾਹੇ ਉਹ ਅਸ਼ਵਨੀ ਸ਼ਰਮਾ ਨੇ ਭਾਰਤੀ ਜਨਤਾ ਪਾਰਟੀ ਦੇ, ਚਾਹੇ ਉਹ ਲਾਲਜੀਤ ਭੁੱਲਰ ਨੇ ਆਮ ਆਦਮੀ ਪਾਰਟੀ ਦੇ ਪੱਟੀ ਤੋਂ ਵਿਧਾਇਕ ਉਹ ਹੋਏ, ਚਾਹੇ ਜਿਹੜੇ ਸੰਯੁਕਤ ਸਮਾਜ ਮੋਰਚੇ ਦੇ ਨੇ, ਭਾਰਤੀ ਜਨਤਾ ਪਾਰਟੀ ਦੇ ਆਗੂ ਨੇ ਉਹ, ਔਰ ਕਾਂਗਰਸ ਦੇ ਆਗੂ, ਥਾਂ ਥਾਂ ਦੇ ਉੱਤੇ ਉਹਨਾਂ ਦੀਆਂ ਫੋਟੋਆਂ ਦਿਖਾਈਆਂ ਜਾ ਰਹੀਆਂ ਨੇ ਕਿ ਬਹੁਤ ਰਿਲੈਕਸ ਜਿਹੜੇ ਉਹ ਕਰ ਰਹੇ ਆ। ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਆਗੂਆਂ ਦੇ ਨਾਲ ਮੁਲਾਕਾਤ ਕੀਤੀ ਆ ਲੰਬੀ ਦੇ ਵਿੱਚ, ਔਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਉਹ ਆਰਾਮ ਨਹੀਂ ਕਰ ਰਹੇ, ਬਲਕਿ ਰਿਸ਼ਤੇਦਾਰੀ ਦੇ ਵਿੱਚ ਇੱਕ ਵਿਆਹ ਦੇ ਉੱਤੇ ਉਹਨਾਂ ਨੇ ਸ਼ਮੂਲੀਅਤ ਕੀਤੀ। ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਪਾਰਟੀ ਵਰਕਰਾਂ ਦੇ ਨਾਲ ਮੁਲਾਕਾਤ ਦੇ ਵਿੱਚ ਪੂਰਾ ਦਿਨ ਜਿਹੜਾ ਉਹ ਬਿਤਾਇਆ, ਔਰ ਇਹ ਕਿਹਾ ਜਾ ਰਿਹਾ ਹੈ ਕਿ ਜਿਹੜੇ ਭਗਵੰਤ ਮਾਨ ਹੋਰੀ ਕਹਿੰਦੇ ਨੇ ਕਿ ਉਹਨਾਂ ਨੂੰ 3 ਤੋਂ 4 ਘੰਟੇ ਹੀ ਸੌਣ ਦੇ ਵਾਸਤੇ ਮਿਲਦੇ ਸੀ, ਕਿਉਂਕਿ ਲਗਭਗ ਪੰਜਾਬ ਦੇ ਵਿੱਚ ਉਹਨਾਂ ਨੇ ਬਹੁਤਾ ਗੇੜਾ ਜਿਹੜਾ ਉਹ ਕੱਢਿਆ। ਹੁਣ ਜਿਹੜਾ ਜੀ ਉਹ ਸਵਾਲ ਇਹੀ ਆ ਕਿ ਜਿਹੜੇ ਐਕਟਿਵ ਨੇ ਉਹ ਕਦੋਂ ਹੁੰਦੇ ਨੇ, ਕਿਉਂਕਿ ਐਕਟਿਵ ਤਾਂ ਇੱਕ ਵਾਰੀ ਹੋਣਗੇ ਨੇਤਾ, ਪਰ ਕਿਉਂਕਿ ਜਿਹੜਾ ਇਹ ਗੈਪ ਪੈ ਜਾਂਦਾ ਨਾ ਉਹ ਵਾਹਵਾ ਲੰਬਾ ਹੋ ਜਾਂਦਾ ਚੋਣਾਂ ਦਾ, ਉਹਦੇ ਚ ਕੀਤਾ ਕੁਛ ਨਹੀਂ ਜਾ ਸਕਦਾ। ਜਾਂ ਤਾਂ ਲਾਸਟ ਗੇੜ ਦੇ ਵਿੱਚ ਚੋਣਾਂ ਹੋਣ ਤੇ 2 ਦਿਨ ਬਾਅਦ ਨਤੀਜੇ ਆ ਜਾਂਦੇ ਆ। ਇਸ ਤਰ੍ਹਾਂ ਨਹੀਂ ਹੋਇਆ। ਜਿਹੜੀਆਂ 7 ਮਾਰਚ ਨੂੰ ਲਾਸਟ ਗੇੜ ਆ ਉੱਤਰ ਪ੍ਰਦੇਸ਼ ਦੇ ਵਿੱਚ ਵੋਟਾਂ ਦਾ, 7 ਮਾਰਚ ਨੂੰ ਜਦੋਂ ਸ਼ਾਮ ਦੇ 6 ਵਜੇ ਵੋਟਾਂ ਪੈ ਜਾਣਗੀਆਂ ਤੇ ਉਦੋਂ ਫਿਰ ਐਗਜ਼ਿਟ ਪੋਲ ਵਾਲੇ ਆਪਣਾ ਜਿਹੜਾ ਜੀ ਉਹ ਕੱਢਣਗੇ ਗੁੱਬ ਗਲਾਟ, ਤੇ 7 ਤਰੀਕ ਤੇ 8 ਤਰੀਕ ਜਿਹੜੀ ਆ ਉਹ ਇਹਨਾਂ ਕੈਲਕੂਲੇਸ਼ਨ ਦੇ ਵਿੱਚ ਦੁਬਾਰਾ ਲੰਘੂਗੀ। ਚੋਣ ਕਮਿਸ਼ਨ ਦੀਆਂ ਹਦਾਇਤਾਂ ਦੇ ਮੁਤਾਬਕ ਕੋਈ ਐਗਜ਼ਿਟ ਪੋਲ ਨਹੀਂ ਦਿਖਾਇਆ ਜਾ ਸਕਦਾ ਜਦੋਂ ਤੱਕ ਇਹ ਚੋਣਾਂ ਦਾ ਆਖਰੀ ਪੜਾਅ ਨਹੀਂ ਨਿਬੜ ਜਾਂਦਾ। ਉੱਤਰ ਪ੍ਰਦੇਸ਼ ਦੇ ਵਿੱਚ ਹੋ ਰਹੀਆਂ ਜਿਹੜੀਆਂ ਚੋਣਾਂ ਦੇ ਇਹ ਪੜਾਅ ਨੇ ਬੜੇ ਸੈਂਸਿਟਿਵ ਨੇ, ਖਾਸ ਤੌਰ ਦੇ ਉੱਤੇ ਜਿਹੜੀ ਆਪਾਂ ਗੱਲ ਕੀਤੀ ਆ ਕਰਨਾਟਕਾ ਵਾਲੀ, ਉਹਦੇ ਪੁਆਇੰਟ ਆਫ ਵਿਊ ਦੇ ਨਾਲ ਦੇਖੀਏ ਤੇ ਇਹ ਜ਼ਿਆਦਾ ਹੋਰ ਗੰਭੀਰ ਹੋ ਜਾਂਦਾ। 7 ਤਰੀਕ ਨੂੰ ਜਦੋਂ ਵੋਟਾਂ ਪੈਣਗੀਆਂ 7 ਦੇ ਸ਼ਾਮ ਤੇ 8 ਨੂੰ ਕੈਲਕੂਲੇਸ਼ਨ ਜਿਹੜੀਆਂ ਨੇ ਉਹ ਐਗਜ਼ਿਟ ਪੋਲ ਦੇ ਉੱਤੇ ਲੱਗੀਆਂ ਰਹਿਣਗੀਆਂ, ਤੇ ਉਸ ਤੋਂ ਬਾਅਦ 10 ਤਰੀਕ ਨੂੰ ਵੋਟਾਂ ਦੀ ਗਿਣਤੀ ਹੋਊਗੀ। ਉਦੋਂ ਤੱਕ ਇਹ ਨੇਤਾ ਜਾਂ ਉਹਨਾਂ ਦੇ ਜਿਹੜੇ ਵਾਲੰਟੀਅਰ ਨੇ ਉਹ ਬੈਠੇ ਨੇ ਜੀ ਈਵੀਐਮ ਦੀ ਰਾਖੀ ਦੇ ਵਾਸਤੇ ਟੈਂਟ ਤਾਇਨਾਤ ਕਰਕੇ। ਈਵੀਐਮ ਦੇ ਵਿੱਚ ਕੀ ਕੁਝ ਹੋ ਸਕਦਾ, ਕੁਝ ਵੀ ਹੋ ਸਕਦਾ ਜੀ, ਕਿਉਂਕਿ ਰਾਤ ਮੈਂ ਇੱਕ ਵੀਡੀਓ ਵੀ ਜਿਹੜੀ ਕੀਤੀ ਸੀ ਤੇ ਮਹਿੰਦਰਾ ਕਾਲਜ ਹੈ ਪਟਿਆਲੇ ਦੇ ਵਿੱਚ, ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਮਹਿਲ ਦੇ ਬਿਲਕੁਲ ਨੇੜੇ ਆ, ਬਹੁਤੀ ਦੂਰ ਨਹੀਂ ਗਾ। ਉੱਥੇ ਜਿੱਥੇ ਈਵੀਐਮ ਮਸ਼ੀਨਾਂ ਪਈਆਂ ਨੇ, ਤੁਸੀਂ ਹੈਰਾਨ ਹੋਵੋਗੇ, 2 ਸਿਪਾਹੀ ਉਹਨਾਂ ਦੀ ਬਾਹਰ ਜਿਹੜੀ ਉਹ ਰਾਖੀ ਕਰ ਰਹੇ ਸੀ। ਉੱਥੇ ਸੀਸੀਟੀਵੀ ਇੰਸਟਾਲ ਨਹੀਂ ਕੀਤੇ ਗਏ, ਕਹਿੰਦੇ ਇੰਸਟਾਲ ਕੀਤੇ ਜਾ ਰਹੇ ਆ। ਜਿੱਥੇ ਮਸ਼ੀਨਾਂ ਰੱਖਣੀਆਂ ਸੀ ਉੱਥੇ ਸੀਸੀਟੀਵੀ ਇੰਸਟਾਲ ਕਰਕੇ ਕਿਉਂ ਨਹੀਂ ਰੱਖੀਆਂ ਗਈਆਂ,
ਇਹ ਆਪਣੇ ਆਪ ਦੇ ਵਿੱਚ ਸਵਾਲ ਹੈ। ਇਹ ਸਦਾ ਇੱਕ ਕਿਸਮ ਦੇ ਨਾਲ ਗੜਬੜ ਲਈ ਜਿਹੜੇ ਉਮੀਦਵਾਰ ਨੇ ਉਹ ਇੰਨੇ ਕੁ ਰਿਲੈਕਸ ਹੋ ਗਏ ਵੋਟਾਂ ਤੋਂ ਬਾਅਦ ਕਿ ਉਹਨਾਂ ਨੂੰ ਚੇਤਾ ਭੁੱਲ ਗਿਆ ਕਿ ਈਵੀਐਮ ਮਸ਼ੀਨਾਂ ਦੇ ਵਾਸਤੇ ਉਹਨਾਂ ਨੇ ਜਾਣਾ ਦੇਖਣ ਦੇ ਵਾਸਤੇ ਕਿ ਭਾਈ ਉੱਥੇ ਉਹ ਸੁਰੱਖਿਅਤ ਹੈਗੀਆਂ ਨੇ ਕਿ ਨਹੀਂ। ਹਾਲਾਂਕਿ ਬਾਕੀ ਥਾਵਾਂ ਦੇ ਉੱਤੇ ਕਾਫੀ ਹੱਦ ਤੱਕ ਸੁਰੱਖਿਅਤ ਪਈਆਂ ਨੇ, ਕੋਈ ਸਮੱਸਿਆ ਨਹੀਂ ਹੈਗੀ, ਪਰ ਜਿਵੇਂ ਰਾਤ ਉਹ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਉੱਥੇ ਕੁਝ ਵੀ ਨਹੀਂ ਹੈਗਾ ਜੀ ਸਿਕਿਉਰਿਟੀ ਦੇ ਨਾਂ ਨੂੰ। ਜੇ ਚੋਣ ਕਮਿਸ਼ਨ ਦੀ ਗੱਲ ਕਰੀਏ ਤੇ 3 ਲੇਅਰ ਦੀ ਜਿਹੜੀ ਸਿਕਿਉਰਿਟੀ ਆ ਉਹ ਚਾਹੀਦੀ ਆ, ਇੱਕ ਕੰਧ ਦੇ ਬਾਹਰ ਵਾਲੇ ਪਾਸੇ, ਕੰਧ ਦੇ ਅੰਦਰ ਵਾਲੇ ਪਾਸੇ ਤੇ ਇੱਕ ਜਿੱਥੇ ਇਹ ਮਸ਼ੀਨਾਂ ਪਈਆਂ ਨੇ ਉੱਥੇ। ਔਰ ਜਿਹੜਾ ਸੀਸੀਟੀਵੀ ਕੈਮਰਾ ਜਿੱਥੇ ਲੱਗੇ ਨੇ ਉਹਦਾ ਐਕਸੈਸ ਜਿਹੜਾ ਉਹ ਹਰੇਕ ਕੈਂਡੀਡੇਟ ਦੇ ਕੋਲੇ ਹੋਣਾ ਚਾਹੀਦਾ, ਜਦੋਂ ਕਿ ਪਟਿਆਲੇ ਦੇ ਵਿੱਚ ਇਸ ਤਰ੍ਹਾਂ ਦਾ ਕੁਝ ਵੀ ਜਿਹੜਾ ਉਹ ਨਹੀਂ ਗਾ। ਪਤਾ ਨਹੀਂ ਇਹ ਜਿਹੜਾ ਵੇਸਲਾਪਨ ਹੈ ਉਹ ਕਿੱਥੋਂ ਤੱਕ ਜਾਊਗਾ ਔਰ ਜਿਹੜੇ ਇਹ ਮਸ਼ੀਨਾਂ ਨੇ ਉਹਦੇ ਵਿੱਚ ਕੋਈ ਗੜਬੜੀ ਨਹੀਂ ਹੋ ਜੂਗੀ। ਬਿਲਕੁਲ, ਪਹਿਲਾਂ ਬਹੁਤ ਕੁਝ ਹੁੰਦਾ ਵੀ ਰਿਹਾ, ਹੋ ਵੀ ਸਕਦਾ ਹੈ। ਤੇ ਅੱਗੇ ਲੋਕਾਂ ਦੇ ਜਿਹੜੇ ਅਹਿਮ ਮੁੱਦੇ ਸੀ ਉਸ ਨੂੰ ਪਾਸੇ ਕਰਨ ਦੇ ਵਿੱਚ ਮੀਡੀਆ ਦਾ ਕੀ ਰੋਲ ਰਿਹਾ? ਦੇਖੋ ਮੁੱਦੇ ਕਿਹੜੇ ਨੇ ਇਹ ਵੱਡਾ ਸਵਾਲ ਹੈਗਾ ਜੀ। ਇੱਕ ਤਾਂ ਆਪਾਂ ਜ਼ਿਕਰ ਕਰਦੇ ਰਹੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ, ਉਹਨਾਂ ਬੇਅਦਬੀ ਦੀਆਂ ਘਟਨਾਵਾਂ ਤੋਂ ਬਾਅਦ ਰੋਸ ਕਰ ਰਹੀ ਸੰਗਤ ਜਿਹੜੀ ਸੀ ਉਹਦੇ ਉੱਤੇ ਪੁਲਿਸ ਦਾ ਤਸ਼ੱਦਦ, ਪੁਲਿਸ ਗੋਲੀ ਦੇ ਨਾਲ 2 ਮੌਤਾਂ ਹੋਣੀਆਂ, ਇਹ ਬੜਾ ਵੱਡਾ ਮੁੱਦਾ 2017 ਦਾ ਸੀ। ਦੂਜਾ ਮੁੱਦਾ ਸੀ ਚਿੱਟੇ ਔਰ ਨਸ਼ਿਆਂ ਦਾ ਮੁੱਦਾ। ਇਹਨਾਂ ਦੇ ਉੱਤੇ ਬਹਿਸ ਹੁੰਦੀ ਤੇ ਉਹਦੇ ਵਿੱਚੋਂ ਕੁਝ ਨਾ ਕੁਝ ਨਿਕਲਦਾ। ਬਹਿਸ ਤਾਂ ਆਪਾਂ ਵਿਧਾਨ ਸਭਾ ਦੇ ਵਿੱਚ ਵੀ ਦੇਖੀ ਸੀ, ਝੋਲੀਆਂ ਅੱਡ ਦੇ ਤਾਂ ਆਪਾਂ ਵਿਧਾਨ ਸਭਾ ਦੇ ਵਿੱਚ ਵੀ ਦੇਖੇ ਸੀਗੇ ਕਿ ਝੋਲੀਆਂ ਅੱਡ ਅੱਡ ਕੇ ਇਨਸਾਫ ਮੰਗਿਆ ਜਾ ਰਿਹਾ ਸੀਗਾ, ਉਹ ਸਭ ਗਾਇਬ ਕਰ ਦਿੱਤਾ ਗਿਆ। ਮੁੱਦਾ ਤਾਂ ਇਹ ਵੀ ਸੀਗਾ ਕਿ ਇੱਕ ਜਿਹਨੂੰ ਸਜ਼ਾ ਯਾਫਤਾ ਹੈ ਬਹੁਤ ਗੰਭੀਰ ਕੇਸਾਂ ਦੇ ਵਿੱਚ, ਜਿਹਦੇ ਵਿੱਚ ਕਤਲ ਦੇ ਕੇਸ ਨੇ, ਜਿਹਦੇ ਵਿੱਚ ਰੇਪ ਦੇ ਕੇਸ ਨੇ, ਤਾਉਮਰ ਕੈਦ ਜਿਹੜੀ ਉਹ ਹੋਈ ਆ, ਕੈਦ ਵੀ ਹੋਈ ਆ ਕਿ 10-10 ਸਾਲ ਦੀ ਹੋਈ ਵੀ, ਇੱਕ ਖਤਮ ਹੋਊਗੀ ਤੇ ਦੂਜੀ ਸ਼ੁਰੂ ਹੋਣੀ ਆ, ਉਹਦਾ ਫਰਲੋ ਦੇ ਉੱਤੇ ਆਉਣਾ ਇੱਥੋਂ ਦੇ ਮੀਡੀਆ ਦੇ ਵਿੱਚ ਚਰਚਾ ਦਾ ਵਿਸ਼ਾ ਨਹੀਂ ਬਣਿਆ। ਕਿਸੇ ਪੈਨਲ ਦੇ ਉੱਤੇ ਇਹਦੇ ਸੰਬੰਧੀ ਕੋਈ ਡਿਸਕਸ਼ਨ ਨਹੀਂ ਹੋਈ ਕਿ ਉਹਨੂੰ ਇਹ ਫਰਲੋ ਐਨ ਉਸ ਮੌਕੇ ਦੇ ਉੱਤੇ ਕਿਵੇਂ ਦਿੱਤੀ ਗਈ ਆ ਜਦੋਂ ਕਿ ਵੋਟਾਂ ਪੈਣੀਆਂ ਨੇ। ਇਹਨੂੰ ਕਿਸੇ ਨੇ ਬਹਿਸ ਦਾ ਵਿਸ਼ਾ ਨਹੀਂ ਬਣਾਇਆ। ਉਹ ਬਹਿਸ ਦਾ ਵਿਸ਼ਾ ਜਿਹੜਾ ਇਹ ਬਣਦਾ ਰਿਹਾ ਕਿ ਕੁਮਾਰ ਵਿਸ਼ਵਾਸ ਨੇ ਜਿਹੜਾ ਅਰਵਿੰਦ ਕੇਜਰੀਵਾਲ ਦੇ ਵਾਸਤੇ ਬਿਆਨ ਦੇ ਦਿੱਤਾ ਕਿ ਉਹਨੇ 10 ਸਾਲ ਪਹਿਲਾਂ ਇਹ ਗੱਲ ਕਹੀ ਸੀਗੀ ਕਿ ਖਾਲਿਸਤਾਨ ਦੇ ਵਾਸਤੇ ਜਿਹੜਾ ਉਹਨੇ ਬਿਆਨ ਦਿੱਤਾ ਸੀ, ਉਹਦੇ ਉੱਤੇ ਤਾਂ ਵੱਡੇ ਪੱਧਰ ਦੇ ਉੱਤੇ ਬਹਿਸਾਂ ਹੁੰਦੀਆਂ ਰਹੀਆਂ, ਪੈਨਲ ਜਿਹੜੇ ਬਣੇ ਉਹਨਾਂ ਦੇ ਵਿੱਚ ਡਿਸਕਸ਼ਨ ਹੁੰਦੀ ਰਹੀ। ਇਹ ਕਿਸੇ ਨੇ ਨਾ ਜਿਹੜਾ ਜੀ ਕੀਤਾ ਕਿ ਮੌਜੂਦਾ ਸਮੇਂ ਦੇ ਵਿੱਚ ਇੱਕ ਸਜ਼ਾ ਯਾਫਤਾ ਬੰਦੇ ਨੂੰ ਫਰਲੋ ਦੇ ਉੱਤੇ ਕਿਵੇਂ ਲਿਆਂਦਾ ਗਿਆ, ਇਹਦੀ ਕੋਈ ਡਿਸਕਸ਼ਨ ਜਿਹੜੀ ਉਹ ਨਹੀਂ ਹੋਈ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮੁੱਦਾ ਲਗਭਗ ਮੀਡੀਆ ਦੇ ਵਿੱਚੋਂ ਗਾਇਬ ਕਰ ਦਿੱਤਾ ਗਿਆ, ਕਿਤੇ ਵੀ ਇਹਦੇ ਉੱਤੇ ਕੋਈ ਬਹਿਸ ਨਹੀਂ ਹੋਈ, ਕਿਸੇ ਡਿਸਕਸ਼ਨ ਪੈਨਲ ਦੇ ਵਿੱਚ ਇਹਦੇ ਉੱਤੇ ਨਹੀਂ ਕੀਤਾ ਗਿਆ ਕਿ ਆਖਿਰ ਕੌਣ ਸਨ ਬੇਅਦਬੀਆਂ ਕਰਨ ਵਾਲੇ, ਔਰ ਕਾਂਗਰਸ ਦੀ ਸਰਕਾਰ ਨੇ 5 ਸਾਲਾਂ ਤੱਕ ਕਿਵੇਂ ਜਿਹੜਾ ਸੀ ਉਹ ਇਹਨੂੰ ਉਲਝਾਈ ਰੱਖਿਆ ਔਰ ਇਸ ਮਾਮਲੇ ਤੇ ਕੁਝ ਵੀ ਨਾ ਕੀਤਾ। ਚਰਨਜੀਤ ਸਿੰਘ ਚੰਨੀ ਹੋਰਾਂ ਦਾ ਭਈਆਂ ਵਾਲਾ ਬਿਆਨ ਜਿਹੜਾ ਸੀ ਉਹ ਵੱਡੇ ਪੱਧਰ ਦੇ ਉੱਤੇ ਚੱਲਦਾ ਰਿਹਾ। ਕਾਂਗਰਸ, ਭਾਰਤੀ ਜਨਤਾ ਪਾਰਟੀ ਤੇ ਬਾਕੀ ਜਿਹੜੀਆਂ ਧਿਰਾਂ ਸੀਗੀਆਂ ਉਹ ਇੱਕ ਕਿਸਮ ਦੇ ਨਾਲ ਜਿਹੜਾ ਬਿਆਨ ਸੀਗਾ ਕੁਮਾਰ ਵਿਸ਼ਵਾਸ ਵਾਲਾ, ਉਹਨੂੰ ਲੈ ਕੇ ਇਕਜੁੱਟ ਦਿਸੀਆਂ ਕਿ ਇਕੱਠੇ ਹੋ ਕੇ ਅਟੈਕ ਕਰਦੀਆਂ ਨਜ਼ਰ ਆਈਆਂ। ਪਰ ਜਿਹੜੇ ਇਹ ਅਹਿਮ ਇਸ਼ੂਜ਼ ਸੀਗੇ ਉਹਨਾਂ ਦੇ ਉੱਤੇ ਚੁੱਪ ਕੀਤੀਆਂ ਰਹੀਆਂ। ਜਥੇਦਾਰ ਜਿਹੜੇ ਛੋਟੀ ਛੋਟੀ ਗੱਲ ਦੇ ਉੱਤੇ ਬਿਆਨ ਦਿੰਦੇ ਨੇ ਉਹ ਇਸ ਮਾਮਲੇ ਦੇ ਉੱਤੇ ਚੁੱਪ ਕਰਕੇ ਬੈਠੇ ਰਹੇ ਕਿ ਡੇਰੇ ਨੇ ਵੋਟਾਂ ਪਾਉਣ ਦੇ ਵਾਸਤੇ ਜਿਹੜੀਆਂ ਹਦਾਇਤਾਂ ਜਾਰੀ ਕੀਤੀਆਂ ਉਹ ਅਕਾਲੀ ਦਲ ਬਾਦਲ ਦੇ ਵਾਸਤੇ ਜਾਰੀ ਕਰ ਦਿੱਤੀਆਂ, ਭਾਰਤੀ ਜਨਤਾ ਪਾਰਟੀ ਦੇ ਵਾਸਤੇ ਜਾਰੀ ਕੀਤੀਆਂ। ਹਾਲਾਂਕਿ ਡੇਰੇ ਦੇ ਅੰਦਰੋਂ ਜਿਹੜਾ ਇਹਨਾਂ ਦਾ ਪੋਲੀਟੀਕਲ ਵਿੰਗ ਹੈ, ਇਸ ਵਾਰੀ ਨਾ ਉਹਦੀ ਕੋਈ ਆਡੀਓ ਆਈ, ਨਾ ਉਹਨਾਂ ਦੀ ਕੋਈ ਵੀਡੀਓ ਆਈ।
ਮਹਿਜ਼ ਅੰਦਰ ਖਾਤੇ ਚੁੱਪ ਕੀਤੇ ਸੁਨੇਹੇ ਲਾਏ ਗਏ। ਉਹਦਾ ਇੱਕ ਕਾਰਨ ਇਹ ਸੀਗਾ ਕਿ ਡੇਰਾ ਫਟ ਗਿਆ, ਡੇਰੇ ਦੇ ਅੰਦਰ ਦੋ ਧੜੇ ਜਿਹੜੇ ਹੋ ਗਏ। ਇਸ ਮਸਲੇ ਦੇ ਉੱਤੇ ਕੋਈ ਜਿਹੜੇ ਉਹ ਪੰਥਕ ਅਖਵਾਉਂਦੀਆਂ ਧਿਰਾਂ ਜਿਹੜੀਆਂ ਨੇ ਉਹ ਵੀ ਚੁੱਪਚਾਪ ਬੈਠੀਆਂ ਰਹੀਆਂ। ਉਹਨਾਂ ਨੇ ਕੋਈ ਇਹ ਇਸ਼ੂ ਨਹੀਂ ਉਠਾਇਆ ਕਿ ਬੇਅਦਬੀ ਦੀਆਂ ਘਟਨਾਵਾਂ ਤੇ ਡੇਰੇ ਦੇ ਵੱਲੋਂ ਵੋਟਾਂ ਦੇ ਵਾਸਤੇ ਜਾਰੀ ਕੀਤੇ ਜਾਂਦੇ ਫਤਵੇ ਜਿਹੜੇ ਸੀਗੇ ਉਹਨਾਂ ਦੀ ਕੋਈ ਡਿਸਕਸ਼ਨ ਹੋਵੇ। ਚਰਨਜੀਤ ਸਿੰਘ ਚੰਨੀ ਹੋਰੀ ਕਹਿੰਦੇ ਕਿ ਡੇਰੇ ਨੂੰ ਇੱਕ ਪਾਰਟੀ ਦੇ ਵਾਸਤੇ ਇਹੋ ਫਤਵਾ ਨਹੀਂ ਸੀ ਜਾਰੀ ਕਰਨਾ ਚਾਹੀਦਾ, ਇਹ ਬੜਾ ਗੰਭੀਰ ਮੁੱਦਾ। ਪਰ ਚਰਨਜੀਤ ਸਿੰਘ ਚੰਨੀ ਹੋਰਾਂ ਨੇ ਪੰਜਾਬ ਦਾ ਕੋਈ ਡੇਰਾ ਛੱਡਿਆ ਹੀ ਨਹੀਂ ਜਿੱਥੇ ਉਹ ਨਹੀਂ ਗਏ। ਇਹ ਮੁੱਦਾ ਹੀ ਨਹੀਂ ਬਣ ਸਕਿਆ, ਕਿਉਂਕਿ ਪੰਜਾਬ ਦੇ ਮੁੱਦੇ ਤਾਂ ਉਭਰਨਗੇ ਜੇ ਲੋਕਾਂ ਦੇ ਮੁੱਦਿਆਂ ਦੀ ਗੱਲ ਹੋਊਗੀ। ਮੁੱਦੇ ਤਾਂ ਡੇਰਿਆਂ ਦੇ ਬਾਰੇ ਜਾਂਦੇ ਨੇ, ਕਿਉਂਕਿ ਡੇਰੇ ਦੀਆਂ ਵੋਟਾਂ ਨੇ ਇੱਕ ਜਗ੍ਹਾ ਦੇ ਉੱਤੇ ਵੋਟ ਬੈਂਕ ਹੈ। ਸਿਆਸੀ ਧਿਰਾਂ ਜਿਹੜੀਆਂ ਉਹ ਡੇਰਿਆਂ ਵੱਲ ਨੂੰ ਹੋ ਤੁਰਦੀਆਂ ਨੇ ਵੀ ਚਲੋ ਉੱਥੇ ਚੱਲਦੇ ਆ, ਤੇ ਉੱਥੇ ਜਾ ਕੇ ਜਿਹੜਾ ਉਹ ਅਖਵਾ ਲੈਂਦੇ ਆ ਕਿ ਇਸ ਵਾਰੀ ਕਿਹਨੂੰ ਵੋਟਾਂ ਜਿਹੜੀਆਂ ਉਹ ਪਾਈਆਂ ਜਾਣ। ਜਿਹੜੇ ਪੰਜਾਬ ਦੇ ਅਹਿਮ ਮੁੱਦੇ ਸੀ ਉਹ ਰੋਲ ਕੇ ਰੱਖ ਦਿੱਤੇ, ਔਰ ਇਹ ਰੋਲ ਕੇ ਰੱਖ ਦੇਣ ਦੇ ਵਿੱਚ ਇੱਕ ਵੱਡਾ ਰੋਲ ਜਿਹੜਾ ਉਹ ਇੱਥੇ ਮੀਡੀਆ ਦਾ ਰਿਹਾ, ਸੋਸ਼ਲ ਮੀਡੀਆ ਦਾ ਵੀ ਰਿਹਾ ਤੇ ਇਲੈਕਟ੍ਰੋਨਿਕ ਮੀਡੀਆ ਦਾ ਵੀ ਖਾਸ ਤੌਰ ਦੇ ਉੱਤੇ ਰਿਹਾ। ਅਖਬਾਰਾਂ ਦੇ ਵਿੱਚ ਆਰਟੀਕਲ ਵਗੈਰਾ ਜਾਂ ਐਡੀਟੋਰੀਅਲ ਵਗੈਰਾ ਜ਼ਰੂਰ ਲਿਖੇ ਜਾਂਦੇ ਰਹੇ, ਪਰ ਉਹਨਾਂ ਤੱਕ ਆਮ ਬੰਦਾ ਪਹੁੰਚਦਾ ਹੀ ਨਹੀਂਗਾ ਜੀ। ਨਾ ਐਡੀ ਵੱਡੀ ਕੋਈ ਲਿਖਤ ਪੜ੍ਹਨ ਦਾ ਕਿਸੇ ਦੇ ਕੋਲੇ ਸਮਾਂ, ਉਹ ਤਾਂ ਸਿਰਫ ਮਹਿਜ਼ ਜਿਹੜਾ ਦੀ 2 ਲਾਈਨਾਂ ਦੀ ਗੱਲ ਭਾਲਦਾ ਕਿ 2 ਲਾਈਨਾਂ ਦੇ ਵਿੱਚ ਕਿਹਦੇ ਉੱਤੇ ਕਿੰਤੂ ਪਰੰਤੂ ਕਰਨਾ, ਕਿਹਨੂੰ ਗਦਾਰ ਕਹਿਣਾ ਤੇ ਕਿਹਨੂੰ ਪੰਥਕ ਕਹਿਣਾ। ਬਸ ਇਸ ਜਗ੍ਹਾ ਦੇ ਉੱਤੇ ਹੀ ਸਾਰਾ ਕੁਝ ਜਿਹੜਾ ਦੀ ਉਹ ਰਿਹਾ। ਜਿਹੜੇ ਅਹਿਮ ਇਸ਼ੂਜ਼ ਸੀਗੇ ਉਹ ਲਗਭਗ ਖਤਮ ਹੋ ਗਏ, ਔਰ ਜੇ ਕੋਈ ਹੁਣ ਆਉਣ ਵਾਲੇ ਸਮੇਂ ਦੇ ਦੌਰਾਨ ਕੰਪਲੇਂਟ ਕਰੇ ਇਹਨਾਂ ਦੀ ਤੇ ਇਹ ਮਹਿਜ਼ ਕੰਪਲੇਂਟ ਕਰਨ ਦੇ ਬਰਾਬਰ ਹੀ ਹੋਊਗਾ, ਸਿਰਫ ਉਦੋਂ ਵੱਧ ਹੋਰ ਕੁਝ ਨਹੀਂ। ਕਿਉਂਕਿ ਮੁੱਦੇ ਉਭਾਰਨ ਦਾ ਇਹੀ ਸਮਾਂ ਹੁੰਦਾ, ਜਿੰਨੀ ਕੁ ਜ਼ੋਰ ਲਾਇਆ ਜਾ ਸਕਿਆ ਲਾਉਣ ਦੀ ਕੋਸ਼ਿਸ਼ ਕੀਤੀ ਗਈ। ਪਰ ਸਵਾਲ ਇਹ ਹੈ ਕਿ ਜਦੋਂ ਜ਼ਿਆਦਾ ਦੂਜੇ ਪਾਸੇ ਹੋਣ ਕਿ ਇਸ ਇਸ਼ੂ ਦੇ ਉੱਤੇ ਗੱਲ ਕਰੋ, ਇਸ ਇਸ਼ੂ ਦੇ ਉੱਤੇ ਗੱਲ ਕਰੋ, ਜਿਹੜੇ ਬਹੁਤ ਰੌਲਾ ਪਾਉਂਦੇ ਸੀ, ਅਗਲੇ 5-7 ਦਿਨਾਂ ਤੋਂ ਬਾਅਦ ਦੇਖਿਓ ਜੀ ਕਿਸੇ ਨੂੰ ਯਾਦ ਵੀ ਨਹੀਂ ਰਹਿਣਾ ਕਿ ਕਿਹੜੇ ਮੁੱਦੇ ਉਹ ਉਭਾਰੀ ਜਾਂਦੇ ਸੀਗੇ, ਜਿਨ੍ਹਾਂ ਦਾ ਕਿੱਡਾ ਕੁ ਵੱਡਾ ਅਸਰ ਇੱਥੇ ਚੋਣਾਂ ਦੇ ਉੱਤੇ ਪੈਣਾ ਸੀ, ਉਹ ਵੀ ਨਹੀਂ ਸੀ ਜਾਣਦੇ। ਬਿਲਕੁਲ ਸਹੀ ਹੈ ਜੀ, ਸਭ ਕੁਝ ਯਾਦ ਭੁੱਲ ਗਿਆ। ਤਾਂ ਸਰੋਤੇ ਕਾਲ ਕਰ ਸਕਦੇ 4082725200 ਸਟੂਡੀਓ ਦਾ ਫੋਨ ਨੰਬਰ ਹੈ। ਤੇ ਅੱਗੇ ਸੁਨੀਲ ਜਾਖੜ ਦੀ ਜੇ ਗੱਲ ਕਰੀਏ, ਉਸਨੇ ਕਿਹਾ ਕਿ ਕੇਂਦਰ ਕਿਸਾਨਾਂ ਤੇ ਫੇਰ ਹਮਲਾ ਕਰੇਗਾ। ਉਹ ਸੁਨੀਲ ਜਾਖੜ ਤਾਂ ਵੈਸੇ ਕਹਿੰਦੇ ਕਿ ਮੈਂ ਜਿਹੜੀ ਸਰਗਰਮ ਸਿਆਸਤ ਆ ਉਹਦੇ ਤੋਂ ਲਾਂਭੇ ਹੋ ਰਿਹਾ। ਚਲੋ ਇਹ ਹੋ ਸਕਦਾ ਉਹਨਾਂ ਦਾ ਬਿਆਨ ਵੋਟਾਂ ਤੱਕ ਸੀਮਤ ਹੋਵੇ ਤੇ ਫਿਰ ਉਹ ਇਹ ਕਹਿ ਦੇਣਗੇ ਹੁਣ ਕਿ ਜੀ ਪ੍ਰੈਸ਼ਰ ਪੈ ਗਿਆ, ਕਿਉਂਕਿ ਸੁਨੀਲ ਜਾਖੜ ਦੀ ਲੋੜ ਕਾਂਗਰਸ ਨੂੰ ਪੈਣੀ ਆ ਆਉਂਦੇ ਦਿਨਾਂ ਦੇ ਦੌਰਾਨ। ਨਤੀਜੇ ਆ ਲੈਣ ਦਿਓ, ਉਦੋਂ ਬਾਅਦ ਜਿਹੜੀ ਉਹ ਪੈਣੀ ਆ। ਸੁਨੀਲ ਜਾਖੜ ਦਾ ਬਿਆਨ ਉਂਝ ਵੈਸੇ ਇਹ ਕੱਟਿਆ ਨਹੀਂ ਜਾ ਸਕਦਾ। ਕੱਟਿਆ ਇਸ ਕਰਕੇ ਨਹੀਂ ਜਾ ਸਕਦਾ, ਇਹਦੇ ਵਿੱਚ ਕੁਝ ਸਾਰੇ ਨਹੀਂ ਤੇ ਕੁਝ ਤਰਕ ਹੈਗੇ ਆ। ਉਹ ਇਹ ਕਹਿੰਦੇ ਆ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਕੇਂਦਰ ਦੀ ਸਰਕਾਰ ਹੈ ਉਹ ਕਿਸਾਨੀ ਦੇ ਉੱਤੇ ਮੁੜ ਕੇ ਹੱਲਾ ਬੋਲੂਗੀ। ਉਹਨਾਂ ਨੇ ਕਿਹਾ ਕਿ ਬੇਸ਼ੱਕ 3 ਜਿਹੜੇ ਖੇਤੀ ਕਾਨੂੰਨ ਨੇ ਉਹ ਵਾਪਸ ਜਿਹੜੇ ਉਹ ਨਾ ਵੀ ਲਵੇ, ਤਾਂ ਵੀ ਕੇਂਦਰ ਸਰਕਾਰ ਨਵੇਂ ਰੰਗ ਢੰਗ ਦੇ ਨਾਲ ਕਿਸਾਨ ਵਿਰੋਧੀ ਕਾਨੂੰਨ ਲੈ ਕੇ ਆ ਸਕਦੀ ਹੈ। ਇਹ ਕਿਹਾ ਕਿ ਪੰਜਾਬ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ ਕਿਸਾਨੀ ਤੇ ਵੱਡਾ ਹੱਲਾ ਬੋਲਣ ਦੀ ਤਿਆਰੀ ਕੀਤੀ ਜਾ ਰਹੀ ਹੈ। ਇਹ ਵੀ ਉਹਨਾਂ ਨੇ ਸਵਾਲ ਉਠਾਇਆ ਕਿ ਜਿਹੜਾ ਸੰਯੁਕਤ ਸਮਾਜ ਮੋਰਚਾ ਬਣਿਆ ਇੱਥੇ ਪੰਜਾਬ ਦੇ ਵਿੱਚ, ਉਹਨਾਂ ਨੇ ਬਿਨਾਂ ਕਿਸੇ ਤਿਆਰੀ ਤੋਂ ਜਿਹੜਾ ਸੀ ਔਰ ਏਕੇ ਦੇ ਮੰਤਰ ਨੂੰ ਲਾਂਭੇ ਰੱਖ ਕੇ ਇਹਨਾਂ ਨੇ ਇੱਕ ਧਿਰ ਨੇ ਚੋਣਾਂ ਲੜੀਆਂ, ਔਰ ਉਹਨਾਂ ਨੇ ਕਿਹਾ ਕਿ ਇਹਦੇ ਦੂਰ ਅੰਦੇਸ਼ੀ ਜਿਹੜੇ ਨਤੀਜੇ ਸਾਡੇ ਸਾਹਮਣੇ ਆਉਣਗੇ। ਮੈਂ ਕਿਹਾ ਕਿ ਜੇ ਕੇਂਦਰ ਦੀ ਸਰਕਾਰ ਚੋਣ ਨਤੀਜਿਆਂ ਦੇ ਵਿੱਚ ਸੰਯੁਕਤ ਸਮਾਜ ਮੋਰਚੇ ਦੀ ਕਾਰਗੁਜ਼ਾਰੀ ਵੇਖੂਗੀ ਤਾਂ ਭਾਜਪਾ ਹੀ ਇਸ ਕਾਰਗੁਜ਼ਾਰੀ ਦੇ ਆਧਾਰ ਦੇ ਉੱਤੇ ਸਿੱਧੇ ਤੌਰ ਤੇ ਦਿੱਲੀ ਦੇ ਵਿੱਚ ਚੱਲੇ ਕਿਸਾਨ ਘੋਲ ਨੂੰ ਫਿੱਕਾ ਕਰਨ ਦਾ ਯਤਨ ਕਰਨਗੇ। ਔਰ ਜਾਖੜ ਨੇ ਵੀ ਕਿਹਾ ਕਿ ਚੋਣਾਂ ਦੇ ਵਿੱਚ ਉਤਰੀਆਂ ਕਿਸਾਨ ਧਿਰਾਂ ਨੂੰ ਚੋਣਾਂ ਲੜਨ ਤੋਂ ਪਹਿਲਾਂ ਸਾਰੀਆਂ ਧਿਰਾਂ ਦੇ ਸਹਿਯੋਗ ਤੇ ਏਕੇ ਦੇ ਨਾਲ ਚੋਣ ਮੈਦਾਨ ਦੇ ਵਿੱਚ ਉਤਰਨਾ ਚਾਹੀਦਾ ਸੀ, ਪਰ ਇਹਨਾਂ ਨੇ ਕਾਹਲੀ ਦੇ ਵਿੱਚ ਇਹ ਸਟੈਪ ਲਏ ਜਿਹਦੇ ਨਤੀਜੇ ਸਾਹਮਣੇ ਆਉਣਗੇ।
ਉਹਨੇ ਇਹ ਕਿਹਾ ਕਿ ਕਿਸਾਨ ਧਿਰਾਂ ਦੀ ਜਿਹੜੀ ਮਾੜੀ ਚੋਣ ਕਾਰਗੁਜ਼ਾਰੀ ਹੈ ਦਿੱਲੀ ਅੰਦੋਲਨ ਦੇ ਵਿੱਚ ਹੋਈਆਂ ਸ਼ਹਾਦਤਾਂ ਤੇ ਮਿੱਟੀ ਪਾਉਣ ਦੇ ਬਰਾਬਰ ਹੋਊਗੀ। ਇਹ ਵੀ ਕਿਹਾ ਕਿ ਭਾਜਪਾ ਦੇ ਇਹਦੇ ਨਾਲ ਹੌਸਲਾ ਵਧੂਗਾ ਔਰ ਕੌਮੀ ਪੱਧਰ ਦੇ ਉੱਤੇ ਕਿਸਾਨੀ ਨੂੰ ਮੁੜ ਕੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਿਹੜੀ ਉਹ ਜਾਊਗੀ। ਇਹ ਵੀ ਕਿਹਾ ਕਿ ਇਹਨਾਂ ਚੋਣਾਂ ਦੇ ਵਿੱਚ ਕਿਸਾਨੀ ਧਿਰ ਦੇ ਕਿਸੇ ਵਿਅਕਤੀ ਵਿਸ਼ੇਸ਼ ਦੀ ਹਾਰ ਜਿੱਤ ਨਹੀਂ ਹੋਊਗੀ, ਬਲਕਿ ਕਿਸਾਨ ਵਿਰੋਧੀ ਤਾਕਤਾਂ ਨੂੰ ਕਿਸਾਨ ਘੋਲ ਦੇ ਮੱਥੇ ਤੇ ਦਾਗ ਲਾਉਣ ਦਾ ਮੌਕਾ ਮਿਲ ਜੂਗਾ। ਜਿਹੜੇ ਸੁਨੀਲ ਜਾਖੜ ਨੇ, ਇਹ ਉਹਨਾਂ ਦੀ ਗੱਲ ਸਹੀ ਹੈ, ਕਿਉਂਕਿ ਇਹ ਲਗਭਗ ਸਾਹਮਣੇ ਆ ਜਾਣਾ ਜੀ। ਅੱਜ ਹੋ ਸਕਦਾ ਕਿਸੇ ਨੂੰ ਇਹ ਲੱਗੇ ਕਿ ਆਲੋਚਨਾ ਵਾਲੀ ਗੱਲ ਹੈ, ਪਰ ਇਹ ਸਹੀ ਹੈ ਕਿ ਸੰਯੁਕਤ ਸਮਾਜ ਮੋਰਚੇ ਨੂੰ ਕੁਝ ਨਹੀਂ ਲੱਭਣਾ ਇਹਦੇ ਵਿੱਚੋਂ, ਬਹੁਤਾ ਕੁਝ। ਇੱਕ ਸੀਟ ਵੀ ਮੇਰਾ ਖਿਆਲ ਲਿਜਾਣ ਦੀ ਸਥਿਤੀ ਦੇ ਵਿੱਚ ਉਹ ਹੈ ਨਹੀਂਗਾ, ਜੇ ਮੌਜੂਦਾ ਜਮਾ ਘਟਾਓ ਕਰਕੇ ਵੀ ਵੇਖੀਏ। ਜ਼ਮਾਨਤਾਂ ਬਚਾਉਣੀਆਂ ਔਖੀਆਂ ਹੋ ਜਾਣੀਆਂ ਨੇ। ਇਹ ਕਿਸੇ ਨੇ ਇਹ ਨਹੀਂ ਨਾ ਕਹਿਣਾ ਕਿ ਇੱਕ ਧੜੇ ਨੇ ਇਹ ਚੋਣਾਂ ਲੜੀਆਂ ਸੀਗੀਆਂ। ਇਹਦੇ ਵਿੱਚ ਡਾਕਟਰ ਦਰਸ਼ਨਪਾਲ ਹੋਰਾਂ ਨੂੰ ਕੋਟ ਥੋੜੀ ਕੀਤਾ ਜਾਊਗਾ, ਇਹਦੇ ਵਿੱਚ ਜੋਗਿੰਦਰ ਸਿੰਘ ਉਗਰਾਹਾਂ ਨੂੰ ਕੋਟ ਥੋੜੀ ਕੀਤਾ ਜਾਊਗਾ। ਕੋਟ ਤਾਂ ਇਸ ਚੀਜ਼ ਨੂੰ ਕੀਤਾ ਜਾਊਗਾ ਨਾ, ਬਲਬੀਰ ਸਿੰਘ ਰਾਜੇਵਾਲ ਹੋਰਾਂ ਨੂੰ। ਆਹ ਦੇਖੋ ਜੀ, ਇੰਨੇ ਕੁ ਲੋਕ ਨੇ ਇਹਨਾਂ ਦੇ ਨਾਲ, ਇਹ ਤਾਂ ਐਵੇਂ ਬਦਨਾਮ ਕਰਦੇ ਸੀ ਕੇਂਦਰ ਦੀ ਸਰਕਾਰ ਨੂੰ। ਇਹ ਜਿਹੜੇ ਵੋਟ, ਜਿੰਨੀ ਕੁ ਵੋਟ ਪਰਸੈਂਟੇਜ ਇਹਨਾਂ ਨੂੰ ਪਊਗੀ, ਉਹਨੂੰ ਵੱਡੇ ਪੱਧਰ ਦੇ ਉੱਤੇ ਪ੍ਰਚਾਰਿਆ ਜਾਊਗਾ ਕਿਸਾਨਾਂ ਦੇ ਵਿਰੋਧ ਦੇ ਵਿੱਚ। ਇਹ ਗੱਲ ਪਹਿਲਾਂ ਵੀ ਜਿਹੜੀ ਇਸੇ ਪਲੇਟਫਾਰਮ ਤੋਂ ਕਰਦੇ ਰਹੇ ਆ ਕਿ ਸੰਯੁਕਤ ਕਿਸਾਨ ਮੋਰਚਾ ਜੇ ਇਕੱਠਾ ਹੁੰਦਾ, ਇਕੱਠਾ ਹੋ ਕੇ ਉਹ 24 ਦੇ ਵਾਸਤੇ ਕੋਈ ਤਿਆਰੀ ਕਰਦਾ, ਕੋਈ ਪਲੈਨਿੰਗ ਕਰੇ, ਤੇ ਉਹ ਹੋ ਸਕਦਾ। ਕਿਉਂਕਿ ਜਿਹੜੀਆਂ ਅਦਰ ਦੈਨ ਭਾਜਪਾ ਪਾਰਟੀਆਂ ਨੇ, ਕੀ ਸੰਯੁਕਤ ਕਿਸਾਨ ਮੋਰਚਾ 50 ਸੀਟਾਂ ਵੀ ਆਇਡੈਂਟੀਫਾਈ ਨਹੀਂ ਕਰ ਸਕਦਾ ਮੁਲਕ ਦੇ ਵਿੱਚੋਂ? ਔਰ ਜਿਹੜੀਆਂ ਵੱਡੀਆਂ ਸਿਆਸੀ ਧਿਰਾਂ ਨੇ, ਮੰਨ ਲਓ ਪੱਛਮੀ ਬੰਗਾਲ ਦੇ ਵਿੱਚ ਤ੍ਰਿਣਮੂਲ ਕਾਂਗਰਸ ਹੈ, ਇੱਥੇ ਬਿਹਾਰ ਦੇ ਵਿੱਚ ਲਾਲੂ ਪ੍ਰਸਾਦ ਯਾਦਵ ਦੀ ਪਾਰਟੀ ਹੈ, ਉੱਤਰ ਪ੍ਰਦੇਸ਼ ਦੇ ਵਿੱਚ ਸਮਾਜਵਾਦੀ ਪਾਰਟੀ ਹੈ, ਸ਼ਿਵ ਸੈਨਾ ਹੈ ਮਹਾਰਾਸ਼ਟਰ ਦੇ ਵਿੱਚ, ਜਾਂ ਉੱਥੇ ਜਿਹੜੀ ਸ਼ਰਦ ਪਵਾਰ ਹੋਰਾਂ ਵਾਲੀ ਪਾਰਟੀ ਹੈ। ਇਹਨਾਂ ਪਾਰਟੀਆਂ ਦੇ ਨਾਲ ਗੱਲ ਕਰਕੇ ਕੁਝ ਸੀਟਾਂ ਜਿਹੜੀਆਂ ਨੇ ਇਹਨਾਂ ਦੇ ਉਮੀਦਵਾਰ ਉੱਥੋਂ ਹਟਵਾਏ ਜਾ ਸਕਦੇ ਆ ਜਿੱਥੋਂ ਕਿਸਾਨਾਂ ਦੇ ਉਮੀਦਵਾਰ ਖੜੇ ਹੋਣ। 30+ ਜਿਹੜੀਆਂ ਸੀਟਾਂ ਨੇ ਉਹ ਕੁਝ ਜਿੱਤ ਕੇ ਤੇ ਇੱਕ ਪ੍ਰੈਸ਼ਰ ਗਰੁੱਪ ਲੋਕ ਸਭਾ ਦੇ ਵਿੱਚ ਬਣਾਇਆ ਜਾ ਸਕਦਾ ਤਾਂ ਕਿ ਕਿਸਾਨਾਂ ਦੇ ਵਾਸਤੇ ਕੋਈ ਬਿੱਲ ਵਗੈਰਾ ਨਾ ਆਉਣ। ਇਦਾਂ ਦੀ ਕੋਈ ਖੇਡ ਜਿਹੜੀ ਸੀ ਉਹ ਸਿਆਸੀ ਤੌਰ ਦੇ ਉੱਤੇ ਮਿਲ ਕੇ ਖੇਡੀ ਜਾਂਦੀ। ਰਾਜੇਵਾਲ ਸਾਹਿਬ ਨੇ ਕਾਹਲੀ ਕੀਤੀ ਹੈ ਇਹ, ਔਰ ਇਹ ਕਾਹਲੀ ਜਿਹੜੀ ਆ ਸੰਯੁਕਤ ਸਮਾਜ ਮੋਰਚੇ ਨੂੰ ਨਹੀਂ, ਸੰਯੁਕਤ ਕਿਸਾਨ ਮੋਰਚੇ ਨੂੰ ਢਾਹ ਲਾਊਗੀ। ਇਹ ਗੱਲ ਜਿਹੜੀ ਆ ਸੁਨੀਲ ਜਾਖੜ ਹੋਰਾਂ ਦੀ ਬਿਲਕੁਲ ਸਹੀ ਹੈ। ਪਰ ਗੱਲ ਇਹ ਆ ਨਾ, ਜਿਹੜੇ ਉਹ ਕਰਨ ਵਾਲੇ ਜਿਹੜੇ ਨੇ ਜੀ, ਉਹਨਾਂ ਨੇ ਕਰ ਦਿੱਤਾ ਹੁੰਦਾ ਕਿਉਂਕਿ ਉਹਦੇ ਪਿੱਛੇ ਕਈ ਹੋਰ ਕਹਾਣੀਆਂ ਹੁੰਦੀਆਂ ਨੇ। ਹੁਣ ਤਾਂ ਇਹਦੇ ਵਿੱਚ ਬਹੁਤਾ ਕੁਝ ਨਹੀਂ ਕਿਹਾ ਜਾ ਸਕਦਾ, ਸਿਰਫ ਨਤੀਜੇ ਉਡੀਕੇ ਜਾਣਗੇ 10 ਤਰੀਕ ਵਾਲੇ। ਬਿਲਕੁਲ ਜੀ, ਉਹਨਾਂ ਦੀ ਹੁਣ ਵੇਟ ਕਰਨੀ ਚਾਹੀਦੀ ਆ। ਤੇ ਅਖੀਰਲਾ ਸਵਾਲ ਇਹ ਆ ਕਿ 10 ਰੁਪਏ ਦੀ ਸ਼ਰਾਬ ਦੀ ਪੇਟੀ ਕਿੱਥੋਂ ਮਿਲ ਗਈ? ਦੇਖੋ, ਜਦੋਂ ਇਹ ਚੋਣਾਂ ਆਉਂਦੀਆਂ ਨੇ ਤੇ ਫਿਰ ਨਵੇਂ ਤਰੀਕੇ ਜਿਹੜੇ ਆ ਨਾ ਉਹ ਅਪਣਾਏ ਜਾਂਦੇ ਆ। ਇਸ ਵਾਰੀ ਤੁਸੀਂ ਹੈਰਾਨ ਹੋਵੋਗੇ ਕਿ ਮਾਲਵੇ ਦੀਆਂ ਕੁਝ ਸੀਟਾਂ ਦੇ ਉੱਤੇ, ਦੁਆਬੇ ਦੀ ਇੱਕ ਸੀਟ ਦੇ ਉੱਤੇ, ਕਪੂਰਥਲੇ ਵਾਲੀ ਤੇ ਇਧਰ ਮਾਲਵੇ ਦੀਆਂ 3 ਕੁ ਸੀਟਾਂ ਦੇ ਉੱਤੇ 1500 ਰੁਪਏ ਤੋਂ ਲੈ ਕੇ 10,000 ਰੁਪਏ ਤੱਕ ਦੀ ਵੋਟ ਵਿਕੀ ਆ। ਅੰਨਾ ਪੈਸਾ ਥੱਦੀਆਂ ਦੇ ਹਿਸਾਬ ਦੇ ਨਾਲ ਸੁੱਟਿਆ ਗਿਆ। ਇੱਕ ਸੀਟ ਜਿਹੜੀ ਬੜੀ ਚਰਚਿਤ ਆ, ਬਠਿੰਡੇ ਵਾਲੀ, ਉੱਥੇ ਇੱਕ ਸ਼ਾਮ ਦੇ ਵਿੱਚ ਅਖੀਰਲੇ 3 ਘੰਟਿਆਂ ਦੇ ਵਿੱਚ 2 ਕਰੋੜ ਰੁਪਏ ਦੀਆਂ ਵੋਟਾਂ ਜਿਹੜੀਆਂ ਨੇ ਉਹ ਖਰੀਦਣ ਦੀਆਂ ਕਨਸੋਆਂ ਮਿਲ ਰਹੀਆਂ ਨੇ। ਕਿਉਂਕਿ ਇਹ ਚੀਜ਼ਾਂ ਇਉਂ ਹੁੰਦੀਆਂ ਨੇ ਜੀ ਕਿ ਕੋਈ ਰਸੀਦ ਤਾਂ ਦੇ ਨਾ ਜਾਂਦੀ ਕਿ ਆਹ ਲਓ ਫੜੋ, ਆਹ ਰਸੀਦ ਦੇਤੀ। ਇਸ ਤਰ੍ਹਾਂ ਨਹੀਂ ਹੁੰਦਾ। ਇਹ ਪੈਸੇ ਸੁੱਟ ਕੇ ਕਿੰਨੀਆਂ ਵੋਟਾਂ ਖਰੀਦੀਆਂ ਗਈਆਂ, ਜਾਂ ਜੇ ਤੁਸੀਂ ਓਵਰਆਲ ਐਵਰੇਜ ਦੇਖੋ ਕਿ ਉੱਥੇ ਕਿੰਨੀਆਂ ਵੋਟਾਂ ਪਈਆਂ, ਇੰਨੀਆਂ ਵੋਟਾਂ ਖਰੀਦ ਕੇ ਕੀ ਨਤੀਜੇ ਜਿਹੜੇ ਆ ਉਹ ਬਦਲੇ ਜਾ ਸਕਦੇ ਆ, ਇਹ ਆਪਣੀ ਜਗ੍ਹਾ ਦੇ ਉੱਤੇ ਆ। ਪਰ ਵੋਟਾਂ ਦੀ ਖਰੀਦੋ ਫਰੋਖਤ ਬਹੁਤ ਵੱਡੇ ਪੱਧਰ ਦੇ ਉੱਤੇ ਹੋਈ ਆ। ਪੰਜਾਬ ਇਸ ਮਾੜੀ ਚੀਜ਼ ਚੋਂ ਨਹੀਂ ਨਿਕਲ ਸਕਿਆ। ਸ਼ਰਾਬ ਬਹੁਤ ਵੱਡੇ ਪੱਧਰ ਦੇ ਉੱਤੇ ਵਰਤਾਈ ਗਈ ਆ। ਤਰੀਕੇ ਨਵੇਂ ਲੱਭ ਲਏ,
ਹੁਣ ਜਿਹੜੇ ਸ਼ਰਾਬ ਦੇ ਠੇਕੇ ਸੀਗੇ, ਉੱਥੋਂ ਸਿੱਧੇ ਰੂਪ ਦੇ ਵਿੱਚ ਕਿਵੇਂ ਜਿਹੜੀ ਉਹ ਸ਼ਰਾਬ ਕਿਸੇ ਨੂੰ ਚੁਕਵਾਈ ਜਾ ਸਕਦੀ ਸੀ? ਨਾ ਕੋਈ ਕਿਸੇ ਜਗ੍ਹਾ ਦੇ ਉੱਤੇ ਉਮੀਦਵਾਰ ਇਕੱਠੀ ਕਰਕੇ ਰੱਖਦਾ ਸੀ ਵੀ ਛਾਪਾ ਪੈ ਗਿਆ ਤੇ ਲੈਣੇ ਦੇ ਦੇਣੇ ਪੈ ਸਕਦੇ ਆ। ਮੋਹਰਾਂ ਤੇ ਸਾਈਨ ਕੀਤੀਆਂ ਵਾਲੀਆਂ ਜਿਹੜੀਆਂ ਪਰਚੀਆਂ ਸੀਗੀਆਂ, ਉਹਦੀ ਨਕਲ ਹੋ ਜਾਂਦੀ ਹੈ ਤੇ ਉਹ ਕਈ ਵਾਰੀ ਇਹ ਵੀ ਆ ਕਿ ਫੋਟੋ ਖਿੱਚ ਕੇ ਸੋਸ਼ਲ ਮੀਡੀਆ ਦੇ ਉੱਤੇ ਪਾ ਦਿੰਦੇ ਆ। ਹੁਣ ਕੀ ਕੀਤਾ ਗਿਆ ਕਿ 10-10 ਦੇ ਨੋਟ ਜਿਹੜੇ ਸੀ ਉਹ ਲਿਆਂਦੇ ਗਏ। 10 ਦਾ ਨੋਟ ਜਿਹੜਾ ਉਹ ਕਿੱਥੇ ਦੇਣਾ, ਇਹ ਜਿਹੜਾ ਇਹਨਾਂ ਨੂੰ ਵੋਟਾਂ ਵਾਲਿਆਂ ਨੂੰ ਪਤਾ ਸੀਗਾ, ਜਿਨ੍ਹਾਂ ਦੀ ਡਿਊਟੀ ਲਾਈ ਸੀ। ਇਹ ਜਿਹੜੇ ਠੇਕੇ ਸੀਗੇ ਜਾਂ ਕਰਿਆਨੇ ਵਾਲੇ ਸੀ, ਨਾਲੇ ਢਾਬੇ ਦੇ ਮਾਲਕ ਸੀਗੇ, ਉਹਨਾਂ ਨੂੰ ਨੰਬਰ ਨੋਟ ਕਰਵਾਤੇ। ਮੰਨ ਲਓ ਇੱਕ ਜਿਹੜਾ ਠੇਕੇ ਵਾਲਾ ਸੀਗਾ, ਉਹਨੂੰ ਨੰਬਰ ਨੋਟ ਕਰਾਤਾ ਵੀ 10 ਦਾ ਨੋਟ ਤੇਰੇ ਕੋਲੇ ਬੰਦਾ ਲਿਆਊਗਾ, ਇੰਨੇ ਨੰਬਰਾਂ ਤੋਂ ਲੈ ਕੇ ਇੰਨੇ ਨੰਬਰਾਂ ਦੇ ਵਿਚਾਲੇ, ਕਿਉਂਕਿ ਨਵੇਂ ਨੋਟ ਲਿਆਂਦੇ ਗਏ ਬੈਂਕਾਂ ਤੋਂ। ਉਹ ਸੀਰੀਜ਼ 1 ਹੁੰਦੀ ਹੈ, ਮਤਲਬ ਕਿ 101, 102, 103। ਉਹ ਜਿਹੜੇ ਠੇਕੇ ਵਾਲੇ ਸੀ ਉਹ ਇੱਕ ਦੱਥੀ ਰੱਖ ਲਈ, ਜਿਹੜੇ ਕਰਿਆਨੇ ਵਾਲੇ ਸੀ ਉਹ ਇੱਕ ਦੱਥੀ ਰੱਖ ਲਈ, ਜਿਹੜੇ ਢਾਬੇ ਵਾਲੇ ਸੀ ਉਹ ਇੱਕ ਦੱਥੀ ਰੱਖ ਲਈ। ਢਾਬੇ ਵਾਲੇ ਨੂੰ ਉਸ ਦੱਥੀ ਦਾ ਨੰਬਰ ਦੇ ਦਿੱਤਾ ਜਿਹੜੀ ਢਾਬੇ ਲਈ ਦੇਣੀ ਸੀ, ਕਰਿਆਨੇ ਵਾਲੇ ਨੂੰ ਦੇਣੀ ਸੀ ਉਹ ਉਸ ਦੱਥੀ ਦਾ ਨੰਬਰ ਦੇ ਦਿੱਤਾ, ਠੇਕੇ ਵਾਲੇ ਨੂੰ ਜਿਹੜਾ ਸੀਗਾ ਉਹ ਦੂਸਰਾ ਨੰਬਰ ਦੇ ਦਿੱਤਾ। ਜਿਹੜਾ ਪੇਟੀ ਸੀਗੀ ਉਹ 10 ਰੁਪਏ ਦਾ ਜਿਹੜਾ ਨੋਟ ਸੀ ਉਹਦੇ ਉੱਤੇ ਮਿਲਦੀ ਸੀਗੀ। ਇਹ ਮਾਲਵੇ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਜਿਹੜਾ ਚੱਲਿਆ। 10 ਰੁਪਏ ਠੇਕੇ ਤੇ ਜਾ ਕੇ ਦਿਓ ਤੇ ਉਹ ਨਾਲ ਦੀ ਨਾਲ ਨੰਬਰ ਨੋਟ ਕਰਕੇ ਉਹ 10 ਰੁਪਏ ਦਾ ਨੋਟ ਆਪਣੇ ਕੋਲੇ ਰੱਖ ਦਿੰਦਾ ਸੀ ਤੇ ਪੇਟੀ ਚੁਕਾ ਦਿੰਦਾ ਸੀ। ਜਿਹੜਾ ਰਾਸ਼ਨ ਹੈ ਕਰਿਆਨੇ ਵਾਲੀ ਦੁਕਾਨ ਤੋਂ, ਉਹ ਰਾਸ਼ਨ ਜਿਵੇਂ ਉਹਨੂੰ ਕਿਹਾ ਹੋਇਆ ਸੀਗਾ ਕਿ 1000 ਰੁਪਏ ਦਾ ਰਾਸ਼ਨ ਕਰਕੇ ਜਿਹੜਾ ਉਹ ਦੇ ਦੇਣਾ, 10 ਰੁਪਏ ਦਿੱਤੇ ਤੇ 1000 ਰੁਪਏ ਦਾ ਰਾਸ਼ਨ ਉੱਥੋਂ ਬੰਦਾ ਲੈ ਆਉਂਦਾ ਸੀ। ਢਾਬੇ ਜਿੱਥੋਂ ਰੋਟੀ ਵਗੈਰਾ ਖਵਾਉਣੀ, ਜਿਹੜੇ ਕੰਮਕਾਰ ਕਰਦੇ, ਉਹਨਾਂ ਦੇ ਵਾਸਤੇ ਸੀ 10 ਰੁਪਏ ਦੀ ਜਿਹੜੀ ਆ ਰੋਟੀ, ਉਹ ਦਾਲ ਫੁਲਕਾ ਸੀ। ਤੇ ਜਿਨ੍ਹਾਂ ਨੇ ਦੂਸਰੀ ਨੌਨ ਵੈਜ ਵਗੈਰਾ ਖਾਣੀ ਹੈ ਜੀ, ਉਹ ਨੋਟ 50 ਦੇ ਜਿਹੜੇ ਉਹ ਦਿੱਤੇ ਗਏ, ਨਵੇਂ ਨੋਟ। ਉਹਦਾ ਇਹ ਪਤਾ ਲੱਗ ਜਾਂਦਾ ਸੀਗਾ ਵੀ ਇਹ ਬਈ ਕੁਝ VIP ਨੇ, ਇਸ ਕਰਕੇ ਇਹਨਾਂ ਨੂੰ ਰੋਟੀ ਜਿਹੜੀ ਆ ਉਹ 50 ਦੇ ਨੋਟ ਦੇ ਨਾਲ ਖਵਾਉਣੀ ਹੈ। ਸੋ 10 ਰੁਪਏ ਦੇ ਵਿੱਚ ਸ਼ਰਾਬ ਦੀ ਪੇਟੀ ਹੁਣ ਤਾਂ ਸੋਚੀ ਨਹੀਂ ਜਾ ਸਕਦੀ, ਪਰ ਇਹ ਤਰੀਕਾ ਕੱਢਿਆ ਉਮੀਦਵਾਰਾਂ ਨੇ ਔਰ ਸਿਆਸੀ ਧਿਰਾਂ ਨੇ ਰਿਸ਼ਵਤ ਦੇਣ ਦਾ। ਬਦਕਿਸਮਤੀ ਹੈ ਇਹ ਕਿ ਪੰਜਾਬ ਦੇ ਵਿੱਚ ਇਹ ਕੰਮ, ਜਿਹਦਾ ਪ੍ਰਚਾਰ ਹੁਣ ਬਹੁਤ ਹੁੰਦਾ, ਪਰ ਇਹਦੇ ਬਾਵਜੂਦ ਇਹ ਘਟਿਆ ਨਹੀਂ। ਸ਼ਾਇਦ ਇਹ ਕਿਹਾ ਜਾ ਸਕਦਾ ਕਿ ਇਹ ਮੁੱਕ ਨਹੀਂ ਸਕਦਾ। ਪਰ ਜੇ ਇੰਨੇ ਸਿਸਟਮੈਟਿਕ ਤਰੀਕੇ ਨਾਲ ਪੰਜਾਬ ਦਾ ਕੁਝ ਸਵਾਰਨਾ ਹੋਵੇ, ਆਪਣੀਆਂ ਵੋਟਾਂ ਲਈ ਜੇ ਸਵਾਰਦੇ ਕੁਝ ਬਣ ਸਕਦਾ। ਬਲਤੇਜ ਮੈਨੂੰ ਜੀ ਇੱਕ ਕਾਲਰ ਲੈ ਕੇ ਆਪਾਂ ਬ੍ਰੇਕ ਲੈਂਦੇ ਹਾਂ। ਕਾਫੀ ਟਾਈਮ ਤੋਂ ਇਹ ਹੋਲਡ ਤੇ ਨੇ, ਕਾਫੀ ਦੂਰੋਂ ਨੇ, ਤੇ ਉਸ ਤੋਂ ਬਾਅਦ ਬ੍ਰੇਕ ਲਵਾਂਗੇ। ਬ੍ਰੇਕ ਤੋਂ ਬਾਅਦ ਸਰੋਤਿਓ ਤੁਸੀਂ ਕਾਲ ਕਰ ਸਕਦੇ ਹੋ 4082725200। ਅਮਿਤ ਮਾਸ ਜੀ ਜਰਮਨੀ ਤੋਂ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਅਮਿਤ ਬੋਲ ਰਿਹਾ ਜੀ ਜਰਮਨੀ ਤੋਂ ਜੀ। ਮੇਰਾ ਬਲਤੇਜ ਪੰਨੂ ਜੀ ਨੂੰ ਇੱਕ ਸਵਾਲ ਹੈ ਕਿ ਜੇ ਇਸ ਹਿਸਾਬ ਦੇ ਨਾਲ ਇਹਨਾਂ ਨੇ ਹੁਣੇ ਦੱਸਿਆ ਕਿ ਇਹਨੇ ਆਰਗੇਨਾਈਜ਼ ਤਰੀਕੇ ਦੇ ਨਾਲ ਕਰਪਸ਼ਨ ਹੋ ਰਹੀ ਹੈ, ਕਿਤੇ ਇਹ ਤਾਂ ਨਹੀਂ ਹੋ ਗਿਆ ਹੈ ਕਿ ਅਸੀਂ ਇਸ ਸਿਸਟਮ ਦੇ ਵਿੱਚ ਐਸੇ ਫਸ ਚੁੱਕੇ ਹਾਂ ਕਿ ਅਸੀਂ ਉਸ ਤੋਂ ਨਿਕਲਣਾ ਜਾਂ ਤਾਂ ਕਿਸੇ ਤਰੀਕੇ ਦੇ ਨਾਲ ਚਾਹੁੰਦੇ ਹੀ ਨਹੀਂ, ਜਾਂ ਉਹ ਇੰਨਾ ਹਾਰਡ ਹੋ ਚੁੱਕਿਆ ਕਿ ਅਸੀਂ ਨਿਕਲ ਸਕਦੇ ਨਹੀਂ। ਤੇ ਜੇ ਸਾਰੀਆਂ ਪਾਰਟੀਆਂ ਹੀ ਏਦਾਂ ਕਰਦੀਆਂ ਨੇ ਤੇ ਉਹਦੇ ਵਿੱਚ ਫਿਰ ਸਾਡੇ ਪੰਜਾਬ ਦੇ ਲੋਕਾਂ ਦਾ, ਆਪਣੇ ਪੰਜਾਬ ਦੇ ਲੋਕਾਂ ਦਾ ਇੱਕ ਕੋਈ ਵੇ ਆਊਟ ਹੈ ਕੋਈ, ਜਾਂ ਇਸੇ ਸਿਸਟਮ ਦੇ ਵਿੱਚ ਅਸੀਂ ਜੰਮਾਂਗੇ ਤੇ ਇਸੇ ਦੇ ਵਿੱਚ ਫਿਰ ਐਟ ਦੀ ਐਂਡ ਮਰ ਕੇ ਦੈਟਸ ਇਟ, ਹੈ ਨਾ? ਥੈਂਕ ਯੂ ਜੀ। ਮੇਰੀ ਜਾਤੇ ਦੇਖੋ, ਜਿਹੜੀ 10 ਤਰੀਕ ਹੈ ਨਾ, ਉਹ ਤੁਹਾਡੇ ਸਵਾਲ ਦਾ ਜਵਾਬ ਦੇਊਗੀ। ਜੇ ਤਾਂ ਜਿਹੜੀਆਂ ਰਵਾਇਤੀ ਪਾਰਟੀਆਂ ਨੇ, ਹੁਣ ਤਾਂ ਵੋਟਾਂ ਪੈ ਚੁੱਕੀਆਂ ਹੋਈਆਂ, ਸਾਰੀਆਂ ਜਿਹੜੀਆਂ ਵੋਟਾਂ ਨੇ ਉਹ ਬੰਦ ਨੇ ਮਸ਼ੀਨਾਂ ਦੇ ਵਿੱਚ, ਔਰ ਨਤੀਜੇ 10 ਤਰੀਕ ਨੂੰ ਆਉਣੇ ਆ। ਜੇ ਤਾਂ ਰਵਾਇਤੀ ਪਾਰਟੀਆਂ ਦਾ ਗਲਬਾ ਪੰਜਾਬ ਤੋਂ ਟੁੱਟਦਾ ਤੇ ਪੰਜਾਬ ਇੱਕ ਕਿਸਮ ਦੇ ਨਾਲ ਵਧੂਗਾ ਇੱਕ ਨਵੇਂ ਰਾਹ ਵੱਲ ਨੂੰ। ਔਰ ਇਹ ਚਲੋ ਅੱਜ ਜੇ ਉਹ ਆਮ ਆਦਮੀ ਪਾਰਟੀ ਮੰਨ ਲਓ ਆ ਜਾਂਦੀ ਹੈ, ਆਮ ਆਦਮੀ ਪਾਰਟੀ ਵੱਡੀ ਧਿਰ ਬਣ ਕੇ ਉੱਭਰ ਆਉਂਦੀ ਹੈ, ਇਹ ਹੌਸਲਾ ਪੰਜਾਬੀਆਂ ਨੂੰ ਜ਼ਰੂਰ ਇਸ ਚੀਜ਼ ਦਾ ਦਊਗਾ ਕਿ ਨਹੀਂ, ਏਦਾਂ ਦੀ ਵੀ ਕੋਈ ਗੱਲ ਨਹੀਂ ਹੈਗੀ ਕਿ ਇਹਨਾਂ ਰਵਾਇਤੀ ਪਾਰਟੀਆਂ ਦਾ ਗਲਬਾ ਨਹੀਂ ਤੋੜਿਆ ਜਾ ਸਕਦਾ। ਹੁਣ 2-2 ਕਰੋੜ ਰੁਪਈਆ ਕੌਣ ਵੰਡ ਸਕਦਾ? ਕੋਈ ਲਾਭ ਸਿੰਘ ਉਗੋ ਕੇ ਤਾਂ ਨਹੀਂ ਨਾ ਵੰਡ ਸਕਦਾ।
ਜਿਹਦੇ ਕੋਲੇ ਤਾਂ ਇੱਕ ਮੋਟਰਸਾਈਕਲ ਹੀ ਹੈ। ਉਹ ਵੰਡ ਕੌਣ ਸਕਦਾ? ਜਿਨ੍ਹਾਂ ਨੇ 100 ਕਰੋੜ ਰੁਪਈਆ, 500 ਕਰੋੜ ਰੁਪਈਆ, 800 ਕਰੋੜ ਰੁਪਈਆ ਇਹਨਾਂ 5 ਸਾਲਾਂ ਦੇ ਵਿੱਚ ਬਣਾਇਆ, ਉਹ ਰਵਾਇਤੀ ਪਾਰਟੀਆਂ ਵਾਲੇ ਨੇ। ਇਹ ਇੱਕ ਵਾਰੀ ਕਿਸੇ ਤਰੀਕੇ ਦੇ ਨਾਲ ਨਾ ਇਹ ਜਮੂਦ ਤੋੜਨ ਦੀ ਲੋੜ ਹੈ। ਜੇ ਇੱਕ ਵਾਰੀ ਟੁੱਟ ਗਿਆ, ਫਿਰ ਆਉਂਦੇ ਸਮੇਂ ਦੇ ਦੌਰਾਨ ਕੋਈ ਰੀਜਨਲ ਪਾਰਟੀ ਉਭਰੂਗੀ। ਆਪਾਂ ਉਹਦੇ ਚੋਂ ਕੌਣ ਦੇਖ ਸਕੂਗਾ, ਉਹਨੂੰ ਕੌਣ ਨਹੀਂ, ਪਰ ਇਹ ਰੀਜਨਲ ਪਾਰਟੀ ਉੱਭਰਨ ਵਾਲੇ ਪਾਸੇ ਨੂੰ ਸਟੈਪ ਹੋਊਗਾ। ਮੈਂ ਇਹਨੂੰ ਇਸ ਰੂਪ ਦੇ ਵਿੱਚ ਦੇਖਦਾ, ਕਿਉਂਕਿ ਇੱਕ ਵਾਰੀ ਤੋੜ ਦੇਣਾ ਜਿਹੜਾ ਉਹ ਬਹੁਤ ਔਖਾ ਹੁੰਦਾ। ਜਦੋਂ ਇੱਕ ਵਾਰੀ ਇਹ ਟੁੱਟ ਗਿਆ ਨਾ, ਫਿਰ ਹੌਸਲਾ ਕਰ ਲੈਣਗੇ ਲੋਕ। ਫਿਰ ਜਿਹੜਾ ਨੌਜਵਾਨ ਤਬਕਾ ਐਤਕੀ ਉਹਨੇ ਬਹੁਤ ਜੋਸ਼ ਦੇ ਨਾਲ ਵੋਟਾਂ ਪਾਈਆਂ ਨੇ, ਉਹ ਨਹੀਂ ਮੰਨਿਆ ਜੀ। ਮੈਂ ਤੁਹਾਨੂੰ ਇਹ ਦੱਸ ਦਿੰਦਾ, ਉਹ ਨਹੀਂ ਮੰਨਿਆ, ਆਪਣੇ ਘਰਦਿਆਂ ਦੀ ਗੱਲ ਵੀ ਨਹੀਂ ਮੰਨਿਆ ਕਿ ਅਸੀਂ ਕੀ ਕਰਨਾ। ਉਹਨਾਂ ਨੇ ਆਪਣੇ ਤਰੀਕੇ ਦੇ ਨਾਲ ਵੋਟਾਂ ਪਾਈਆਂ। ਵੋਟਾਂ ਵਾਲੇ ਦਿਨ ਇਥੋਂ ਪਟਿਆਲੇ ਤੋਂ ਚੱਲ ਕੇ ਉਹ ਮਲੋਟ ਲੰਬੀ ਤੱਕ ਸਾਰੇ ਜਗ੍ਹਾ ਦੇ ਉੱਤੇ ਪੂਰਾ ਦਿਨ ਜਿਹੜਾ ਜੀ ਉਹ ਦੇਖਦੇ ਰਹੇ। ਕੋਈ ਇਸ ਤਰ੍ਹਾਂ ਦੇ ਬੂਥ, ਕੋਈ ਇਸ ਤਰ੍ਹਾਂ ਦੇ ਵੋਟ ਸੈਂਟਰ ਨਹੀਂ ਸੀ ਜਿੱਥੇ ਯੂਥ ਨੇ ਵਾਗਡੋਰ ਨਾ ਸੰਭਾਲੀ ਹੋਈ ਹੋਵੇ। ਇਹ ਇੱਕ ਬੜਾ ਪੋਜ਼ਿਟਿਵ ਜਿਹੜਾ ਉਹ ਪੱਖ ਦੇਖਣ ਨੂੰ ਮਿਲਿਆ। ਇਹ ਇੱਕ ਆਸ ਵੱਜਦੀ ਹੈ ਜੀ, ਕਿਉਂਕਿ ਬੇਆਸੇ ਨਹੀਂ। ਮੈਂ ਸਮਝਦਾ ਕਿ ਜੇ ਸਿਆਸੀ ਧਿਰਾਂ ਜਿਹੜੀਆਂ ਰਵਾਇਤੀ ਸਿਆਸੀ ਧਿਰਾਂ ਨੇ, ਜਿਹੜੀਆਂ ਕੋਈ ਡੇਰੇ ਤੇ ਆਸ ਰੱਖੀ ਬੈਠੀਆਂ ਨੇ, ਕੋਈ ਆਪਣੇ ਪੈਸੇ ਦੇ ਜ਼ੋਰ ਦੇ ਨਾਲ ਜਿੱਤ ਲੈਣਾ ਚਾਹੁੰਦੀਆਂ ਨੇ, ਕੋਈ ਸ਼ਰਾਬ ਦੇ ਜ਼ੋਰ ਦੇ ਨਾਲ ਜਿੱਤ ਲੈਣਾ ਚਾਹੁੰਦੀਆਂ ਨੇ, ਜੇ ਉਹਨਾਂ ਦਾ ਇਸ ਵਾਰੀ ਇਹ ਗਲਬਾ ਟੁੱਟ ਗਿਆ ਤੇ ਫਿਰ ਪੰਜਾਬ ਇੱਕ ਨਵੀਂ ਸਫਬੰਦੀ ਵੱਲ ਨੂੰ ਵਧੂਗਾ ਆਉਂਦੇ ਦਿਨਾਂ ਦੇ ਦੌਰਾਨ, ਕਿਉਂਕਿ ਉਹਨੂੰ ਹੌਸਲਾ ਮਿਲ ਜੂਗਾ ਵੀ ਨਹੀਂ, ਇਹ ਨਹੀਂ ਆ ਇੰਪੋਸੀਬਲ, ਕੁਝ ਨਹੀਂ ਆ, ਇਹ ਤੋੜਿਆ ਜਾ ਸਕਦਾ। ਪੰਜਾਬ ਦਾ ਭਲਾ ਉਸ ਵੇਲੇ ਹੋਊਗਾ ਜਦੋਂ ਪੰਜਾਬ ਦੇ ਵਿੱਚੋਂ ਇੱਕ ਨਵੀਂ ਸਿਆਸੀ ਧਿਰ ਜਿਹੜੀ ਰੀਜਨਲ ਪਾਰਟੀ ਦੇ ਰੂਪ ਦੇ ਵਿੱਚ ਉਭਰੂਗੀ। ਪਰ ਕਿਉਂਕਿ ਅਜੇ ਰੀਜਨਲ ਪਾਰਟੀ ਕੋਈ ਹੈ ਨਹੀਂ ਗੀ, ਇਸ ਕਰਕੇ ਅਜੇ ਜਿਹੜਾ ਉਹ ਆਸ ਇਸ ਚੀਜ਼ ਦੀ ਹੈ ਕਿ ਇਹ ਰਵਾਇਤੀ ਪਾਰਟੀਆਂ ਨੂੰ ਤੋੜ ਲਓ, ਫਿਰ ਦੂਜੇ ਪਾਸੇ ਵੱਲ ਨੂੰ ਜਿਹੜਾ ਜੀ ਉਹ ਵਧਿਆ ਜਾਵੇ। ਹੋਊਗਾ, ਇਹ ਹੋਣਾ ਇਸ ਤਰੀਕੇ ਦੇ ਨਾਲ ਹੀ ਹੈ ਜੀ, ਅਦਰਵਾਈਜ਼ ਹੋਰ ਕੋਈ ਰਾਹ ਹੈ ਨਹੀਂਗਾ ਜੀ। ਤੇ ਸਰੋਤਿਆਂ ਨੇ ਅਸੀਂ ਇੱਕ ਬ੍ਰੇਕ ਲੈ ਕੇ, ਬ੍ਰੇਕ ਤੋਂ ਬਾਅਦ ਤੁਸੀਂ ਕਾਲ ਕਰ ਸਕਦੇ ਹੋ 4082725200। ਸਟੂਡੀਓ ਦਾ ਫੋਨ ਨੰਬਰ ਹੈ। ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KWRU ਫ੍ਰੈਸਨੋ 1300 AM, KLHC ਬੇਕਰਸਫੀਲਡ 1350 AM, KOBO Yuba City 1450 AM, KIIT Sacramento 1470 AM, KCVR Lodi Stockton 1570 AM। DHN Carriers Bakersfield California ਵਾਲੇ ਇਸ ਸਮੇਂ ਹਾਇਰ ਕਰ ਰਹੇ ਹਨ ਡਰਾਈਵਰਸ। ਸੋਲੋ ਨੂੰ 70 ਸੈਂਟ ਪਰ ਮਾਈਲ ਅਤੇ ਟੀਮ ਡਰਾਈਵਰ ਨੂੰ 75 ਸੈਂਟ ਪਰ ਮਾਈਲ ਦਿੱਤੇ ਜਾਣਗੇ। ਇਹਨਾਂ ਤੋਂ ਤੁਸੀਂ ਟ੍ਰੇਲਰਸ ਵੀ ਰੈਂਟ ਤੇ ਲੈ ਸਕਦੇ ਹੋ। ਇਹ ਇਸ ਸਮੇਂ ਓਨਰ ਆਪਰੇਟਰਸ ਵੀ ਹਾਇਰ ਕਰ ਰਹੇ ਹਨ। ਇਹਨਾਂ ਕੋਲ ਕੈਲੀਫੋਰਨੀਆ ਤੋਂ ਮਿਡਵੈਸਟ, ਜਾਰਜੀਆ ਅਤੇ ਫਲੋਰੀਡਾ ਦੇ ਈਅਰ ਰਾਉਂਡ ਰੀਫਰ ਲੋਡਸ ਹਨ।
ਹਾਂਜੀ ਹੋਲਡ ਕਰ ਲੈ। ਹੈਲੋ। ਹਾਂਜੀ ਹਾਂਜੀ ਹੋਲਡ ਕਰੇ। ਪੰਜਾਬੀ ਰੇਡੀਓ ਯੂਐਸ ਸੁਣ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਕਰਦੇ। ਤੁਸੀਂ ਜੁੜੇ ਹੋ ਪੰਜਾਬੀ ਰੇਡੀਓ ਯੂਐਸ ਦੇ ਨਾਲ। ਪ੍ਰੋਗਰਾਮ ਚੱਲ ਰਿਹਾ ਜੀ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਇਸ ਹਿੱਸੇ ਵਿੱਚ ਤੁਹਾਡੇ ਸਵਾਲ ਹੁੰਦੇ ਨੇ 4082725200 ਸਟੂਡੀਓ ਦਾ ਨੰਬਰ ਹੈ। ਕਾਲ ਕਰਕੇ ਤੁਹਾਡਾ ਕੋਈ ਵੀ ਸਵਾਲ ਹੈ ਉਹ ਪੁੱਛ ਸਕਦੇ। ਬਲਤੇਜ ਪੰਨੂ ਜੀ ਇੱਕ ਵਾਰ ਫਿਰ ਸਵਾਗਤ ਹੈ ਜੀ। ਮਿਹਰਬਾਨੀ ਜੀ, ਧੰਨਵਾਦ। ਸਾਡੇ ਨਾਲ ਜੁੜੇ ਨੇ ਗੁਰੀ ਕੰਗ ਜੀ, ਸਤਿ ਸ਼੍ਰੀ ਅਕਾਲ। ਹੈਲੋ, ਮੇਜ਼ਬਾਨ ਬਲਵਿੰਦਰ ਭੈਣ ਜੀ ਤੇ ਸੁਲਝੇ ਪੱਤਰਕਾਰ ਬਲਤੇਜ ਪੰਨੂ ਜੀ ਨੂੰ ਸਤਿਕਾਰ ਸਰ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਮੇਰਾ ਅਕਾਲ। ਸਵਾਲ ਸੀਗਾ ਜੀ, ਪੰਨੂ ਸਾਹਿਬ ਤੁਹਾਡੀ ਇੱਕ ਬਾਜ ਵਾਲੀ ਅੱਖ ਹੈ, ਤੁਹਾਨੂੰ ਕੋਈ ਨਵੀਂ ਡਿਵੈਲਪਮੈਂਟ ਆਈ ਹੈ ਜੀ ਦੀਪ ਸਿੱਧੂ ਦੇ ਕੇਸ ਦੇ ਵਿੱਚ, ਤੇ ਤੁਸੀਂ ਕਿਵੇਂ ਇਸ ਕੇਸ ਨੂੰ ਲੈਂਦੇ ਆ? ਤੁਹਾਨੂੰ ਕੀ ਲੱਗਦਾ ਵੀ ਇਹ ਕੇਸ ਕਿਤੇ ਠੰਡੇ ਬਸਤੇ 'ਚ ਤਾਂ ਨਹੀਂ ਪਾ ਦਿੱਤਾ ਜਾਊਗਾ ਜੀ? ਥੈਂਕ ਯੂ ਜੀ। ਦੇਖੋ, ਜੇ ਮੈਨੂੰ ਇਹ ਲੱਗਦਾ ਹੈ ਪਾ ਦਿੱਤਾ ਜਾਊਗਾ ਨਹੀਂ, ਉਹ ਤਾਂ ਪੈ ਗਿਆ। ਕਿਉਂਕਿ ਜਿਸ ਦਿਨ ਇਹ ਡਰਾਈਵਰ ਗ੍ਰਿਫਤਾਰ ਹੋਇਆ, ਜਿਹੜੀਆਂ ਜਥੇਬੰਦੀਆਂ ਨੇ ਜਾਂ ਜਿਹੜੇ ਇੱਥੇ ਲੜ ਰਹੇ ਨੇ, ਉਹਨਾਂ ਨੂੰ ਇੱਕ ਤਕੜਾ ਵਕੀਲ ਖੜਾ ਕਰਨਾ ਚਾਹੀਦਾ ਸੀ ਅਦਾਲਤ ਦੇ ਵਿੱਚ। ਅਦਾਲਤ ਦੇ ਵਿੱਚ ਉਸ ਡਰਾਈਵਰ ਨੇ ਜਿਹੜਾ ਉਹ ਵਕੀਲ ਆਪਣੇ ਖੜੇ ਕਰਕੇ ਉਹਨੇ ਕਿਹਾ ਤਾਂ ਪੁਲਿਸ ਨੇ ਸਾਰਾ ਕੁਝ ਮੇਰੇ ਤੋਂ ਕਹਾਇਆ ਵੀ ਮੈਂ ਕਸੂਰਵਾਰ ਸੀ। ਮੈਂ ਤਾਂ ਕਿਹਾ ਹੀ ਨਹੀਂ ਕਿਤੇ ਵੀ। ਉਹ ਇਸ ਮਾਮਲੇ 'ਚ ਜ਼ਮਾਨਤ ਲੈ ਗਿਆ ਜੀ। ਤੋ ਜਦੋਂ ਉਹ ਇਸ ਮਾਮਲੇ ਦੇ ਵਿੱਚ ਜ਼ਮਾਨਤ ਲੈ ਗਿਆ ਤੇ ਅਜੇ ਤੱਕ ਤਾਂ ਕੋਈ ਇਸ ਤਰ੍ਹਾਂ ਦੀ ਗੱਲ ਹੀ ਨਹੀਂ ਤੁਰੀ ਕਿ ਇਹਦੀ ਇਨਵੈਸਟੀਗੇਸ਼ਨ ਜਿਹੜੀ ਆ ਉਹਦੇ ਵਾਸਤੇ ਕੋਈ ਦਬਾਅ ਬਣਾਇਆ ਜਾ ਰਿਹਾ। ਤੁਸੀਂ ਸੁਣਿਆ ਕੋਈ ਇਨਵੈਸਟੀਗੇਸ਼ਨ ਦੇ ਵਾਸਤੇ ਦਬਾਅ ਬਣਾਇਆ ਜਾ ਰਿਹਾ? ਨਹੀਂ, ਬਿਲਕੁਲ ਵੀ ਨਹੀਂ। ਉਹ ਤਾਂ ਸਿਰਫ ਸੋਸ਼ਲ ਮੀਡੀਆ ਦੇ ਉੱਤੇ ਲਿਖਤਾਂ ਜਾਂ ਬਾਕੀ ਸਾਰਾ ਕੁਝ ਜਿਹੜਾ ਉਹ ਲਿਖਿਆ ਜਾ ਰਿਹਾ ਜਾਂ ਭੰਡਿਆ ਜਾ ਰਿਹਾ ਕਿਸੇ ਨੂੰ। ਇਨਵੈਸਟੀਗੇਸ਼ਨ ਦੇ ਵਾਸਤੇ ਤਾਂ ਇਸ ਤਰ੍ਹਾਂ ਹੈ ਜੀ ਕਿ ਕੋਈ ਜਿਹੜੇ ਕਾਨੂੰਨ ਦੇ ਨਾਲ ਸੰਬੰਧਿਤ ਲੋਕ ਨੇ, ਕੋਈ ਵਕੀਲਾਂ ਦਾ ਭਾਈਚਾਰਾ, ਕੋਈ ਮਨੁੱਖੀ ਅਧਿਕਾਰਾਂ ਵਾਲੇ ਜਿਹੜੇ ਲੋਕ ਨੇ, ਉਹ ਮਿਲ ਕੇ ਇਹਦੀ ਕੋਈ ਸ਼ਿਕਾਇਤ ਕਰਨ ਕਿਸੇ ਜਗ੍ਹਾ ਦੇ ਉੱਤੇ, ਹਿਊਮਨ ਰਾਈਟਸ ਦੇ ਕੋਲੇ ਪਹੁੰਚਣ, ਕੋਈ ਅਦਾਲਤ ਦੇ ਵਿੱਚ ਜਿਹੜਾ ਜੀ ਉਹ ਗਏ ਹੁੰਦੇ ਤੇ ਇਨਵੈਸਟੀਗੇਸ਼ਨ ਦੀ ਗੱਲ ਹੁੰਦੀ। ਜਿੰਨੀ ਦੇਰ ਤੱਕ ਇਨਵੈਸਟੀਗੇਸ਼ਨ ਨਹੀਂ ਹੋਊਗੀ ਉਦੋਂ ਤੱਕ ਤਾਂ ਕੋਈ ਆਸ ਹੀ ਨਹੀਂ। ਜਦੋਂ ਹੁਣ ਡਰਾਈਵਰ ਨੂੰ ਜੇ ਜ਼ਮਾਨਤ ਮਿਲੀ ਹੈ, ਉਹ ਕਿਸ ਆਧਾਰ ਤੇ ਮਿਲੀ ਹੈ, ਇਹ ਸਾਰਾ ਕੁਝ ਕਲੀਅਰ ਕਰ ਦੂਗਾ ਜੀ ਤੁਹਾਨੂੰ। ਉਹ ਇਸ ਆਧਾਰ ਦੇ ਉੱਤੇ ਮਿਲੀ ਹੈ। ਉਹ ਇਹ ਕਹਿੰਦਾ ਕਿ ਜਿਹੜੇ ਵਕੀਲ ਨੇ ਉਹਨਾਂ ਨੇ ਇਹ ਅਦਾਲਤ ਦੇ ਵਿੱਚ ਦੱਸਿਆ ਕਿ ਇਹ ਮਹਿਜ਼ ਹਾਦਸਾ ਸੀ, ਇੱਕ ਟਰਾਲੇ ਦੇ ਪਿੱਛੋਂ ਗੱਡੀ ਟਕਰਾਉਣ ਦਾ। ਇਹਨੂੰ ਮੰਨਦਿਆਂ ਹੋਇਆ ਅਦਾਲਤ ਨੇ ਜਿਹੜੀ ਜੀ ਉਹ ਜ਼ਮਾਨਤ ਦੇ ਦਿੱਤੀ। ਮੈਂ ਫਿਰ ਕਹੂੰਗਾ ਕਿ ਜੇ ਤਕੜੇ ਵਕੀਲ ਉਸ ਦਿਨ ਖੜੇ ਕੀਤੇ ਜਾਂਦੇ, ਕੁਝ ਜਿਹੜੇ ਲੋਕ ਫੇਸਬੁੱਕ ਦੇ ਉੱਤੇ ਲਿਖ ਰਹੇ ਆ ਨਾ ਕਿ ਇਹਦਾ ਆ 1 ਨੰਬਰ ਆ, 2 ਨੰਬਰ ਆ, 3 ਨੰਬਰ ਆ, ਉਹ ਮਹਿਜ਼ ਸੋਸ਼ਲ ਮੀਡੀਆ ਦੇ ਉੱਤੇ ਨੇ ਸ਼੍ਰੀਮਾਨ ਜੀ। ਸੋਸ਼ਲ ਮੀਡੀਆ ਦੇ ਉੱਤੇ ਲਿਖ ਕੇ ਨਹੀਂ ਇਹ ਜਿਹੜਾ ਉਹ ਚੱਲਣਾ। ਇਹਦੇ ਵਾਸਤੇ ਤਾਂ ਜਿਹੜੀ ਸਹੀ ਜਗ੍ਹਾ ਹੈ ਉੱਥੋਂ ਤੱਕ ਅਪਰੋਚ ਉਸੇ ਦਿਨ ਹੋਣੀ ਚਾਹੀਦੀ ਸੀਗੀ, ਜਿਹੜੀ ਕਿ ਨਹੀਂ ਹੋਈ। ਉੱਥੋਂ ਚੁੱਕ ਗਏ। ਕਾਲਰ ਨੇ ਮਨਜੀਤ ਸਿੰਘ ਜੀ, ਇਟਲੀ ਤੋਂ। ਹਾਂਜੀ, ਸਤਿ ਸ੍ਰੀ ਅਕਾਲ ਜੀ ਪੰਨੂ ਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਸਰ ਜੀ, ਤੁਸੀਂ ਨਾ ਗੱਲ ਕੀਤੀ ਪੰਜਾਬ ਦੇ ਮੁੱਦਿਆਂ ਬਾਰੇ, ਜਾਂ ਤੁਸੀਂ ਕਿਹਾ ਜਿਨ੍ਹਾਂ ਨੇ ਸ਼ਰਾਬ ਵੰਡੀ ਜਾਂ ਜਿਹਨੇ 2 ਕਰੋੜ ਰੁਪਏ ਵੰਡੇ ਜਾਂ 20 ਕਰੋੜ ਵੰਡੇ, ਉਹਨੇ ਅਗਲੇ ਆਉਣ ਵਾਲੇ 5 ਸਾਲਾਂ 'ਚ ਉਹਨੇ 200 ਕਰੋੜ ਜਾਂ 500 ਕਰੋੜ ਬਣਾਉਣਾ। ਤੇ ਮੁੱਦੇ ਦੀ ਗੱਲ, ਕਿਸੇ ਨੇ ਪੰਜਾਬ 'ਚ ਪੀਣ ਵਾਲੇ ਪਾਣੀ ਦੇ ਬਾਰੇ ਗੱਲ ਕੀਤੀ? ਕਿ ਜਦ ਕਿ ਮੈਂ ਥੋੜਾ ਗੱਲ ਕਰਨੀ ਚਾਹੁੰਦਾ, ਕਿਉਂਕਿ ਜਦੋਂ ਮੈਨੂੰ ਚੇਤਾ ਕਿ ਮੈਂ ਇੱਥੋਂ ਆਉਣ ਤੋਂ ਪਹਿਲਾਂ ਜੇ ਚਿੱਲੇ 'ਚ ਪਾਣੀ ਵੀ ਪਿਲਾਈਦਾ ਸੀ ਨਾ ਮੱਝਾਂ ਨੂੰ ਜਾਂ ਹੋਰ ਨੂੰ ਵੀ, ਉਹ ਚਿੱਲੇ 'ਚ ਨਾਲ ਹੀ ਪਾਣੀ ਪੀ ਲਈਦਾ ਸੀ। ਕਈ ਵਾਰੀ ਸਾਫ਼ ਇੰਨਾ ਪਾਣੀ ਹੁੰਦਾ ਸੀ ਸਾਡਾ।
ਹੁਣ ਜੇ ਪੰਜਾਬ 'ਚ ਪੀਣ ਵਾਲਾ ਪਾਣੀ ਨਾ ਰਿਹਾ ਤੇ ਇਹਨਾਂ ਦੇ ਘਰੇ ਤਾਂ ਹਿਮਾਲਿਆ ਤੋਂ ਪਾਣੀ ਆਉਂਦਾ ਤੇ ਪੰਜਾਬ ਦੇ ਲੋਕੀ ਕੀ ਪੀਣਗੇ? ਕਿਸੇ ਨੇ ਗੱਲ ਕੀਤੀ ਪੰਜਾਬ ਦੇ ਪੀਣ ਬਾਰੇ, ਪਾਣੀ ਬਾਰੇ? ਸਤਿ ਸ੍ਰੀ ਅਕਾਲ ਜੀ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। ਦੇਖੋ ਜੀ, ਮੈਂ ਕਿਸੇ ਦੀ ਤਾਂ ਨਹੀਂ ਗੱਲ ਕਹਿ ਸਕਦਾ, ਮੈਂ ਕੀਤੀ ਹੈ, ਠੋਕ ਵਜਾ ਕੇ ਕੀਤੀ ਹੈ, ਜਿੱਥੇ ਜਿੱਥੇ ਮੌਕਾ ਮਿਲਿਆ, ਜਿਹੜੇ ਪਲੇਟਫਾਰਮਾਂ ਤੇ ਮੌਕਾ ਮਿਲਿਆ ਉੱਥੇ ਕੀਤੀ ਹੈ। ਜੇ ਹੁਣ ਲੋਕ ਨਹੀਂ ਸੁਣਨਾ ਚਾਹੁੰਦੇ ਤੇ ਉੱਥੇ ਕੀ ਕਰੀਏ ਲੋਕਾਂ ਦਾ ਜੀ? ਤੁਸੀਂ ਦੱਸ ਦਿਓ ਕਿ ਆਹ ਕੁਝ ਜਿਹੜਾ ਜੀ ਕਰ ਲਓ। ਆਪਾਂ ਕਿਸੇ ਦੇ ਸਿਰ 'ਚ ਜਾ ਕੇ ਡਾਂਗ ਤਾਂ ਮਾਰ ਨਹੀਂ ਸਕਦੇ। ਇਹ ਮੁੱਦਾ ਉਭਾਰਿਆ, ਜਿੰਨੇ ਮੇਰੇ ਨਾਲ ਦੇ ਸਾਥੀ ਨੇ ਜੀ, ਨਰੋਆ ਪੰਜਾਬ ਮੰਚ ਹੈ, ਤਕਰੀਬਨ ਅੱਧੀ ਦਰਜਨ ਦੇ ਕਰੀਬ ਜ਼ਿਲ੍ਹਿਆਂ ਦੇ ਵਿੱਚ ਜਾ ਕੇ ਪ੍ਰੈਸ ਕਾਨਫਰੰਸਾਂ ਵੀ ਕੀਤੀਆਂ ਨੇ। ਜਿਹੜੇ ਸਿਆਸੀ ਧਿਰਾਂ ਨੇ, ਇੱਥੇ ਗੁਰਪ੍ਰੀਤ ਸਿੰਘ ਚੰਦਬਾਜਾ ਜੀ ਨੇ, ਕਾਨ ਸਿੰਘ ਪੰਨੂ ਨੇ, ਉਹਨਾਂ ਦੇ ਵਿੱਚ ਉਸ ਮੰਚ ਦੇ ਵਿੱਚ ਉਹਨਾਂ ਸਾਰਿਆਂ ਨੇ ਜਿਹੜੇ ਸਿਆਸੀ ਧਿਰਾਂ ਨੂੰ ਦਿੱਤਾ ਵੀ ਇਹਨੂੰ ਤੁਸੀਂ ਇਹਦੇ ਵਿੱਚ ਬਣਾਓ। ਕੋਸ਼ਿਸ਼ ਕੀਤੀ ਜਾ ਸਕਦੀ ਸੀ ਨਾ, ਘੱਟੋ ਘੱਟ ਇਹ ਗੱਲ ਤਾਂ ਹਿੱਕ ਠੋਕ ਕੇ ਕਹਿ ਸਕਦੇ ਹਾਂ ਕਿ ਅਸੀਂ ਕੋਸ਼ਿਸ਼, ਇਹ ਨਹੀਂ ਹੈ ਕਿ ਕੋਸ਼ਿਸ਼ ਨਹੀਂ ਕੀਤੀ ਜਾਂ ਅਸੀਂ ਭੱਜ ਜਾਣ ਵਾਲਿਆਂ ਦੇ ਵਿੱਚੋਂ ਨਹੀਂ ਸੀ। ਆਪਣੇ ਵੱਲੋਂ ਕੋਸ਼ਿਸ਼ ਕੀਤੀ ਹੈ, ਇਸ ਚੀਜ਼ ਦਾ ਪ੍ਰਾਊਡ ਹੈ। ਹਾਂ, ਉਹਦਾ ਕਿੰਨਾ ਅਸਰ ਪਿਆ ਉਹ ਆਪਣੀ ਜਗ੍ਹਾ ਦੇ ਉੱਤੇ ਹੈ ਜੀ। ਜੀ, ਅਗਲੇ ਕਾਲਰ ਨੇ ਸੰਜੇ ਬਰੈਂਪਟਨ ਤੋਂ। ਸਤਿ ਸ਼੍ਰੀ ਅਕਾਲ ਸੰਜੇ। ਸਤਿ ਸ਼੍ਰੀ ਅਕਾਲ ਪੰਨੂ ਸਾਹਿਬ, ਮੈਂ ਸੰਜੇ ਬੋਲ ਰਿਹਾ ਜੀ। ਸਤਿ ਸ਼੍ਰੀ ਅਕਾਲ ਜੀ। ਪੰਨੂ ਸਾਹਿਬ, ਮੈਂ ਪੁੱਛਣਾ ਚਾਹੁੰਦਾ ਸੀਗਾ, ਜਿਸ ਤਰ੍ਹਾਂ ਕੁਮਾਰ ਵਿਸ਼ਵਾਸ ਨੇ ਬਿਆਨ ਦਿੱਤਾ ਤੇ ਕਿਆ ਉਹਦਾ ਕੁਝ ਫਰਕ ਪਿਆ ਹੋਏਗਾ ਕੁਝ ਵੋਟਾਂ ਤੇ? ਥੈਂਕ ਯੂ ਜੀ। ਦੇਖੋ, ਕੁਮਾਰ ਵਿਸ਼ਵਾਸ ਇੰਨੇ ਸਾਲ ਕਿੱਥੇ ਸੀਗਾ। ਇੱਕ ਨਾ ਜਿਹੜਾ ਕਾਨੂੰਨੀ ਭਾਸ਼ਾ ਹੈ, ਉਹਦੇ ਵਿੱਚ ਜਿਹੜੀ ਵਕੀਲਾਂ ਦੀ ਭਾਸ਼ਾ ਜਾਂ ਕਾਨੂੰਨ ਦੇ ਵਿੱਚ ਜਦੋਂ ਕੋਈ ਫੈਸਲਾ ਕੋਈ ਅਦਾਲਤ ਲਿਖਦੀ ਹੈ, ਉਹਦੇ ਵਿੱਚ ਇੱਕ ਵਰਡ ਆਉਂਦਾ ਹੈ ਜਿਹੜਾ ਕਾਨੂੰਨੀ ਭਾਸ਼ਾ ਦੇ ਵਿੱਚ ਮਾਨਤਾ ਪ੍ਰਾਪਤ ਵਰਡ ਹੈ, ਜਾਂ ਉਹਦੀ ਬਹੁਤ ਸਾਰੀ ਵਰਤੋਂ ਹੁੰਦੀ ਆ। ਉਹ ਹੁੰਦਾ ਜੀ ਹੀਅਰਸੇ, ਸੁਣਿਆ ਤੇ ਕਹਿ ਦਿੱਤਾ। ਇਹ ਉਸ ਤਰ੍ਹਾਂ ਦੀ ਗੱਲ ਸੀ। ਉਹਨੂੰ ਪ੍ਰਚਾਰਿਆ ਕਿਨੇ, ਜਿਹੜਾ ਇਹ ਸਵਾਲ ਹੈ। ਔਰ ਤੁਸੀਂ ਹੈਰਾਨ ਹੋਵੋਗੇ ਕਿ ਚੈਨਲਾਂ ਨੂੰ ਸਪੈਸ਼ਲੀ ਤੌਰ ਦੇ ਉੱਤੇ ਹਦਾਇਤਾਂ ਸਨ ਉਸ ਬਿਆਨ ਨੂੰ ਚਲਾਉਣ ਦੀਆਂ, ਉਹਨੂੰ ਵੱਧ ਤੋਂ ਵੱਧ ਪ੍ਰਚਾਰਨ ਦੀਆਂ, ਔਰ ਉਹਨਾਂ ਹਦਾਇਤਾਂ ਦੇ ਅਨੁਸਾਰ ਇਸ ਬਿਆਨ ਨੂੰ ਚਲਾਇਆ ਗਿਆ, ਪ੍ਰਚਾਰਿਆ ਗਿਆ। ਔਰ ਜੇ ਇਸ ਬਿਆਨ ਦੇ ਵਿੱਚ ਕੋਈ ਸੱਚਾਈ ਜਿਹੜੀ ਸੀਗੀ ਜਾਂ ਇਸ ਚੀਜ਼ ਦੇ ਵਿੱਚ ਕੋਈ ਸੱਚਾਈ ਸੀ, ਇੱਕ ਤਾਂ ਗੱਲ, ਪਹਿਲੀ ਤੇ ਗੱਲ, ਕੁਮਾਰ ਵਿਸ਼ਵਾਸ ਨੂੰ ਉਹਦੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ ਕਿ ਉਸ ਬੰਦੇ ਨੇ ਇੰਨੀ ਦੇਰ ਲੁਕਾ ਕੇ ਕਿਉਂ ਰੱਖਿਆ ਬਈ। ਦੂਜਾ, ਜਿਹੜੀਆਂ ਏਜੰਸੀਆਂ ਨੇ ਉਹ ਫਿਰ ਕੀ ਕਰਦੀਆਂ ਰਹੀਆਂ, ਉਹਨਾਂ ਨੂੰ ਪਤਾ ਹੀ ਨਾ ਲੱਗਿਆ ਕੁਝ ਕਿ ਐਡੀ ਵੱਡੀ ਸਾਜ਼ਿਸ਼ ਜਿਹੜੀ ਉਹ ਹੋ ਰਹੀ ਹੈ ਕਿ ਇੱਕ ਮੁਲਕ ਨੂੰ ਤੋੜਨ ਦੀ ਗੱਲ ਕੀਤੀ ਜਾ ਰਹੀ ਹੈ। ਇਹਦਾ ਅਸਰ ਹੋਇਆ ਹੋਊਗਾ ਜਿਹੜਾ ਤੁਸੀਂ ਪੁੱਛਿਆ, ਮੈਨੂੰ ਨਹੀਂ ਲੱਗਦਾ ਇਹਦਾ ਕੋਈ ਬਹੁਤ ਵੱਡਾ ਅਸਰ ਹੋਇਆ ਹੋਊਗਾ, ਕਿਉਂਕਿ ਜਿਹੜੀਆਂ ਉਹ ਤਿਗੜਮਬਾਜ਼ੀਆਂ ਜੋ ਕੁਝ 17 ਦੇ ਵਿੱਚ ਚੱਲਦੀਆਂ ਸੀ, ਉਹੀ 22 ਦੇ ਵਿੱਚ ਜਿਹੜੀਆਂ ਉਹ ਚੱਲਦੀਆਂ ਨਜ਼ਰ ਆਈਆਂ। ਇਹੋ ਜਿਹਾ ਕੁਝ ਹੀ ਮਾਹੌਲ ਬਣਾਉਣ ਦੀ 17 ਦੇ ਵਿੱਚ ਕੋਸ਼ਿਸ਼ ਕੀਤੀ ਗਈ ਸੀ ਨਾ, ਉਹੋ ਜਿਹਾ ਮਾਹੌਲ ਹੀ ਬਣਾਉਣ ਦੀ ਹੁਣ 22 ਦੇ ਵਿੱਚ ਕੋਸ਼ਿਸ਼ ਕੀਤੀ ਗਈ। ਜਿਹੜੇ ਭਾਈਚਾਰੇ ਨੂੰ ਡਰਾਉਣ ਦੀ ਗੱਲ ਕੀਤੀ ਜਾਂਦੀ ਹੈ ਅਜਿਹੇ ਬਿਆਨਾਂ ਦੇ ਵਾਸਤੇ, ਉਹ ਕੋਈ ਕਮਲਾ ਥੋੜੀ ਹੈ ਜੀ। ਉਹ ਵੀ ਤਾਂ ਉਹ ਝੰਡੇ ਡੰਡੇ ਲੈ ਕੇ ਨਹੀਂ ਆਉਂਦਾ ਕਿਸੇ ਜਗ੍ਹਾ ਦੇ ਉੱਤੇ, ਉਹ ਜਿੰਦਾਬਾਦ ਮੁਰਦਾਬਾਦ ਨਹੀਂ ਕਰਦਾ, ਉਹ ਰੈਲੀਆਂ ਦੇ ਵਿੱਚ ਨਹੀਂ ਆਉਂਦਾ, ਪਰ ਉਹ ਵਾਚ ਤਾਂ ਕਰਦਾ ਨਾ ਹਰੇਕ ਚੀਜ਼ ਨੂੰ ਕਿ ਕੌਣ ਕੀ ਕਹਿ ਰਿਹਾ, ਕੌਣ ਜਿਹੜਾ ਉਹ ਕਿਹੋ ਜਿਹਾ ਹੈ। ਉਹਨੂੰ ਵੀ ਤਾਂ ਇਹ ਦਿਸ ਰਿਹਾ ਨਾ ਕਿ 17 ਦੇ ਵਿੱਚ ਵੀ ਡਰਾਉਣ ਦੀ ਕੋਸ਼ਿਸ਼ ਸੀ ਤੇ ਹੁਣ 22 ਦੇ ਵਿੱਚ ਵੀ ਡਰਾਉਣ ਦੀ ਕੋਸ਼ਿਸ਼ ਸੀ। ਇੰਨਾ ਸੀਗਾ ਇਹਦਾ ਅਸਰ ਜਿਹੜਾ ਇਹ ਪਿਆ ਕਿ ਜਿਹੜੀ ਇੱਕ ਪਹਿਲਾਂ ਚੱਲਦਾ ਆਉਂਦਾ ਸੀਗਾ ਸਕੂਲਾਂ ਦੇ ਬਾਰੇ ਦੇ ਵਿੱਚ, ਸਾਰੀਆਂ ਪਾਰਟੀਆਂ ਨੂੰ ਮਜਬੂਰੀ ਵਸ ਐਜੂਕੇਸ਼ਨ ਦੇ ਉੱਤੇ ਗੱਲ ਕਰਨੀ ਪੈ ਰਹੀ ਸੀਗੀ। ਸਾਰੀਆਂ ਸਿਆਸੀ ਧਿਰਾਂ ਨੂੰ ਹੈਲਥ ਦੇ ਉੱਤੇ ਗੱਲ ਕਰਨੀ ਪੈ ਰਹੀ ਸੀ। ਸਾਰੀਆਂ ਸਿਆਸੀ ਧਿਰਾਂ ਨੂੰ ਮਜਬੂਰੀ ਦੇ ਵਿੱਚ ਅਨਐਮਪਲੋਇਮੈਂਟ ਦੇ ਉੱਤੇ ਗੱਲ ਕਰਨੀ ਪੈ ਰਹੀ ਸੀ। ਅਖੀਰਲੇ 3 ਦਿਨ ਨਾ ਐਜੂਕੇਸ਼ਨ ਦਿਸੀ, ਨਾ ਹੈਲਥ ਦਿਸੀ, ਨਾ ਅਨਐਮਪਲੋਇਮੈਂਟ ਦਿਸੀ। ਖਾਲਿਸਤਾਨ 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 ਖਾਲਿਸਤਾਨ, ਇਹੀ 3 ਦਿਨ ਜਿਹੜਾ ਸੀ ਉਹ ਹੁੰਦੀ ਰਹੀ। ਇਹਦੇ ਵਿੱਚ ਕਿਸੇ ਨੇ ਘੱਟ ਨਹੀਂ ਕੀਤੀ। ਮੈਂ ਤਾਂ ਹੀ ਗੱਲ ਕਹੀ ਸੀ ਕਿ ਮੁੱਦੇ ਜਿਹੜੇ ਸੀਗੇ ਇਹਦੇ ਵਿੱਚ ਇਹ ਵੀ ਰੋਲ ਦਿੱਤਾ ਗਿਆ ਕਿ ਇੱਕ ਸਜ਼ਾ ਯਾਫਤਾ ਜਿਹੜਾ ਬੰਦਾ, ਉਹਨੂੰ ਲਿਆ ਕੇ ਕਿਵੇਂ ਵੋਟਾਂ ਪ੍ਰਭਾਵਿਤ ਕੀਤੀਆਂ ਜਾ ਰਹੀਆਂ ਨੇ। ਇਹਦੇ ਵਿੱਚ ਇਹ ਵੀ ਰੋਲ ਦਿੱਤਾ ਕਿ ਜਿਹੜੇ ਕਹਿੰਦੇ ਪੰਥ ਦੀ ਨੁਮਾਇੰਦਾ ਜਮਾਤ ਹੈ, ਉਹਨਾਂ ਨੂੰ ਵੋਟਾਂ ਦੇਣ ਦੇ ਵਾਸਤੇ ਅਨਾਉਂਸਮੈਂਟ ਉਸੇ ਡੇਰੇ ਦੇ ਵਿੱਚੋਂ ਜਿਹੜੀ ਉਹ ਕੀਤੀ ਗਈ, ਜਿਹਦੇ ਉੱਤੇ ਕਥਿਤ ਰੂਪ ਦੇ ਵਿੱਚ ਹੀ ਸਹੀ ਉਹਦੇ ਪ੍ਰੇਮੀ ਨਾਮਜ਼ਦ ਨੇ ਤੇ ਉਹ ਡੇਰੇ ਦਾ ਮੁਖੀ ਵੀ ਉਸ ਮਾਮਲੇ ਦੇ ਵਿੱਚ ਨਾਮਜ਼ਦ ਹੈ, ਜਿਹੜੀਆਂ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਹੋਈਆਂ ਸੀ। ਇਹ ਸਾਰਾ ਕੁਝ
ਉਸ ਕੁਮਾਰ ਵਿਸ਼ਵਾਸ ਦੇ ਬਿਆਨ ਦੇ ਵਿੱਚ ਰੋਲ ਦਿੱਤਾ ਗਿਆ। ਜੀ ਅਗਲੇ ਸਾਡੇ ਕਾਲਰ ਨੇ ਸਤਨਾਮ ਸਿੰਘ। ਸਤਿ ਸ਼੍ਰੀ ਅਕਾਲ ਜੀ ਪੰਨੂ ਭਾਈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਭਾਜੀ ਜਿਸ ਤਰ੍ਹਾਂ ਸੰਤ ਭਿੰਡਰਾਂਵਾਲਾ ਨੇ ਜ਼ਮੀਰ ਦੀ ਗੱਲ ਕੀਤੀ ਸੀ, ਦੀਪ ਸਿੱਧੂ ਨੇ ਜ਼ਮੀਰ ਦੀ ਗੱਲ ਕੀਤੀ ਸੀ, ਲੱਖਾਂ ਕਿਸਾਨ ਉੱਥੇ ਬਾਰਡਰ ਤੇ ਜਾ ਕੇ ਬੈਠੇ, ਮੋਦੀ ਕੋ 1 ਘੰਟਾ ਵੀ ਨਹੀਂ ਨਿਕਲਿਆ। ਤੇ ਹੁਣ ਇਹ ਕਿਹੜੀ ਜੇ ਮਹਾਨ ਜੇ ਸ਼ਖਸੀਅਤਾਂ ਉੱਥੇ ਕਿਹੜੀ ਜ਼ਮੀਨਾਂ ਗਈਆਂ, ਕਿਹੜੀ ਉਹਨੂੰ ਗਿੱਦੜ ਸਿੰਘ ਜੀ ਦੇਤੀ ਪ੍ਰਧਾਨ ਮੰਤਰੀ ਇਹਨਾਂ ਨੂੰ, ਇਹ ਦੱਸੋ ਜੀ ਮਾੜਾ ਜਿਹਾ। ਥੈਂਕ ਯੂ। ਦੇਖੋ ਇਹ ਬਹੁਤ ਹੈਰਾਨਗੀ ਵਾਲੀ ਗੱਲ ਤੁਹਾਨੂੰ ਲੱਗਦੀ ਹੋਊਗੀ। ਮੈਂ ਭੈਣ ਜੀ ਹੋਰੀ ਗਵਾਹ ਨੇ ਇਸ ਗੱਲ ਦੇ, ਕਿਉਂਕਿ ਪ੍ਰੋਗਰਾਮ ਤਾਂ ਸਾਰੇ ਪਏ ਨੇ ਸਾਈਟਾਂ ਦੇ ਤੇ, ਸੋਸ਼ਲ ਮੀਡੀਆ ਦੇ ਉੱਤੇ ਪਏ ਨੇ, YouTube ਤੇ ਵੀ ਪਏ ਨੇ, ਜਿਹੜਾ ਪੰਜਾਬੀ ਰੇਡੀਓ USA ਦਾ ਪੇਜ ਆ ਉਹਦੇ ਤੇ ਵੀ ਪਏ ਹੋਣਗੇ। ਇਹ ਕਿਸਾਨਾਂ ਦੇ ਸਮਝੌਤਾ ਹੋਣ ਤੋਂ ਪਹਿਲਾਂ ਦੀਆਂ ਰਿਕਾਰਡਿੰਗਸ ਕੱਢ ਲੈਣੀਆਂ। ਉਹਦੇ ਵਿੱਚ ਮੈਂ ਇੱਕ ਗੱਲ ਕਹੀ ਸੀ ਕਿ ਜਿੱਦਣ ਕਿਸਾਨਾਂ ਦਾ ਸਮਝੌਤਾ ਹੋ ਗਿਆ, ਬਾਰ-ਬਾਰ ਕਹੀ, ਜਦੋਂ ਕਿਸਾਨਾਂ ਦਾ ਸਮਝੌਤਾ ਹੋ ਗਿਆ, ਭਾਰਤੀ ਜਨਤਾ ਪਾਰਟੀ ਇੰਡੀਪੈਂਡੈਂਟਲੀ ਜਦੋਂ ਆ ਕੇ ਚੋਣਾਂ ਦੇ ਵਿੱਚ ਖੜੀ ਹੋਈ, ਜੇ ਸਾਡਾ ਭਾਈਚਾਰਾ ਇੱਕ ਦੂਜੇ ਦੇ ਪੈਰ ਮਿੱਧ ਕੇ ਇੱਕ ਦੂਜੇ ਤੋਂ ਮੂਹਰੇ ਹੋ ਕੇ ਉੱਥੇ ਟਿਕਟਾਂ ਲੈਣ ਦੇ ਵਾਸਤੇ ਨਾ ਪਹੁੰਚਿਆ, ਤੇ ਮੈਨੂੰ ਕਹਿਣਾ ਉਹ ਅੱਜ ਤੁਹਾਡੇ ਸਾਹਮਣੇ ਜਿਹੜੀ ਉਹ ਸੱਚ ਹੋ ਰਹੀ ਹੈ। ਇਹ ਤਾਂ ਟਿਕਟਾਂ ਤੋਂ ਵੀ ਗਾਂਹ ਲੰਘ ਗਿਆ ਜੀ ਕੰਮ। ਟਿਕਟਾਂ ਜਦੋਂ ਨਿਬੜ ਗਈਆਂ, ਉਸ ਵੇਲੇ ਵੀ ਚਾਹੇ ਉਹ ਤਖਤਾਂ ਦੇ ਜਥੇਦਾਰ ਸੀ, ਚਾਹੇ ਜਿਹੜੇ ਅਖਵਾਉਂਦੇ ਆ ਕਿ ਅਸੀਂ ਪੰਥ ਆਪਣੇ ਮੋਢਿਆਂ ਤੇ ਚੁੱਕੀ ਫਿਰਦੇ ਆ, ਸਾਡੇ ਵਰਗੇ, ਮੇਰੇ ਵਰਗੇ ਤਾਂ ਕਿਸੇ ਵੀ ਬੰਦੇ ਦੇ ਉੱਤੇ ਕਿੰਤੂ ਪਰੰਤੂ ਜਿਹੜਾ ਜੀ ਇਹ ਮਿੰਟ ਲਾਉਂਦੇ ਨੇ ਕਰਨ ਲੱਗਿਆ ਕਿ ਇਹ, ਔਰ ਨਾਲ ਦੀ ਨਾਲ IT ਵਿੰਗ ਵੀ ਜਿਹੜਾ ਜੀ ਉਹ ਕੁਝ ਵੀ ਜਿਹੜਾ ਉਹ ਬੋਲਦਾ। ਇੱਥੇ ਸਾਰੀਆਂ ਇਹ ਧਿਰਾਂ ਦੇਸ਼ ਵਿਦੇਸ਼ ਵਾਲੀਆਂ ਮੂੰਹ ਚ ਘੁੰਗਣੀਆਂ ਪਾ ਕੇ ਬਹਿ ਗਈਆਂ ਜੀ ਵੀ ਇਹ ਕੀ ਹੋ ਗਿਆ। ਇੱਕ ਕੋਈ ਵਿਅਕਤੀ ਕਹਿ ਰਿਹਾ ਸੀਗਾ ਕਿ ਮਨਜਿੰਦਰ ਸਿੰਘ ਸਰਸਾ ਪੂਰੀ ਉੱਥੇ ਗਏ, ਹੁਣ ਉਹਨਾਂ ਦੇ ਰਾਹੀਂ ਜਿਹੜੀ ਉਹ ਭਗਵੇਂ ਨੇ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੱਕ ਆਉਣਗੇ। ਉਹ ਮੈਂ ਕਿਹਾ ਜੀ ਉਹਦੇ ਰਾਹੀਂ ਆਉਣਗੇ, ਉਹ ਤਾਂ ਆਏ ਬੈਠੇ ਨੇ, ਤੁਸੀਂ ਕਿੱਥੇ ਫਿਰਦੇ ਹੋ, ਕਿਸ ਜਗ੍ਹਾ ਦੇ ਉੱਤੇ ਜਿਹੜਾ ਜੀ ਉਹ ਫਿਰਦੇ ਹੋ। ਇਹ ਤੁਹਾਡੇ ਨੁਮਾਇੰਦੇ ਨੇ, ਇਹਨਾਂ ਤੋਂ ਤੁਸੀਂ ਆਸ ਰੱਖੀ ਬੈਠੇ ਹੋ ਕਿ ਇਹ ਲੋਕ ਬਦਲਾਓ ਕਰਨਗੇ, ਜਿਨ੍ਹਾਂ ਦਾ ਇਹ ਨਹੀਂ ਪਤਾ ਕਿ ਸਵੇਰੇ ਕਿਹੜੀ ਪਾਰਟੀ ਚ ਨੇ, ਦੁਪਹਿਰੇ ਕਿਹੜੀ ਪਾਰਟੀ ਚ ਨੇ, ਤੇ ਸ਼ਾਮ ਨੂੰ ਕਿਹੜੀ ਪਾਰਟੀ ਚ ਨੇ। ਚਲੋ ਇਹ ਕਿਰਦਾਰ ਸਿਆਸਤਦਾਨਾਂ ਦੇ ਤਾਂ ਪਤਾ ਹੀ ਆ, ਸਾਡੇ ਇਹ ਧਾਰਮਿਕ ਅਖਵਾਉਣ ਵਾਲੇ ਆਗੂਆਂ ਦੇ ਵੀ ਕਿਰਦਾਰ ਇਹੋ ਜਿਹੇ ਹੋ ਸਕਦੇ ਨੇ। ਮੈਂ ਸਮਝਦਾ ਜੀ ਕਿ ਮੈਂ ਇੱਕ ਗੱਲ ਦੇ ਵਾਸਤੇ ਪਿੱਠ ਥਾਪੜੂੰਗਾ, ਡਟ ਕੇ ਥਾਪੜੂੰਗਾ ਭਾਈ ਰਣਜੀਤ ਸਿੰਘ ਹੋਰਾਂ ਦੀ। ਘੱਟੋ ਘੱਟ ਉਹ ਬੰਦਾ ਤੁਸੀਂ ਇਹੋ ਜਿਹੀ ਜਗ੍ਹਾ ਦੇ ਉੱਤੇ ਤਾਂ ਨਹੀਂ ਕਿਤੇ ਦੇਖਿਆ, ਇੰਨੇ ਸਾਲਾਂ ਤੋਂ ਜਿਹੜਾ ਜੋ ਕੁਝ ਉਹ ਬੋਲ ਰਿਹਾ, ਉਹ ਬੋਲ ਤਾਂ ਰਿਹਾ, ਉਹਦੇ ਪਿੱਛੇ ਕਿੰਨੇ ਨੇ। ਦਿੱਲੀ ਦੇ ਵਿੱਚ ਜਦੋਂ ਵੋਟਾਂ ਸੀ ਉਹਦੇ ਵਾਸਤੇ ਕਿੰਨੇ ਖੜੋਤੇ, ਜਦੋਂ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਵੋਟਾਂ ਸੀ, ਜਾਂ ਜਦੋਂ ਅੱਗੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਪੈਣੀਆਂ ਨੇ, ਉਹ ਕੱਲਾ ਫੇਰ ਲਗਾ ਫਿਰੂਗਾ ਜੀ। ਇਹ ਲੋਕ ਸਾਰੇ ਫੇਰ ਵੋਟਾਂ ਜਿਹੜੀਆਂ ਦੀ ਉਹ ਲੈ ਜਾਣਗੇ। ਸਾਨੂੰ ਨਹੀਂ ਪਛਾਣਨਾ ਆਉਂਦੇ ਦੀ ਕਿਰਦਾਰ, ਸਾਨੂੰ ਨਹੀਂ ਪਛਾਣਨੇ ਆਉਂਦੇ ਬੰਦੇ, ਕਿਉਂਕਿ ਸਾਡੇ ਅਸੀਂ ਮਤਲਬ ਕਿ ਕਦੀ ਵੀ ਸੈਲਫ ਐਨਾਲਿਸਿਸ ਵਾਲੇ ਪਾਸੇ ਤੁਰਦੇ ਹੀ ਨਹੀਂ। ਜੇ ਕੋਈ ਵਿਅਕਤੀ ਇਹ ਗੱਲ ਆਖੇ ਕਿ ਸੈਲਫ ਐਨਾਲਿਸਿਸ ਕਰੋ, ਤੇ ਸਾਡੇ ਵਾਸਤੇ ਉਹ ਸਭ ਤੋਂ ਵੱਡਾ ਗਦਾਰ ਹੋ ਨਿਬੜਦਾ ਜੀ। ਵੀ ਤੂੰ ਕਿੱਦਾਂ ਇਹ ਗੱਲ ਕਹਿਤੀ ਕਿ ਤੁਸੀਂ ਪਹਿਲਾਂ ਆਪਣੇ ਆਪ ਦੇ ਉੱਤੇ ਝਾਤੀ ਮਾਰੋ। ਝਾਤੀ ਤਾਂ ਮਾਰੋ, ਉਹ ਕਿਸੇ ਨੇ ਵਧੀਆ ਲਿਖਿਆ ਸੀ, ਕਹਿੰਦਾ ਵੱਗ ਦੇਖੇ, ਵੱਗ ਤਾਂ ਜਿਹੜੇ ਦੇਖੇ ਸੀਗੇ ਜਿਹੜੇ ਆਜੜੀ ਨੇ, ਉਹਨਾਂ ਦਾ ਵੱਗ ਪਹਿਲੀ ਵਾਰੀ ਵੇਖਿਆ। ਅਗਲੇ ਕਾਲਰ ਨੇ ਹਰਜਿੰਦਰ ਸਿੰਘ। ਹਾਂ, ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਪੰਨੂ ਜੀ, ਮੈਂ ਇਹ ਪੁੱਛਣਾ ਹੈ ਕਿ ਜਿਹੜੀ ਦੀਪ ਸਿੱਧੂ ਦਾ ਸਿੱਧ ਹੋਇਆ ਇਹ ਐਕਸੀਡੈਂਟ, ਇਹ ਨਵੇਂ ਮੋਟਰ ਵਾਹੀਕਲ ਐਕਟ ਦੇ ਵਿੱਚ ਇਹ ਨੈਗਲੀਜੈਂਸੀ ਦਾ ਕੇਸ ਬਣੇਗਾ ਕਿ ਕਿਹੜਾ ਕੇਸ ਬਣੇਗਾ, ਤੇ ਉਹਦੇ ਚ ਕਿੰਨੀ ਸਜ਼ਾ ਹੋਣੀ ਚਾਹੀਦੀ ਹੈ ਨੋਰਮਲੀ। ਤੇ ਪੰਨੂ ਜੀ ਦੂਸਰਾ ਮੇਰਾ ਕੁਐਸਚਨ ਇਹ ਹੈ ਕਿ ਜਿਹੜੀ ਇਹ ਦਲ ਬਦਲੂ ਵਾਲੀ ਥਿਊਰੀ ਚੱਲ ਰਹੀ ਹੈ, ਇਹ ਇੰਨੀ ਜ਼ਿਆਦਾ ਐਕਸਟ੍ਰੀਮ ਲੈ ਗਈ ਹੈ ਕਿ ਇਹਦੇ ਤੇ ਕੋਈ ਜ਼ੋਰ ਪਾਇਆ ਜਾ ਸਕਦਾ ਸਰਕਾਰਾਂ ਤੇ ਕਿ ਕੋਈ ਐਕਟ ਬਣੇ ਜਾਂ ਕੋਈ ਕਾਨੂੰਨ ਇਹੋ ਜਿਹਾ ਬਣੇ ਕਿ ਜਿਹੜੀ ਪਾਰਟੀ ਤੋਂ ਤੁਸੀਂ ਚੁਣ ਕੇ ਆਏ ਜੇ ਵੀ ਉਸੇ ਪਾਰਟੀ ਤੱਕ ਰਹੋਗੇ ਤੁਸੀਂ ਅਖੀਰ ਤੱਕ। ਤੇ ਵੀਰ ਜੀ ਇਹਨਾਂ ਦਾ ਤੁਸੀਂ ਮੈਨੂੰ ਪਲੀਜ਼ ਦੱਸਣਾ ਥੋੜਾ। ਥੈਂਕ ਯੂ। ਦੇਖੋ ਜਿਹੜਾ ਟ੍ਰੈਫਿਕ ਐਕਟ ਹੈ ਜਾਂ ਟ੍ਰੈਫਿਕ ਰੂਲਸ ਨੇ, ਜਿਹੜੀ ਪਿੱਛੋਂ ਤੁਸੀਂ ਹਿੱਟ ਕੀਤੀ ਹੈ ਨਾ ਜੀ, ਉਹਦੇ ਵਿੱਚ ਜਿਹੜਾ ਪਿੱਛੋਂ ਹਿੱਟ ਕਰਨ ਵਾਲਾ ਉਹ ਕਸੂਰਵਾਰ ਮੰਨਿਆ ਜਾਂਦਾ। ਤੁਸੀਂ ਕੈਨੇਡਾ ਅਮਰੀਕਾ ਦੇ ਵਿੱਚ ਵੀ ਹੈਗੇ ਹੋ, ਅਮਰੀਕਾ ਚੋਂ ਕੈਨੇਡਾ ਚੋਂ ਇੱਕੋ ਜਿਹੇ ਨੇ ਰੂਲ, ਉਹ ਤੁਹਾਨੂੰ ਵੀ ਪਤਾ
ਕਿ ਉੱਥੇ ਜੇ ਤੁਸੀਂ ਪਿੱਛੋਂ ਕਿਸੇ ਨੂੰ ਹਿੱਟ ਕੀਤਾ, ਕਿਸੇ ਗੱਡੀ ਨੂੰ, ਕਸੂਰਵਾਰ ਤੁਸੀਂ ਹੋ। ਫੋਲੋ ਟੂ ਕਲੋਜ਼ ਦੀ ਜਿਹੜੀ ਉਹ ਟਿਕਟ ਤੁਹਾਨੂੰ ਮਿਲਦੀ ਹੈ। ਤੇ ਐਕਟ ਦਾ ਰੂਲ ਤਾਂ ਇੱਕੋ ਜਿਹੇ ਨੇ ਨਾ, ਇਹ ਵੀ ਪਿੱਛੋਂ ਹਿੱਟ ਕੀਤੀ ਹੈ, ਉਹਦੇ ਤਹਿਤ ਜੇ ਤਾਂ ਸਾਹਮਣੇ ਤੋਂ ਰੋਂਗ ਸਾਈਡ ਤੋਂ ਮੰਨ ਲਓ ਆਉਂਦਿਆਂ ਹੋਇਆ ਵੱਜੀ ਆ, ਆਮੋ ਸਾਹਮਣੀ ਟੱਕਰ ਹੋਈ ਹੁੰਦੀ, ਫਿਰ ਹੋਰ ਗੱਲ ਸੀ। ਇਹਦੇ ਵਿੱਚ ਜੇ ਔਨ ਦੀ ਸਪੌਟ ਉਹਨੂੰ ਜ਼ਮਾਨਤ ਮਿਲ ਗਈ ਤੇ ਤੁਸੀਂ ਉਹ ਤੁਹਾਡੇ ਮੇਰਾ ਖਿਆਲ ਸਵਾਲ ਹੀ ਨਹੀਂ ਸੀ ਬਣਦਾ। ਤੇ ਮੈਂ ਪਹਿਲਾਂ ਉਹਦੇ ਵਿਸਤਾਰ ਦੇ ਵਿੱਚ ਦੱਸਿਆ ਜੀ ਕਿ ਕਿਵੇਂ ਉਹ ਔਨ ਦੀ ਸਪੌਟ ਜਿਹੜੀ ਮਿਲ ਗਈ। ਦੂਜੀ ਗੱਲ ਜਿਹੜੀ ਤੁਸੀਂ ਪੁੱਛੀ ਆ ਕਿ ਇਹਦੇ ਉੱਤੇ ਕੋਈ ਹੋ ਸਕਦਾ, ਜਿੱਥੋਂ ਤੱਕ ਤਾਂ ਜਿਹੜਾ ਐਂਟੀ ਡਿਫੈਕਸ਼ਨ ਲਾਅ ਹੈ ਉਹ ਹੈਗਾ, ਉਹ ਬੜਾ ਸਖਤ ਹੈ, ਉਹ ਜਿੱਤਣ ਤੋਂ ਬਾਅਦ ਹੈ। ਇੱਥੇ ਜਿਹੜੀ ਸਮੱਸਿਆ ਉਹ ਚੋਣਾਂ ਲੜਨ ਤੋਂ ਪਹਿਲਾਂ ਵਾਲੀ ਜਿਹੜੀ ਉਹ ਬਣੀ ਹੋਈ ਹੈ, ਇਹਦੇ ਉੱਤੇ ਕੋਈ ਕਾਨੂੰਨ ਨਹੀਂ ਹੈਗਾ। ਇਹਦੇ ਉੱਤੇ ਕਾਨੂੰਨ ਬਣਾਉਣ ਦੀ ਲੋੜ ਹੀ ਨਹੀਂ। ਸਿਆਸੀ ਧਿਰਾਂ ਆਪਣੇ ਆਪ ਦੇ ਵਿੱਚ ਕਰ ਲੈਣ ਵੀ ਜਿਹਨੂੰ ਅਸੀਂ ਭਾਈ ਟਿਕਟ ਦੇਣੀ ਆ, ਉਹ ਘੱਟੋ ਘੱਟ ਮੰਨ ਲਓ ਇਹ ਹੋਣਾ ਚਾਹੀਦਾ 6 ਮਹੀਨੇ ਟਾਈਮ ਮਿਥ ਲੈਣ, ਸਾਲ ਦਾ ਮਿਥ ਲੈਣ, 1.5 ਸਾਲ ਦਾ ਮਿਥ ਲੈਣ, 2 ਸਾਲ ਦਾ ਮਿਥ ਲੈਣ, ਵੀ ਇੰਨੇ ਦੇਰ ਪਹਿਲਾਂ ਉਹ ਸਾਡਾ ਮੈਂਬਰ ਹੋਣਾ ਚਾਹੀਦਾ। ਤੁਰੰਤ ਆਏ ਵਿਅਕਤੀ ਨੂੰ ਟਿਕਟ ਨਹੀਂ ਦਿੱਤੀ ਜਾਊਗੀ। ਜੇ ਸਿਆਸੀ ਧਿਰਾਂ ਹੀ ਇਹ ਕਰ ਲੈਣ, ਇਹ ਸਮੱਸਿਆ ਦਾ ਹੱਲ ਹੋ ਸਕਦਾ। ਕਾਨੂੰਨ ਇਹਨੂੰ ਨਹੀਂ ਰੋਕ ਸਕਦਾ ਜੀ। ਕਾਨੂੰਨ ਰੋਕਦਾ ਹੈ ਜਿੱਤਣ ਤੋਂ ਬਾਅਦ, ਔਰ ਉਹ ਕਾਨੂੰਨ ਹੈਗਾ ਬਹੁਤ ਸਖਤ ਹੈ। ਐਂਟੀ ਡਿਫੈਕਸ਼ਨ ਲਾਅ ਬਹੁਤ ਸਖਤ ਹੈ ਇੱਥੇ। ਜੇ ਉਹ ਇੰਪਲੀਮੈਂਟ ਜਿਹੜਾ ਉਹ ਹੁੰਦਾ ਹੋਵੇ, ਹੁੰਦਾ ਆ ਬਹੁਤ ਸਾਰੇ ਥਾਵਾਂ ਦੇ ਉੱਤੇ ਹੁੰਦਾ, ਕਈ ਥਾਵਾਂ ਦੇ ਉੱਤੇ ਨਹੀਂ ਵੀ ਹੁੰਦਾ। ਜਿਵੇਂ ਸੁਖਪਾਲ ਸਿੰਘ ਖਹਿਰਾ ਹੋਰੀ ਲੈ ਕੇ ਉਹ 5-4 ਨੂੰ ਚਲੇ ਗਏ ਸੀਗੇ, ਉਹ ਉਦਾਂ ਹੀ ਲਗੇ ਲੁਗੇ ਫਿਰਦੇ ਰਹੇ, ਕੋਈ ਏਡਾ ਨਹੀਂ ਹੋਇਆ। ਅਖੀਰ ਉਹਨਾਂ ਨੇ ਆਪ ਹੀ ਅਸਤੀਫਾ ਜਿਹੜਾ ਉਹ ਦਿੱਤਾ, ਕਿਉਂਕਿ ਜਿਹੜੀ ਸੱਤਾ ਦੇ ਵਿੱਚ ਬੈਠੀ ਧਿਰ ਸੀ ਉਹਨੂੰ ਉਹ ਸੂਟ ਕਰਦਾ ਸੀਗਾ ਕਿ ਪਾਸੇ ਰਹਿਣ, ਵਿਰੋਧੀ ਧਿਰ ਜਿਹੜੀ ਆ ਉਹ ਕਮਜ਼ੋਰ ਰਹੇ। ਵਿਰੋਧੀ ਧਿਰ ਕਮਜ਼ੋਰ ਰਹੂਗੀ ਤੇ ਉਹ ਮੁੱਦੇ ਨਹੀਂ ਚੱਕ ਸਕੂਗੀ। ਇਸ ਕਰਕੇ ਇਹਦੇ ਉੱਤੇ ਲੱਗਦਾ ਨਹੀਂ ਤਾਂ ਅਦਰਵਾਈਜ਼ ਐਂਟੀ ਡਿਫੈਕਸ਼ਨ ਲਾਅ ਜਿਹੜਾ ਉਹ ਬਹੁਤ ਸਖਤ ਹੈ। ਪਰ ਚੋਣਾਂ ਤੋਂ ਪਹਿਲਾਂ ਕਿਵੇਂ ਰੋਕਿਆ ਜਾਵੇ, ਉਹਦੇ ਲਈ ਕਾਨੂੰਨ ਲਈ ਨਹੀਂ, ਮੇਰਾ ਖਿਆਲ ਸਿਆਸੀ ਧਿਰਾਂ ਨੂੰ ਆਪੋ ਆਪਣੇ ਸੰਵਿਧਾਨ ਦੇ ਵਿੱਚ ਇਹ ਪਾਉਣਾ ਪਊਗਾ ਜੀ। ਜੀ ਅਗਲੇ ਕਾਲਰ ਨੇ ਬਰਿੰਦਰ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਜੀ ਦੋਨਾਂ ਜਣਿਆਂ ਨੂੰ। ਸਤਿ ਸ਼੍ਰੀ ਅਕਾਲ। ਸਤਿ ਹਾਂਜੀ ਸ਼੍ਰੀ ਅਕਾਲ ਜੀ। ਪੰਨੂ ਜੀ, ਮੇਰੇ ਹਾਂਜੀ 2 ਸਵਾਲ ਆ। ਇੱਕ ਤਾਂ ਹੈਗਾ ਸੀਚੇਵਾਲ ਹੋਣਾ ਬਾਰੇ। ਹੁਣ ਜਿੱਦਾਂ ਕੋਈ ਨੋਰਮਲ ਬੰਦਾ ਮੇਰੇ ਵਰਗਾ ਕੋਈ ਵੀ ਕੋਈ ਗਲਤੀ ਕਰਦਾ ਜਾਂ ਕੁਛ ਵੀ ਕਰਦਾ, ਉਹ ਬਹੁਤ ਲੋਕਾਂ ਤੱਕ ਪਹੁੰਚ ਜਾਂਦੀ ਆ। ਤੁਹਾਨੂੰ ਵੀ ਹਜ਼ਾਰਾਂ ਦੀ ਗਿਣਤੀ 'ਚ ਲੋਕੀ ਜਾਣਦੇ ਆ, ਪਰ ਉਹਨਾਂ ਦਾ ਬੀਜੇਪੀ ਵਿੱਚ ਜਾਣਾ ਕੀ ਇੱਕ ਅਣਜਾਣਪੁਣਾ? ਚਲੋ ਗਏ ਨਹੀਂ, ਪਰ ਜਿੱਦਾਂ ਉਹਨਾਂ ਨਾਲ ਮੁਲਾਕਾਤ ਕੀਤੀ ਆ, ਕੀ ਬੀਜੇਪੀ ਸਾਡਾ ਕੋਈ ਭਲਾ ਕਰ ਸਕਦੀ ਆ? ਪਿੱਛੇ ਉਹਦੇ RSS ਬੈਠੀ ਆ, ਤਾਂ ਤੁਸੀਂ ਕਿਹੜੀ ਸੋਚ ਦੇ ਕਾਰਨ ਉਸ ਬੰਦੇ ਨੂੰ ਤੁਸੀਂ ਮਿਲਣਾ ਚਾਹੋਗੇ, ਜਿਹੜਾ ਹਾਲੇ ਕੁਛ ਮਹੀਨਿਆਂ ਪਹਿਲਾਂ ਦੀ ਗੱਲ ਕਰੀਏ ਕਿਸਾਨੀ ਅੰਦੋਲਨ ਸਾਨੂੰ ਖਤਮ ਕਰਨ ਤੱਕ ਗਏ ਹੋਏ ਸੀ? ਇੱਕ ਤਾਂ ਸਵਾਲ ਇਹ ਆ। ਦੂਜਾ ਸਵਾਲ ਮੇਰਾ ਇਹ ਆ, ਜੋ ਆਪਣੇ ਗਊ ਸੱਸ ਲਿਆ ਜਾਂਦਾ ਆ, ਹੁਣ ਉਹਦੇ ਤੇ ਕੰਮ ਤਾਂ ਮੈਨੂੰ ਲੱਗਦਾ ਕੋਈ ਹੁੰਦਾ ਨਹੀਂ ਹੈਗਾ, ਕਿਉਂਕਿ ਸੁਣਦੇ ਆ ਕਿ ਪਸ਼ੂ ਤਾਂ ਏਦਾਂ ਹੀ ਰਾਹਾਂ 'ਚ ਤੁਰੇ ਫਿਰਦੇ ਆ ਤੇ ਐਕਸੀਡੈਂਟ ਵੀ ਹੁੰਦੇ ਆ। ਉਹ ਪੈਸਾ ਫਿਰ ਕਿੱਥੇ ਜਾਂਦਾ ਆ? ਜੇ ਉਸ ਉੱਤੇ ਕੰਮ ਨਹੀਂ ਹੁੰਦਾ ਹੈਗਾ ਤਾਂ ਕੋਈ ਕਾਨੂੰਨ ਜਾਂ ਕੋਈ ਕੁਛ ਨਹੀਂ ਹੈਗਾ, ਫਿਰ ਉਹ ਲੋਕਾਂ ਤੋਂ ਪੈਸਾ ਕਿਉਂ ਵਸੂਲਿਆ ਜਾਂਦਾ? ਇਹ ਦੋ ਹੀ ਮੇਰੇ ਸਵਾਲ ਆ, ਬਾਕੀ ਸੁਣ ਲੈਣ ਦੇ ਭੈਣ ਜੀ। ਜੀ ਦੇਖੋ, ਇਹ ਬੀਜੇਪੀ ਦੇ ਵਿੱਚ ਗਏ ਨਹੀਂ ਗੇ ਜੀ। ਬੀਜੇਪੀ ਜੁਆਇਨ ਨਹੀਂ ਕੀਤੀ ਇਹਨਾਂ ਨੇ। ਇਹਨਾਂ ਨੂੰ ਤਾਂ ਉਂਝ ਪ੍ਰਧਾਨ ਮੰਤਰੀ ਹੋਰਾਂ ਨੇ ਸੱਦਿਆ ਸੀ ਤੇ ਉਹਨਾਂ ਦੇ ਨਾਲ ਮੁਲਾਕਾਤ ਕਰਕੇ ਇਹ ਆਏ ਆ। ਬੀਜੇਪੀ ਜੁਆਇਨ ਕਰਨੀ ਹੋਰ ਚੀਜ਼ ਆ, ਮੁਲਾਕਾਤ ਕਰਨੀ ਜਿਹੜੀ ਉਹ ਹੋਰ ਚੀਜ਼ ਆ। ਇਹ ਗਏ ਕਿਉਂ, ਇਹ ਵੱਡਾ ਸਵਾਲ ਹੈ। ਇੰਨੇ ਇਕੱਠੇ ਹੋ ਕੇ, ਜੇ ਤਾਂ ਇਹ ਧਿਰਾਂ ਜਿਹੜੀਆਂ ਨੇ, ਇਹ ਜਥੇਬੰਦੀਆਂ ਨੇ ਜਿੰਨੀਆਂ ਵੀ ਨੇ ਉਹਦੇ ਵਿੱਚ, ਚਾਹੇ ਉਹ ਤਖਤਾਂ ਦੇ ਜਥੇਦਾਰ ਨੇ, ਚਾਹੇ ਬਾਕੀ ਨੇ ਜਿੰਨੇ ਵੀ ਜਿਹੜੇ ਉਹ ਗਏ ਮੁਲਕ ਪੱਧਰ ਭਰ ਦੇ ਵਿੱਚੋਂ, ਏਦਾਂ ਕਿਤੇ ਇਕੱਠੇ ਹੋ ਕੇ ਪ੍ਰਧਾਨ ਮੰਤਰੀ ਨੂੰ ਮਿਲਣ ਦਾ ਸਮਾਂ ਮੰਗਦੇ ਜਦੋਂ ਕਿਸਾਨ ਸਰਹੱਦਾਂ ਤੇ ਬੈਠੇ ਸੀ। ਤੁਸੀਂ ਸੋਚ ਸਕਦੇ ਹੋ ਕਿੰਨੀ ਇੱਜ਼ਤ ਖੱਟਦੇ ਇਹ ਲੋਕ ਕਿ ਜੀ ਗਏ ਨੇ ਉੱਥੇ। ਉਦੋਂ ਤਾਂ ਗਏ ਨਹੀਂ, ਉਦੋਂ ਤਾਂ ਕਿਸੇ ਨੇ ਸਮਾਂ ਨਹੀਂ ਮੰਗਿਆ, ਸਮਾਂ ਮਿਲਣਾ ਵੀ ਨਹੀਂ ਸੀਗਾ। ਇਹ ਵੀ ਗੱਲ ਨਾਲ ਹੈ ਕਿ ਸਮਾਂ ਨਹੀਂ ਸੀ ਜਿਹੜਾ ਉਹ ਮਿਲਣਾ। ਇਹ ਕਿਉਂ ਗਏ? ਕਿਹੜੀ ਇਹਨਾਂ ਦੀ ਕਮਜ਼ੋਰੀ ਰਹੀ? ਏਡੀ ਕਿਹੜੀ ਗੱਲ ਸੀ, ਕਿਹੜੀ ਮਜਬੂਰੀ ਪੈ ਗਈ? ਪੰਜਾਬ ਦੇ ਹਿੱਤਾਂ ਦੇ ਵਾਸਤੇ ਕੀ ਮੰਗਿਆ ਇਹਨਾਂ ਨੇ? ਇਹ ਦੂਜਾ ਸਵਾਲ ਹੈ। ਉੱਥੇ ਕੁਝ ਮੰਗਿਆ ਹੁੰਦਾ, ਕਿਸਾਨਾਂ ਦੇ ਕਰਜ਼ੇ ਦਾ ਮੰਗਿਆ ਹੁੰਦਾ, ਪੰਜਾਬ ਦੀ ਇੰਡਸਟਰੀ ਨੂੰ ਸੰਭਾਲਣ ਦੇ ਵਾਸਤੇ ਕੁਝ ਮੰਗਿਆ ਹੁੰਦਾ ਵੀ ਤੁਸੀਂ ਪਹਾੜੀ ਰਾਜਾਂ ਨੂੰ ਵਿਸ਼ੇਸ਼ ਦਰਜਾ ਦਿੱਤਾ ਹੋਇਆ, ਉਹਦੇ ਕਰਕੇ ਸਾਡਾ ਜਿਹੜਾ ਉਹ ਖਿਸਕਦਾ ਤੁਰਿਆ ਜਾ ਰਿਹਾ ਬਿਜ਼ਨਸ ਜਿਹੜਾ, ਵੀ ਉਹਦੇ ਵਾਸਤੇ ਕੁਝ ਕਰੋਗੇ। ਏਦਾਂ ਦੀ ਤਾਂ ਕੋਈ ਗੱਲ ਇਹਨਾਂ ਨੇ ਮੰਗੀ ਹੀ ਨਹੀਂ।
ਔਰ ਇਹ ਮਹਿਜ਼ ਉੱਥੇ ਜਿਹੜਾ ਗਏ ਨੇ, ਉਸ ਜਗ੍ਹਾ ਤੇ ਮੁਲਾਕਾਤ ਕਰਨ ਤੇ ਫੋਟੋਆਂ ਜਿਹੜੀਆਂ ਸੀ ਉਹ ਖਿਚਾਉਣ ਤੱਕ ਸੀਮਤ ਰਹੇ ਨੇ। ਔਰ ਫੋਟੋਆਂ ਖਿਚਾ ਕੇ ਅਖਬਾਰਾਂ ਦੇ ਵਿੱਚ ਜਿਹੜੀਆਂ ਉਹ ਲਵਾਈਆਂ, ਔਰ ਇਹ ਕਹਿਤਾ ਕਿ ਬੜੇ ਮਹਾਤਮਾ ਲੋਕ ਨੇ। ਹੁਣ ਮਹਾਤਮਾਵਾਂ ਦਾ ਕੰਮ ਜਿਹੜਾ ਠੀਕ ਹੈ ਕਿ ਧਾਰਮਿਕ ਹੁੰਦਾ, ਜੇ ਧਾਰਮਿਕ ਹੁੰਦਾ ਕੰਮ ਤੇ ਫਿਰ ਇੱਕ ਰਾਜਨੀਤਿਕ ਹਸਤੀ ਨੂੰ ਮਿਲਣ ਦੀ ਇਹਨਾਂ ਨੂੰ ਕੀ ਲੋੜ ਪੈ ਗਈ, ਕਿਹੜੀ ਜ਼ਰੂਰਤ ਪੈ ਗਈ, ਇਹਨਾਂ ਨੇ ਕਿਹੜੇ ਕੰਮ ਲੈਣੇ ਨੇ। ਧਾਰਮਿਕ ਜਿਹੜੇ ਲੋਕ ਨੇ ਉਹਨਾਂ ਦਾ ਇੱਕ ਡਿਊਟੀ ਇਹ ਵੀ ਹੁੰਦੀ ਆ ਕਿ ਉਹਨਾਂ ਨੇ ਜਿੱਥੇ ਉਹ ਹੈਗੇ ਨੇ ਉਸ ਜਗ੍ਹਾ ਦੇ ਵਾਸਤੇ ਉਹਨਾਂ ਨੇ ਮੰਗਣਾ ਹੁੰਦਾ। ਵੈਸੇ ਤਾਂ ਬਲਬੀਰ ਸਿੰਘ ਸੀਚੇਵਾਲ ਹੋਰਾਂ ਨੇ ਜਿਹੜਾ ਉਹ ਸੌਂਪਿਆ ਉਹਨਾਂ ਨੂੰ ਪਾਣੀਆਂ ਦੇ ਬਾਰੇ ਦੇ ਵਿੱਚ ਪ੍ਰਧਾਨ ਮੰਤਰੀ ਨੂੰ, ਪਰ ਉਹ ਇਸ ਗਰੁੱਪ ਦੇ ਵਿੱਚ ਜਾ ਕੇ ਸੌਂਪਿਆ, ਇਸ ਕਰਕੇ ਉਹਦੇ ਉੱਤੇ ਕਿੰਤੂ ਪਰੰਤੂ ਜਿਹੜੇ ਉਹ ਹੋਣੇ ਹੀ ਸੀਗੇ ਤੇ ਹੋ ਰਹੇ ਨੇ। ਮੇਰੀ ਜਾਚੇ ਬਹੁਤ ਲੰਬੇ ਸਮੇਂ ਤੱਕ ਹੁੰਦੇ ਰਹਿਣਗੇ। ਜਿਹੜੇ ਲੋਕ ਧਰਮ ਨੂੰ ਮੰਨਣ ਵਾਲੇ ਨੇ, ਇਹਨਾਂ ਲੋਕਾਂ ਨੂੰ ਮੰਨਣ ਵਾਲੇ ਨੇ, ਇਹਨਾਂ ਲੋਕਾਂ ਨੂੰ ਫੋਲੋ ਕਰਦੇ ਨੇ, ਇਹ ਉਹਨਾਂ ਨੂੰ ਸੋਚਣਾ ਪਊਗਾ ਨਾ ਵੀ ਉਹ ਤਾਂ ਇਹਨਾਂ ਨੂੰ ਫੋਲੋ ਕਰਦੇ ਤੇ ਇਹ ਅੱਗੋਂ ਕਿਹਨਾਂ ਨੂੰ ਫੋਲੋ ਕਰਨ ਦੇ ਵਾਸਤੇ ਜਿਹੜਾ ਉਹ ਤੁਰ ਪਏ। ਇਹਨਾਂ ਨੇ ਆਪਣੇ ਅਹੁਦਿਆਂ ਦੀ, ਧਾਰਮਿਕ ਅਹੁਦਿਆਂ ਦੀ ਕਦਰ ਘਟਾਈ ਹੈ। ਔਰ ਜਿਹੜੀ ਗਊ ਸੈਸ ਵਾਲੀ ਤੁਸੀਂ ਗੱਲ ਕੀਤੀ ਆ, ਗਊ ਸੈਸ ਜਿਹੜੇ ਜਿਵੇਂ ਸ਼ਰਾਬ ਦੀ ਬੋਤਲ ਦੇ ਉੱਤੇ ਲੱਗਦਾ, ਜਿਹੜੇ ਸ਼ਰਾਬ ਦੇ ਕਾਰੋਬਾਰ ਵਾਲੇ ਆ ਉਹ ਖਜ਼ਾਨੇ 'ਚ ਜਮ੍ਹਾਂ ਨਹੀਂ ਕਰਾਉਂਦੇ। ਕਿਉਂ ਨਹੀਂ ਕਰਾਉਂਦੇ? ਕਿਉਂਕਿ ਸ਼ਰਾਬ ਦੇ ਕਾਰੋਬਾਰ ਰਾਜਨੀਤਿਕ ਲੋਕਾਂ ਦੇ ਆ। ਜੇ ਉਹ ਖਜ਼ਾਨੇ ਦੇ ਵਿੱਚ ਜਮ੍ਹਾਂ ਕਰਾਇਆ ਜਾਵੇ ਤੇ ਉਹ ਸਹੀ ਪਾਸੇ ਲੱਗ ਸਕਦਾ। ਜਿਵੇਂ ਇਹ ਸ਼ਰਾਬ ਦੀ ਬੋਤਲ ਦੇ ਉੱਤੇ ਤਾਂ ਲਾਇਆ ਗਿਆ ਸੀਗਾ ਜਿਹੜਾ ਗਊ ਸੈਸ, ਕਿ ਗਊਸ਼ਾਲਾਵਾਂ ਜਾਂ ਜਿਹੜੇ ਅਵਾਰਾ ਪਸ਼ੂ ਫਿਰਦੇ ਨੇ ਉਹਨਾਂ ਨੂੰ ਸੰਭਾਲਣਾ। ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਗਊਸ਼ਾਲਾਵਾਂ ਨੂੰ PPP ਦੇ ਵਿੱਚ ਲੈਣ ਦਾ, ਜਿਹੜਾ ਪ੍ਰਾਈਵੇਟ ਪਾਰਟਨਰ ਦੇ ਤੌਰ ਦੇ ਉੱਤੇ, ਜਦੋਂ ਤੁਸੀਂ ਉੱਥੇ ਲੈਣ ਦਾ ਤੇ ਫਿਰ ਹੁਣ ਲੋਕ ਟੈਕਸ ਕਿਉਂ ਦੇਣ ਬਈ? ਉਹ ਸੰਭਾਲਣ ਆਪੇ ਸੰਸਥਾਵਾਂ। ਕੋਈ ਪ੍ਰੋਗਰਾਮ ਨਹੀਂ ਜਿਹੜਾ ਉਹ ਹੈਗਾ। ਬਾਕੀ ਥਾਵਾਂ ਦੇ ਉੱਤੇ ਜਿੱਥੇ ਗਊ ਸੈਸ ਲੱਗਦਾ ਉਹ ਵਰਤ ਹੋਰ ਪਾਸੇ ਲਿਆ ਜਾਂਦਾ ਜੀ। ਫੰਡਸ ਆਉਂਦੇ ਹੋਰ ਕਿਸੇ ਚੀਜ਼ ਦੇ ਵਾਸਤੇ ਨੇ, ਵਰਤ ਕਿਸੇ ਹੋਰ ਚੀਜ਼ ਦੇ ਵਾਸਤੇ ਲਏ ਜਾਂਦੇ ਨੇ। ਢਾਂਚਾ ਇੱਥੋਂ ਹੀ ਤਾਂ ਸ਼੍ਰੀਮਾਨ ਜੀ ਸਾਰਾ ਜਿਹੜਾ ਜੀ ਉਹ ਖਰਾਬ ਹੋਇਆ ਕਿ ਢਾਂਚੇ ਨਾਂ ਦੀ ਕੋਈ ਚੀਜ਼ ਹੀ ਨਹੀਂ ਗੀ। ਜੇ ਨਵੀਂ ਸਰਕਾਰ ਵੀ ਜਿਹੜੀ ਆਉਂਦੀ ਆ, ਕਿਹਦੀ ਆਉਂਦੀ ਆ, ਚਲੋ ਅਗਲੇ ਕੁਝ ਦਿਨਾਂ ਦੇ ਵਿੱਚ ਪਤਾ ਲੱਗੂਗਾ। ਕੰਮ ਸੌਖਾ ਉਹਦੇ ਲਈ ਵੀ ਨਹੀਂ ਹੋਣਾ। ਲੋਕ ਬਹੁਤ ਕੁਇਕ ਆਨਸਰ ਲੱਭਣਗੇ, ਬਹੁਤ ਕੁਇਕ ਜਿਹੜਾ ਉਹਦੇ ਤੋਂ ਕਾਰਗੁਜ਼ਾਰੀ ਉਹਦੀ ਭਾਲਣਗੇ। ਨਹੀਂ ਮਿਲੂਗੀ ਤੇ ਲੋਕ ਕੱਪੜੇ ਪਾੜਨਗੇ MLAs ਦੇ। ਮੇਰੀ ਗੱਲ ਯਾਦ ਰੱਖਣਾ ਜੀ, ਕੁਝ ਮਹੀਨਿਆਂ ਦੇ ਵਿੱਚ ਉਹ ਕਿਵੇਂ ਇਹਨੂੰ ਚਲਾਉਣਗੇ ਤੇਜ਼ੀ ਦੇ ਨਾਲ, ਇਹ ਬੜੇ ਵੱਡੇ ਸਵਾਲ ਰਹਿਣਗੇ ਜੀ। ਹਰਦਿਆਲ ਸਿੰਘ। ਹਾਂਜੀ, ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਪੰਨੂ ਸਾਹਿਬ। ਮੇਰੇ ਕੋਲੋਂ ਥੋੜਾ ਗੱਲਬਾਤ ਹੌਲੀ ਹੋਣੀ ਆ, ਪਰ ਮੈਂ ਸੁਣਦਾ ਸਾਰੀ ਤੁਹਾਡੀ ਰਿਪੋਰਟ। ਕਈ ਲੋਕ ਸਵਾਲ ਕਰਦੇ ਆ, ਸਵਾਲ ਲੈਣ ਲਈ ਤੁਸੀਂ ਅਵੇਅਰ ਕਰਦੇ ਆ, ਬਹੁਤ ਵਧੀਆ ਕਰਦੇ ਆ। ਆਪਾਂ ਨੂੰ ਪਬਲਿਕ ਨੂੰ ਅਵੇਅਰਨੈਸ ਚਾਹੀਦੀ ਆ। ਆਪਾਂ ਕੀ ਕਰ ਸਕਦੇ ਆ? ਉਹ ਸਰਕਾਰ ਜੇ ਕਹਿੰਦੇ ਆ ਅੰਨੀ ਪੀਹੇ ਤਾਂ ਕੁੱਤਾ ਚੱਟੇ, ਇਹ ਕੁਝ ਹੋ ਰਿਹਾ ਪੰਜਾਬ ਦੇ ਵਿੱਚ ਆਪਣੇ ਨਾਲ। ਤੁਸੀਂ ਬਹੁਤ ਵਧੀਆ ਕੰਮ ਕਰਦੇ ਆ, ਬਹੁਤ ਵਧੀਆ ਰਿਪੋਰਟ ਕਰਦੇ ਆ, ਤੁਹਾਨੂੰ ਸਲੂਟ ਆ। ਮੇਰਾ ਕੋਈ ਸਵਾਲ ਨਹੀਂ, ਮੈਂ ਰਿਸਪੈਕਟ ਕਰਦਾ ਤੁਹਾਡੀ ਬਹੁਤ ਬਹੁਤ ਦਿਲੋਂ। ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਬਹੁਤ ਮਿਹਰਬਾਨੀ ਜੀ। ਥੈਂਕ ਯੂ ਵੈਰੀ ਮਚ। ਧੰਨਵਾਦ ਹੈ ਜੀ। ਇਹਨਾਂ ਨੇ ਕਾਫੀ ਟਾਈਮ ਬਿਮਾਰ ਹੋਣ ਦੇ ਨਾਤੇ ਵੀ ਬਹੁਤ ਦੇਰ ਇਹਨਾਂ ਨੇ ਹੋਲਡ ਕਰ ਰੱਖਿਆ। ਬਹੁਤ ਬਹੁਤ ਧੰਨਵਾਦ ਜੀ। ਅਭਿਆਨਾ ਤੋਂ ਜੌਲ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਸਤਿ ਸ੍ਰੀ ਅਕਾਲ। ਭਾਜੀ ਪੰਨੂ ਨੂੰ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਭਾਜੀ, ਇੱਕ ਤਾਂ ਅਸੀਂ ਆਪਣੇ ਕੈਲੀਫੋਰਨੀਆ ਪੰਜਾਬ ਦੀ ਗੱਲ ਕਰਦੇ ਹਾਂ। ਜਿਹੜਾ ਕੈਲੀਫੋਰਨੀਆ ਬਣਿਆ ਆ, ਦੀਨਾ ਨਗਰ ਦੇ ਕੋਲੇ 7 ਪਿੰਡਾਂ ਨੂੰ ਜਿਹੜਾ ਰਾਵੀ ਨੇ ਕੱਟਿਆ। 7 ਪਿੰਡਾਂ ਨੂੰ, ਠੀਕ ਆ। ਉਹਨਾਂ ਨੇ ਵਿਚਾਰਿਆਂ ਨੇ ਡਰਮ ਬੰਨ ਕੇ ਪੁਲ ਬਣਾਇਆ ਹੋਇਆ ਉਹਨਾਂ ਨੇ ਆਰਜੀ ਜੀ। ਇਹ ਪੁਲ ਬਣ ਸਕਦਾ ਜਾਂ ਨਹੀਂ ਬਣ ਸਕਦਾ? ਕਿਉਂਕਿ ਆਪਣੇ 2 ਮਿਲੀਅਨ ਦੀ ਫੌਜ ਹੋਣ ਦੇ ਬਾਵਜੂਦ ਵੀ ਇਹ ਕਹਿ ਰਹੇ ਆ ਪਾਕਿਸਤਾਨ ਸਾਡੇ ਅਟੈਕ ਕਰ ਦੂਗਾ, ਪਾਕਿਸਤਾਨ ਸਾਡੇ ਐਂ ਕਰ ਦੂਗਾ ਜੀ, ਸਾਨੂੰ ਸੇਫਟੀ ਚਾਹੀਦੀ ਆ ਬਾਰਡਰ ਦੀ ਜੀ। ਕਿ ਉਹ ਜਿਹੜੇ ਲੋਕ ਨੇ 7 ਵੋਟਾਂ ਨਹੀਂ ਪਾਈਆਂ ਜੀ, ਕਿ ਉਹਦਾ ਕੋਈ ਇਫੈਕਟ ਪਊਗਾ ਜੀ? ਤੇ ਦੂਜਾ ਸਵਾਲ ਭਾਜੀ ਮੇਰਾ ਇਹ ਆ ਜੀ, ਤੁਸੀਂ ਸੰਤ ਸਮਾਜ ਦਾ ਦੱਸ ਹੀ ਚੁੱਕੇ ਹੋ ਵੀ ਇਸ ਤਰ੍ਹਾਂ ਇਹ ਗਏ ਆ ਜੀ।
ਪਰ ਇਹ ਹੁਣ ਕੀ ਲੋਕਾਂ ਜਵਾਬ ਦੇਣਗੇ ਜੀ ਕੱਲ ਨੂੰ? ਕੋਈ ਲੋਕਾਂ ਜਾਣਗੇ ਵੀ ਤੁਸੀਂ ਭਾਈ ਕੀ ਕਰਕੇ ਆਏ ਹੋ ਜੀ? ਭੈਣ ਜੀ ਸੁਣ ਲੈਣ ਦਿਓ ਜੀ। ਦੇਖੋ ਕੋਈ ਉਹਦਾ ਫੈਕਟ ਨਹੀਂ ਬਹੁਤਾ ਵੱਡਾ ਜਿਹੜਾ ਜੀ ਉਹ ਪੈਣਾ। ਕੈਲੀਫੋਰਨੀਆ ਨਹੀਂ ਹੈ ਜੀ, ਇਹ ਕਾਲੀਫੋਰਨੀਆ ਹੈ ਐਕਚੁਅਲੀ। ਉਦੋਂ ਬਣਿਆ ਸੀਗਾ ਇਹ ਲਫ਼ਜ਼ ਜਦੋਂ ਉਹ ਦਿੱਤਾ ਸੀਗਾ ਤਾਂ ਮੈਂ ਹੀ ਉਹਨੂੰ ਇਹ ਨਾਮ ਦਿੱਤਾ ਸੀਗਾ ਵੀ ਕੈਲੀਫੋਰਨੀਆ ਤਾਂ ਨਹੀਂ ਬਣਿਆ, ਕਾਲੀਫੋਰਨੀਆ ਜ਼ਰੂਰ ਜਿਹੜਾ ਉਹ ਬਣ ਗਿਆ। ਮੰਦੇ ਹਾਲਾਂ ਦੇ ਵਿੱਚ ਨੇ ਜੀ ਵਿਚਾਰੇ। ਮੈਂ ਇਹ ਏਰੀਆ ਸਾਰਾ ਖੁਦ ਵੇਖਿਆ ਹੋਇਆ ਜੀ, ਸਾਰੇ ਦਾ ਸਾਰਾ ਇਲੈਕਸ਼ਨਾਂ ਦੇ ਦੌਰਾਨ, 19 ਵਾਲੀਆਂ ਇਲੈਕਸ਼ਨਾਂ ਦੇ ਦੌਰਾਨ। ਉੱਥੋਂ ਤੱਕ ਪਹੁੰਚਦਾ ਹੀ ਨਹੀਂ ਜੀ, ਕੱਖ ਵੀ ਨਹੀਂ ਉੱਥੋਂ ਤੱਕ ਪਹੁੰਚਦਾ। ਬੜੇ ਮੰਦੇ ਹਾਲਾਤਾਂ ਦੇ ਵਿੱਚ ਨੇ, ਬਹੁਤਾ ਕੋਈ ਅਸਰ ਇਹਦਾ ਨਹੀਂ ਪੈਣਾ ਜੀ। ਮੈਨੂੰ ਨਹੀਂ ਲੱਗਦਾ ਕਿ ਕੋਈ ਬਹੁਤ ਵੱਡਾ ਅਸਰ ਪਊਗਾ। ਇਸੇ ਕਰਕੇ ਉਹ ਇਗਨੋਰ ਇਸ ਕਰਕੇ ਕਰਦੇ ਆ ਕਿ ਕਿੰਨੀਆਂ ਕੁ ਵੋਟਾਂ ਕਿਤੇ ਘਟ ਜਾਣਗੀਆਂ ਜੀ, ਕਿਉਂਕਿ ਗੱਲ ਵੋਟਾਂ ਦੀ ਹੈ ਨਾ, ਕਿ ਕਿੰਨੀਆਂ ਵੋਟਾਂ ਨੇ। ਤਾਂ ਵੋਟਾਂ ਤੋਂ ਹੀ ਸਾਰੀ ਕੈਲਕੂਲੇਸ਼ਨ ਜਿਹੜੀ ਆ ਉਹ ਕੀਤੀ ਜਾਂਦੀ ਹੈ। ਤਾਂ ਇਸ ਕਰਕੇ ਇਹਦੇ ਨਾਲ, ਇਸ ਏਰੀਏ ਦੇ ਨਾਲ ਬਹੁਤ ਜ਼ਿਆਦਾ ਫਰਕ ਨਹੀਂ ਪੈਣਾ। ਜੇ ਸਾਰਾ ਹਿਸਾਬ ਤਾਂ ਪਿਛਲਾ ਲਾਉਣਾ ਹੋਵੇ ਤੇ ਲੋਕ ਵੀ ਉਹੋ ਜਿਹੇ ਨੇ, ਸੱਚੀ ਪੁੱਛੋ ਤਾਂ ਜੀ। ਉਹ ਨਾ ਤਾਂ ਯੂਨਾਈਟ ਹੋ ਕੇ ਇਸ ਮਸਲੇ ਨੂੰ ਜ਼ੋਰਦਾਰ ਤਰੀਕੇ ਦੇ ਨਾਲ ਉਭਾਰਦੇ ਆ, ਜਾਂ ਤੁਸੀਂ ਕਹਿ ਲਓ ਕਿ ਸਿਆਸੀ ਰੂਪ ਦੇ ਵਿੱਚ ਬਹੁਤ ਜ਼ਿਆਦਾ ਸੁਚੇਤ ਨਾ ਹੋਣਾ। ਕਿਤੇ ਨਾ ਕਿਤੇ ਇਹ ਕਿਹਾ ਜਾ ਸਕਦਾ ਹੈ ਕਿ ਇਸ ਏਰੀਏ ਦਾ ਹੱਲ ਨਹੀਂ ਨਿਕਲ ਸਕਿਆ। ਬਣਨ ਨੂੰ ਕੀ ਨਹੀਂ ਹੋ ਸਕਦਾ ਜੀ, ਕੁਝ ਵੀ ਹੋ ਸਕਦਾ। ਇਹ ਤਾਂ ਐਵੇਂ ਡਰਾਵੇ ਨੇ। ਮੈਂ ਥੋੜੀ ਦੇਰ ਪਹਿਲਾਂ ਟਵੀਟ ਕੀਤਾ ਸੀਗਾ ਵੀ ਜਿਹੜੇ ਹੁਣ ਡਰੋਨ ਨੇ ਉਹ ਤਾਂ ਵਿਆਹਾਂ ਦੇ ਵਿੱਚ ਹੀ ਉੱਡਦੇ ਦਿਸਣਗੇ, ਸਰਹੱਦਾਂ ਤੇ ਤਾਂ ਦਿਸਣੇ ਨਹੀਂ, ਕਿਉਂਕਿ ਵੋਟਾਂ ਦਾ ਕੰਮ ਜਿਹੜਾ ਉਹ ਸਮਾਪਤ ਹੋ ਗਿਆ ਹੈ। ਡਰੋਨ ਜਿਹੜੇ ਨੇ ਉਹ ਸਰਹੱਦਾਂ ਦੇ ਉੱਤੇ ਉਦੋਂ ਹੀ ਦਿਸਦੇ ਆ ਨਾ ਜਦੋਂ ਵੋਟਾਂ ਹੋਣ। ਕੈਪਟਨ ਅਮਰਿੰਦਰ ਸਿੰਘ ਉਹਨਾਂ ਨੂੰ ਤਾਂ ਵੈਸੇ ਸੀਸੋਆਂ ਬੈਠਿਆਂ ਨੂੰ ਦਿਸ ਜਾਂਦੇ ਡਰੋਨ, ਉਹਨਾਂ ਨੂੰ ਦਿਸਦੇ ਹੀ ਡਰੋਨ ਨੇ। ਉਹ ਕਿਉਂ ਦਿਸਦੇ ਆ ਉਹ ਸਭ ਨੂੰ ਜਿਹੜਾ ਉਹ ਪਤਾ। ਭਾਈ ਆਪੋ ਧਾਪੀ ਪਾਕਿਸਤਾਨ ਦੀ ਵੀ ਜੇ ਆਪਾਂ ਗੱਲ ਕਰੀਏ ਤੇ ਪਾਕਿਸਤਾਨ ਦੇ ਵਿੱਚ ਵੀ ਤਾਂ ਮੰਦੇ ਹਾਲ ਨੇ। ਉਹ ਤਾਂ ਆਪਣੀਆਂ ਬੜੀਆਂ ਸਮੱਸਿਆਵਾਂ ਦੇ ਨਾਲ ਜਿਹੜਾ ਜੂਝ ਰਿਹਾ, ਇਹਦੇ ਚ ਕੋਈ ਸ਼ੱਕ ਨਹੀਂ। ਸਰਹੱਦੀ ਸੂਬਾ ਆ, ਡਰ ਤਾਂ ਜਿਹੜਾ ਕਿਤੇ ਨਾ ਕਿਤੇ ਬਣਿਆ ਰਹਿੰਦਾ, ਪਰ ਇੰਨਾ ਵੀ ਨਹੀਂ ਕਿ ਤੁਸੀਂ ਡਿਵੈਲਪਮੈਂਟ ਹੀ ਇਸ ਚੀਜ਼ ਦੇ ਵਾਸਤੇ ਨਾ ਕਰਵਾ ਸਕੋ ਕਿ ਇੱਥੋਂ ਆ ਨਾ ਹੋ ਜਾਏ, ਇੱਥੇ ਆ ਨਾ ਹੋ ਜਾਏ। ਜੀ ਅਗਲੇ ਕਾਲਰ ਨੇ ਜਸਵੀਰ ਪਾਲ ਜੀ। ਸਤਿ ਸ਼੍ਰੀ ਅਕਾਲ ਭਾਜੀ। ਕੱਲ ਦੀ ਸਤਿ ਸ਼੍ਰੀ ਅਕਾਲ ਭਾਜੀ। ਮੈਂ ਤੁਸੀਂ ਜਿੱਦਾਂ ਮੰਤਰੀਆਂ ਦੇ ਖੁੱਲਿਆ ਸੀ, ਇੰਨੇ ਮਾਫੀਆ ਚੱਲ ਰਹੇ ਆ, ਕੀ ਗੱਲ ਇਹ ਆਪਣੇ ਆਪ ਨੂੰ ਇੰਨੇ ਇੰਟੈਲੀਜੈਂਟ ਸਮਝਦੇ ਆ, ਵੋਟਾਂ ਵਿੱਚ ਦਾਅਵੇ ਕਰਦੇ ਆ, ਕੀ ਗੱਲ ਇਹਨੂੰ ਆਪਣੇ ਆਪ ਦਾ ਨਹੀਂ ਪਤਾ? ਆਪਣੇ ਪੈਰਾਂ 'ਚ ਕੁਹਾੜੀ ਮਾਰ ਰਿਹਾ। ਨੰਗਾ ਦੋਜ ਚੱਲਿਆ ਅੱਗੇ ਕਿਸੇ ਡਰਾਵਣਾ ਵੀ ਅੱਗੇ ਤੁਹਾਡਾ ਖਾਲ ਕੀ ਹੋਣਾ, ਜਿੱਥੇ ਲੇਖਾ ਹਿਸਾਬ ਦੇਣਾ ਉਸੇ ਤੇ ਲੈਣ ਇੱਕੋ ਹੈ, ਗਰੀਬ ਦੀ ਅਮੀਰ ਦੀ। ਸਾਡੇ ਵਿਚਾਰ ਸੁਣਨੇ ਚਾਹੁੰਦਾ। ਥੈਂਕ ਯੂ ਜੀ। ਇਹ ਤੁਹਾਨੂੰ ਯਾਦ ਹੈ ਜੀ, ਮੈਨੂੰ ਯਾਦ ਹੈ, ਨੇਤਾਵਾਂ ਨੂੰ ਥੋੜੀ ਜਿਹੜਾ ਜੀ ਉਹ ਯਾਦ ਹੈ। ਜੇ ਯਾਦ ਹੋਵੇ ਤੇ ਫਿਰ 94 ਸਾਲ ਦੀ ਉਮਰ ਦੇ ਵਿੱਚ ਇਲੈਕਸ਼ਨਾਂ ਥੋੜੀ ਨਾ ਲੜਨ, 88 ਸਾਲ ਦੀ ਉਮਰ ਦੇ ਵਿੱਚ ਥੋੜੀ ਲੜਨ। ਉਦੋਂ ਤਾਂ ਇਹ ਕਹਿ ਦੇਣ ਨਾ ਵੀ ਭਾਈ ਸਾਡੇ ਵੱਲੋਂ ਬਸ ਠੀਕ ਆ, ਜਿੰਨੀ ਦੇਰ ਭੁਗਤ ਲਈ, ਦਿਓ ਕਿਸੇ ਚਾਂਸ ਜਿਹੜਾ ਨਵੇਂ ਨੂੰ। ਕੋਈ ਦਿੰਦਾ ਨਵੇਂ ਨੂੰ ਚਾਂਸ? ਮੈਂ ਇੱਕ ਦਿਨ ਵਿਸਥਾਰ ਕਵਰ ਕੀਤਾ ਸੀਗਾ ਵੀ ਆਪੋ ਆਪਣੇ ਜਿਹੜੇ ਫਰਜ਼ੰਦ ਨੇ ਉਹਨਾਂ ਦੇ ਵਾਸਤੇ ਹੀ ਜੇ ਕਿਸੇ ਨੇ ਛੱਡਿਆ ਵੀ ਤੇ ਰਾਹ ਪੱਧਰ ਕੀਤੇ, ਆਪਣੇ ਮੁੰਡੇ ਲਈ ਕੀਤੇ, ਕਿਸੇ ਇਹੋ ਜਿਹੇ ਵਰਕਰ ਲਈ ਤਾਂ ਨਹੀਂ ਕੀਤੇ ਜਿਹੜਾ ਵਰਕਰ ਨੇ ਸਾਰੀ ਉਮਰ ਇਹਨਾਂ ਦੇ ਨਾਲ ਲਾ ਦਿੱਤੀ ਹੋਵੇ। ਕਿਸੇ ਲਈ ਵੀ ਨਹੀਂ ਕੀਤੇ। ਔਰ ਦੂਜੀ ਗੱਲ ਜਿਹੜੀ, ਇੱਕ ਗੱਲ ਮੇਰੇ ਨਹੀਂ ਸਮਝ ਦੇ ਵਿੱਚ ਆਉਂਦੀ ਜੀ ਕਿ ਤਮਾ ਕੀ ਆ ਬੰਦੇ ਦੀ, ਤਮਾ ਕਿੰਨੀ ਆ ਬੰਦੇ ਦੀ। ਉਹਨੇ ਇੱਕ ਤਾਂ ਮਿੱਥ ਲੈਣ ਨਾ, ਇੰਨੇ 100 ਕਰੋੜ ਚਾਹੀਦਾ, ਇੰਨੇ 1000 ਕਰੋੜ ਚਾਹੀਦਾ। ਹਾਲਾਂਕਿ ਸਾਡੇ ਵਰਗੇ ਮਾਤੜ ਲਈ ਤਾਂ ਕਰੋੜ ਦੀਆਂ ਬਿੰਦੀਆਂ ਨਹੀਂ ਪਤੀਆਂ ਕਿੰਨੀਆਂ ਹੁੰਦੀਆਂ ਨੇ। ਇਹ ਜਦੋਂ ਗੱਲ ਕਰਦੇ, ਕਿਉਂਕਿ ਅੱਜ ਜੇ ਤੁਸੀਂ ਕਿਤੇ ਦੇਖ ਲਓ 100 ਕਰੋੜ ਦਾ ਘਪਲਾ ਕੋਈ ਖਬਰ ਹੀ ਨਹੀਂ ਗਈ, 50 ਕਰੋੜ ਦਾ ਘਪਲਾ ਕੋਈ ਖਬਰ ਨਹੀਂ। ਖਬਰ ਤੁਹਾਨੂੰ ਤਾਂ ਮਿਲਦੀ ਹੈ ਜੇ ਕੋਈ 500 ਕਰੋੜ ਦਾ ਘਪਲਾ ਹੋਇਆ ਹੋਵੇ, 1000 ਕਰੋੜ ਦਾ ਘਪਲਾ ਹੋਇਆ ਹੋਵੇ, ਉਹ ਖਬਰ ਹੈ। ਗੋਦਾਮਾਂ ਦੇ ਗੋਦਾਮ ਚਟਮ ਕਰ ਗਏ ਜੀ ਕਣਕ ਦੇ। ਕਿੰਨੇ ਗੋਦਾਮ ਜੰਡਿਆਲਾ ਗੁਰੂ ਦੇ ਵਿੱਚ ਖਤਮ ਹੀ ਕਰਤੇ, ਹੈ ਹੀ ਨਹੀਂ ਉੱਥੇ, ਉਹ ਬਿਲਕੁਲ ਹੀ ਨਿਬੇੜ ਦਿੱਤੇ ਜੀ। ਰੇਤਾ 300 ਫੁੱਟ ਡੂੰਘੀ ਕੱਢ ਕੇ ਜਿਹੜਾ ਉਹ ਖਾ ਗਏ। ਸ਼ਰਾਬ ਮਾਫੀਆ, ਨਕਲੀ ਫੈਕਟਰੀਆਂ ਲਾ ਕੇ ਜਿਹੜੀਆਂ ਚਲਾ ਲਈਆਂ, ਜੂਏ ਖਾਨੇ ਇਹਨਾਂ ਦੇ, ਹੁੱਕਾ ਹਾਊਸ ਇਹਨਾਂ ਦੇ,
ਵਿਚਾਰੇ ਜਿਹੜੇ ਸਵੇਰ ਤੋਂ ਸ਼ਾਮ ਤੱਕ ਰੇੜੀਆਂ ਲਾਉਂਦੇ ਆ ਨਾ, ਉਹਨਾਂ ਤੋਂ ਵੀ ਗਰਾਹੀ ਕਰਦੇ ਆ। ਇਹ ਇੰਨੇ ਬੁਰੇ ਹਾਲਾਤ ਨੇ। ਥਾਣੇ ਜਿਹੜੇ ਜੀ ਉਹਨਾਂ ਤੋਂ ਗਰਾਹੀ ਕਰੀ ਜਾਂਦੇ ਨੇ, ਕੋਈ ਤਮਾ ਨਹੀਂ ਹੈਗੀ ਜੀ। ਮੈਂ ਦੇਖ ਰਿਹਾ ਸੀ ਇੱਕ ਦੋ ਨੇਤਾਵਾਂ ਨੂੰ, ਉਹ ਕਹਿੰਦੇ ਜੀ ਚੋਣਾਂ ਤੋਂ ਵਿਹਲੇ ਹੋ ਕੇ ਆਪਣੇ ਘੋੜੇ ਨੂੰ ਮਿਲਦੇ ਹੋਏ, ਚੋਣਾਂ ਤੋਂ ਵਿਹਲੇ ਹੋ ਕੇ ਆਪਣੇ ਕੁੱਤੇ ਦੇ ਨਾਲ ਜਿਹੜਾ ਜੀ ਉਹ ਮਿਲਦੇ ਹੋਏ। ਜਾਨਵਰਾਂ ਦੇ ਵਿੱਚ ਰਹਿੰਦੇ ਨੇ, ਬੰਦਿਆਂ ਨੂੰ ਨਫ਼ਰਤ ਕਰਦੇ ਨੇ। ਬੰਦੇ ਇਹਨਾਂ ਦੇ ਵਾਸਤੇ ਕੁਝ ਵੀ ਨਹੀਂ, ਇਹਨਾਂ ਦੇ ਵਾਸਤੇ ਜਾਨਵਰ ਮਾਇਨੇ ਰੱਖਦੇ ਨੇ, ਬੰਦੇ ਕੋਈ ਮਾਇਨੇ ਨਹੀਂ ਰੱਖਦੇ। ਕਿਸੇ ਗਰੀਬ ਦੀ ਜਿਹੜੀ ਰੋਟੀ ਆ ਉਹ ਕਿਵੇਂ ਚੱਲਦੀ ਆ, ਉਹਦਾ ਇਹਨਾਂ ਨੂੰ ਕੋਈ ਫਿਕਰ ਨਹੀਂਗਾ ਜੀ। ਹਾਲਾਤ ਇਹ ਬਣ ਗਏ ਕਿ ਜਿਹੜਾ ਥਾਣੇ ਦੇ ਵਿੱਚ ਬੈਠਾ, ਚੌਂਕੀ ਦੇ ਵਿੱਚ ਬੈਠਾ ਮੁਨਸ਼ੀ ਹੈ ਨਾ, ਉਹ ਇੱਕ ਗਰੀਬ ਬੰਦਾ ਜਿਹੜਾ ਦਿਹਾੜੀਦਾਰ ਹੈ, ਇਹ ਵੇਖੇ ਤੋਂ ਬਿਨਾਂ ਉਹਦੇ ਵਿੱਚ ਤਰਸ ਨਾਂ ਦੀ ਚੀਜ਼ ਹੀ ਹੈ ਨਹੀਂ ਜੀ। ਉਹ ਇਹ ਕਹਿੰਦਾ ਕਿ ਮੈਂ ਤੇਰਾ ਇੱਥੇ ਚੜਾਤਾ ਸੀ, ਤੇਰਾ ਐਕਸੀਡੈਂਟ ਹੋਇਆ ਸੀ, ਮੈਂ ਤੇ ਜਿਹੜਾ ਲਿਆ, ਕੀ ਹੈ ਤੇਰੇ ਕੋਲੇ? ਉਹ ਵਿਚਾਰਾ ਜੇ ਗੋਲ ਮੋਲ ਕੀਤਾ 50 ਜਾਂ 100 ਦਾ ਨੋਟ ਕੱਢਦਾ ਨਾ, ਉਹ ਬਿਨਾਂ ਵੇਖੇ ਤੋਂ ਵੀ ਇਹ ਘਰੇ ਕੀ ਲੈ ਕੇ ਜਾਊਗਾ, ਉਹ ਵੀ ਲੈ ਲੈਂਦਾ। ਇਹ ਤਾਂ ਹਾਲਾਤ ਇਹਨਾਂ ਨੇ ਸਿਆਸਤਦਾਨਾਂ ਨੇ ਬਣਾ ਦਿੱਤੇ ਜੀ। ਇਹ ਕਰਪਸ਼ਨ ਕਿੱਥੋਂ ਸਟਾਰਟ ਹੁੰਦੀ ਹੈ? ਇਹ ਉੱਤੋਂ ਹੀ ਹੁੰਦੀ ਹੈ ਨਾ, ਸਿਆਸਤਦਾਨਾਂ ਤੋਂ ਕਰਪਸ਼ਨ ਸਟਾਰਟ ਹੁੰਦੀ ਹੈ। ਜੇ ਸਿਆਸਤਦਾਨ ਸ਼ਰਮ ਮਾੜੀ ਮੋਟੀ ਕਰ ਲੈਣ ਤੇ ਹੇਠਾਂ ਜਿਹੜਾ ਉਹ ਠੀਕ ਹੋ ਸਕਦਾ। ਕੁਛ ਲੈਟਸ ਸੀ ਕੁਝ ਹੁੰਦਾ ਜਾਂ ਨਹੀਂ, ਪਰ ਹਾਲ ਦੀ ਘੜੀ ਤਾਂ ਜਿਹੜਾ ਜੀ ਉਹ ਸਭ ਇਸ ਤਰੀਕੇ ਦਾ ਹੈ ਕਿ ਐਂਡ ਹੋਇਆ ਪਿਆ, ਅਖੀਰ ਤੇ ਪਹੁੰਚਿਆ ਹੈ ਕੰਮ ਜੀ। ਸਾਡੇ ਅਖੀਰਲੇ ਕਾਲਰ ਨੇ ਜੋਗਾ ਸਿੰਘ ਜੀ। ਹਾਂਜੀ, ਮੈਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੇਰਾ ਸਵਾਲ ਇਹ ਕਿ ਹੈ ਜੀ ਕਰਨਾ, ਮਤਲਬ ਵੈਸੇ ਸਾਰੇ ਆਪਣੇ ਜਿਹੜੇ ਡਰੇ ਜਿੱਦਾਂ ਮਜੀਠੇ ਦੀ ਸਵੇਰੇ ਗੱਲ ਹੋਈ ਸੀ ਵੀ ਜੇ ਤੁਸੀਂ ਭਾਰਤੀ ਜਨਤਾ ਨੂੰ ਸਮਝੌਤਾ ਕਰੋਗੇ, ਉਹ ਕਹਿੰਦਾ ਇਲੈਕਸ਼ਨ ਆਉਂਦੇ ਹੋ, ਰਿਜ਼ਲਟ ਆਉਂਦੇ ਉਸ ਤੋਂ ਬਾਅਦ ਸੋਚਾਂਗੇ ਇਹਦੇ ਬਾਰੇ। ਇਹਦਾ ਮਤਲਬ ਹੈ ਕਿਸਾਨੇ ਕਸੂਨ ਦੇ ਮੋਰਚੇ ਦੇ ਪਰ ਛੱਡਵੇ, ਇਹਦੀ ਪਾਰਟੀ ਛੱਡੀ, ਦਿਲੋਂ ਇੱਕੋ ਹੀ ਹੈ ਜੀ। ਇਹਦੀ ਟਪੂਸੀ ਮਾਰ ਕੇ ਉਹਦੇ ਫਿਰ ਚੱਲ ਜਾਂ ਜੇ ਇੱਕ ਸਰਕਾਰ ਬਣਦੀ ਹੋ ਜੀ। ਇੰਨੀ ਗੱਲ ਹੈ, ਪੁੱਛਣੀ ਚਾਹੁੰਦੀ। ਮਿਹਰਬਾਨੀ। ਨਾ ਉਹ ਤਾਂ ਗੱਲ ਤੁਹਾਡੀ ਠੀਕ ਹੈ ਜੀ, ਉਹ ਤਾਂ ਚਲੇ ਜਾਣਾ, ਪਰ ਬਣਦੀ ਨਹੀਂ ਸਰਕਾਰ, ਕੋਈ ਨਹੀਂ, ਫਿਕਰ ਨਾ ਕਰੋ ਜੀ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੀ। ਇਸੇ ਤਰ੍ਹਾਂ ਸਾਡਾ ਅੱਜ ਦਾ ਬੁਲੇਟਿਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਸਤਿ ਸ਼੍ਰੀ ਅਕਾਲ।